वाहिगुरू जी का खालसा वाहिगुरू जी की फतेह अस्सलाम वालेकुम आदाब बर्ज महा ਤੁਹਾਡੀ ਹੋਸਟ ਅਨੀਲ ਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ दुनिया भर च बैठे ਸਾਡੇ बहुत ही प्यारे सोहने सियाने टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सचो सच विच बहुत शुक्रिया जी डॉक्टर साहब आज 24 फरवरी 2022 12 ਫੱਗਣ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਜਨ ਕੇਬਲ ਬੈਲਫਾਗਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਹੈ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਸਰਦਾਰ ਜਤਿੰਦਰ ਸਿੰਘ ਜੀ ਹੋਰਾਂ ਵੱਲੋਂ ਸੋ ਇਹਨਾਂ ਨੇ ਬੇਨਤੀ ਕੀਤੀ ਹੈ ਸਿੱਖ ਲੀਡਰਸ਼ਿਪ ਕੋਲ ਕਿ ਨੌਜਵਾਨੀ ਦੇ ਉਭਾਰ ਨੂੰ ਸਾਂਭਣ ਦੀ ਲੋੜ ਹੈ ਜਥੇਬੰਦਕ ਜਿਹੜੇ ਢਾਂਚਿਆਂ ਤੋਂ ਉੱਪਰ ਉੱਠ ਕੇ ਪੰਥਕ ਇੰਟਰਸਟ ਨੂੰ ਮੁੱਖ ਰੱਖਦਿਆਂ ਲਾਮਬੰਦੀ ਕੀਤੀ ਜਾਵੇ ਅਤੇ ਨੌਜਵਾਨਾਂ ਨੂੰ ਅਗਾਂਹ ਤੋਰਿਆ ਜਾਵੇ ਟੀਵੀ 84 ਦਾ ਧੰਨਵਾਦ ਤੁਹਾਡੀ ਗਰਾਊਂਡ ਤੋਂ ਕੀਤੀ ਗਈ ਕਵਰੇਜ ਵਿੱਚੋਂ ਪੰਥਕ ਨਜ਼ਰੀਆ ਝਲਕਦਾ ਹੈ ਵਾਹਿਗੁਰੂ ਕਿਰਪਾ ਕਰਨ ਟੀਵੀ 84 ਨੂੰ ਬੁਲੰਦੀਆਂ ਬਖਸ਼ਣ ਕੌਮ ਸਾਥ ਦੇਵੇ ਅਸੀਂ ਆਪਣਾ ਦਸਵੰਧ ਕੱਢੀਏ ਤੇ ਟੀਵੀ 84 ਦੀ ਮਦਦ ਕਰੀਏ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਤਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਦੀਪ ਸਿੱਧੂ ਦੀ ਜਿਹੜੀ ਅੰਤਮ ਅਰਦਾਸ ਹੋਈ ਹੈ ਫਤਿਹਗੜ੍ਹ ਸਾਹਿਬ ਤੇ ਐਸਕ ਮੁਕਾਮ ਤੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਦੀਪ ਸਿੱਧੂ ਦੀ ਅੰਤਮ ਅਰਦਾਸ ਮੌਕੇ ਫਤਿਹਗੜ੍ਹ ਸਾਹਿਬ ਵਿਖੇ ਲੱਖਾਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਚਾਰ ਸਵੇਰੇ ਕੇਸਰੀ ਝੰਡਿਆਂ ਦਾ ਹੜ ਆਇਆ ਹੋਇਆ ਸੀ ਭਾਵੇਂ ਪ੍ਰਬੰਧਕੀ ਨਿਜ਼ਾਮ ਨੇ ਖਾਲਿਸਤਾਨੀ ਇੰਪਲਸ ਨੂੰ ਧੀਮਾ ਕਰਨ ਦੀ ਕੋਸ਼ਿਸ਼ ਕੀਤੀ ਪਰ ਲੱਖਾਂ ਨੌਜਵਾਨਾਂ ਦਾ ਆਪ ਮੁਹਾਰਾ ਹੜ ਦੱਸ ਰਿਹਾ ਸੀ ਕਿ ਨੌਜਵਾਨੀ ਖਾਲਿਸਤਾਨ ਦੀ ਪ੍ਰਾਪਤੀ ਲਈ ਠੋਸ ਪ੍ਰੋਗਰਾਮ ਦੀ ਤਲਬਗਾਰ ਹੈ ਔਰ ਮੁੱਖ ਧਾਰਾ ਮੀਡੀਆ ਨੇ ਇਸ ਲੱਖਾਂ ਦੇ ਇਕੱਠ ਦੀ ਖਬਰ ਨੂੰ ਬਿਲਕੁਲ ਅਨੁਗੋਲਿਆ ਕੀਤਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਤਿੰਦਰ ਸਿੰਘ ਕੈਲਗਰੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅੱਛਾ ਔਰ ਜਿਵੇਂ ਉਹਨਾਂ ਨੇ ਟੀਵੀ 84 ਦੀ ਕਾਰਗੁਜ਼ਾਰੀ ਦੇ ਉੱਤੇ ਟਿੱਪਣੀ ਕੀਤੀ ਹੈ ਮੈਂ ਸਮਝਦਾ ਹਾਂ ਵੀ ਮੈਂ ਸ਼ੁਰੂਆਤ ਦੇ ਵਿੱਚ ਹੀ ਆਪਣੀ ਟੀਵੀ 84 ਦੀ ਸਾਰੀ ਟੀਮ ਸਮੁੱਚੀ ਟੀਮ ਪੰਜਾਬ ਦੀ ਉਹਨਾਂ ਦਾ ਸ਼ੁਕਰੀਆ ਵੀ ਔਰ ਉਹਨਾਂ ਨੂੰ ਮੈਂ ਮੁਬਾਰਕ ਵੀ ਦੇਣਾ ਚਾਹੁੰਦਾ ਕਿ ਉਹਨਾਂ ਨੇ ਜਿਵੇਂ ਕੱਲ ਦਾ ਸਮੁੱਚਾ ਪ੍ਰੋਗਰਾਮ ਸਿਰਫ ਇਹੀ ਨਹੀਂ ਕਿ ਅਰਦਾਸ ਸਮਾਗਮ ਦਾ ਅੰਦਰ ਉਸ ਤੋਂ ਪਹਿਲਾਂ ਜਿਹੜੇ ਸਾਡੀ ਪੂਰੀ ਟੀਮ ਦੇ 4-5 ਮੈਂਬਰਸ ਜਿਹੜੇ ਨੇ ਉਹਨਾਂ ਨੇ ਬੜੇ ਸੋਹਣੇ ਇੰਟਰਵਿਊ ਕੀਤੇ ਜਿਹੜੇ ਲੋਕ ਉਸ ਪਾਸੇ ਮਾਰਚ ਕਰ ਰਹੇ ਸੀ ਜਿਹੜੇ ਉੱਥੇ ਪਹੁੰਚੇ ਹੋਏ ਸੀ ਔਰ ਜਦੋਂ ਤੁਸੀਂ ਡਿਫਰੈਂਟ ਸਪੈਕਟਰਮ ਤੋਂ ਹਰ ਇੱਕ ਨੂੰ ਦੇਖਦੇ ਹੋ ਔਰ ਉਹ ਕੋਈ ਜਿਹੜੇ ਨੇ ਆਲਰੇਡੀ ਸਕੈਜੂਲਡ ਇੰਟਰਵਿਊ ਨਹੀਂ ਸੀ ਉਹ ਜਿਵੇਂ ਰੈਂਡਮਲੀ ਤੁਸੀਂ ਕਰਾਊਡ ਚੋਂ ਪਿਕ ਕਰਦੇ ਹੋ ਔਰ ਉਹਦੇ 'ਚ ਜਿਹੜਾ ਜਜ਼ਬਾ ਦੇਖਣ ਵਾਲਾ ਸੀ ਉਹ ਇਹ ਸੀ ਕਿ ਜਿਵੇਂ ਇੱਕ ਪਿਆਰ ਦਾ ਹੜ੍ਹ ਆਇਆ ਹੁੰਦਾ ਕੌਮ ਦੀ ਅਣਖ ਗੈਰਤ ਦਾ ਇਹ ਇਕੱਠ ਪ੍ਰਤੀਕ ਸੀ ਔਰ ਉਹਨਾਂ ਨੇ ਸਾਰੀ ਰਾਤ ਜਾਗ ਕੇ ਜ਼ਾਹਰ ਹੈ ਕਿ ਭਾਈ ਅਸੀਂ ਜਦੋਂ ਮਿਡਨਾਈਟ ਦੀ ਗੱਲ ਕਰਦੇ ਹਾਂ ਇੱਥੇ ਵੀ ਸਾਡੀ ਟੀਮ ਇਹਨੂੰ ਮੋਨੀਟਰ ਕਰ ਰਹੀ ਸੀ ਸਾਰੇ ਜਾਗਦੇ ਸੀ ਔਰ ਉਸ ਦਾ ਰਿਸਪਾਂਸ ਅਸੀਂ ਦੇਖਦੇ ਹਾਂ ਕਿ ਵੀ ਈਵਨ ਸਾਡੇ YouTube ਚੈਨਲ ਦੇ ਉੱਤੇ 94,000 ਤੋਂ ਜ਼ਿਆਦਾ ਲੋਕਾਂ ਨੇ ਜਿਹੜਾ ਉਸ ਨੂੰ ਲਾਈਵ ਦੇਖਿਆ ਵਿਦ ਇਨ ਆਵਰਸ ਔਰ ਇਸੇ ਤਰ੍ਹਾਂ ਫੇਸਬੁੱਕ ਤੇ ਵੀ ਜਿਹੜਾ ਵੱਡੀ ਗਿਣਤੀ ਹੈ ਔਰ ਜੇ ਤੁਸੀਂ ਕੁੱਲ ਮਿਲਾ ਕੇ ਇਹੀ ਨਹੀਂ ਕਿ ਸਵਾਲ ਇਹ ਪੁੱਛਿਆ ਜਾਂਦਾ ਹੈ ਕਿ ਮੌਕੇ ਤੇ ਕਿੰਨੇ ਲੱਖਾਂ ਦਾ ਇਕੱਠ ਸੀ ਗਿਣਤੀ ਨਹੀਂ ਹੋ ਸਕਦੀ ਜੇ ਤੁਸੀਂ ਲੱਖਾਂ ਕਹਿੰਦੇ ਹੋ ਤਾਂ ਫਿਰ ਲੱਖਾਂ ਹੀ ਨੇ ਔਰ ਇਕੱਲਾ ਇਹੀ ਨਹੀਂ ਕਿ ਲੱਖਾਂ ਉੱਥੇ ਮੌਜੂਦ ਸੀ ਕਿਉਂਕਿ 7-8 ਜਿਹੜੇ ਟੀਵੀ ਚੈਨਲ ਨੇ ਉਹ ਉੱਥੋਂ ਲਾਈਵ ਕਵਰੇਜ ਦੇ ਰਹੇ ਸੀ
ਔਰ ਅੱਗੋਂ ਜਿਹੜੇ ਉਹਨੂੰ ਵਿਊ ਕਰਨ ਵਾਲੇ ਸੀ, ਜੇ 1.5 ਲੱਖ ਵਿਊਅਰ YouTube Facebook ਤੇ ਨੇ ਤਾਂ ਅੰਦਾਜ਼ਾ ਲਾਓ ਕਿ ਜਿਹੜੇ ਉਹ ਚੈਨਲ ਔਰ ਉਹਨਾਂ ਤੋਂ ਅੱਗੋਂ ਜਿਨ੍ਹਾਂ ਨੇ ਉਹਨਾਂ ਦਾ ਉਹ ਯੂਜ਼ ਕਰਕੇ ਜਿਹੜੀ ਸਟ੍ਰੀਮ ਹੈ ਉਹਦੇ ਤੇ ਆਪਣਾ ਲੋਗੋ ਲਾਇਆ ਹੋਇਆ ਸੀ। ਸੋ ਜੇ ਮੈਂ ਰਫਲੀ ਕਹਿਣਾ ਹੋਏ ਕਿ ਐਟਲੀਸਟ 3 ਤੋਂ 6 ਮਿਲੀਅਨ ਤੱਕ ਲੋਕ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਰਹੇ ਸੀ। ਸੋ ਯਾਨੀ ਇਹੀ ਨਹੀਂ ਕਿ ਲੱਖਾਂ ਨੇ ਉੱਥੇ ਜੁਆਇਨ ਕੀਤਾ ਹੈ, ਲੱਖਾਂ ਨੇ ਜਿਹੜਾ ਮਿਲੀਅਨਸ ਨੇ ਰਾਦਰ ਉਹ ਸਾਰੇ ਦੇ ਵਿੱਚ ਪਾਰਟਿਸਿਪੇਟ ਕਰਕੇ ਦੱਸਿਆ। ਤੇ ਇਹ ਉਹਨਾਂ ਦੇ ਮੂੰਹ ਤੇ ਚਪੇੜ ਵੀ ਹੈ ਜਿਹੜੇ ਕਹਿੰਦੇ ਨੇ ਜੀ ਇਹ 2.5 ਟੋਟਰੂ ਖਾਲਿਸਤਾਨੀ, ਇੱਥੇ ਸਾਨੂੰ ਕਹਿਣਗੇ ਜੀ ਇੱਥੇ ਨਾਰੇ ਮਾਰਨ ਦਾ ਕੀ ਫਾਇਦਾ, ਉੱਥੇ ਜਾਓ। ਉੱਥੇ ਜਿਹੜੀ ਇੰਪਲਸ ਸੀ ਫਰਮ ਦਾ ਬਿਗਨਿੰਗ ਟੂ ਦਾ ਐਂਡ ਉਹ ਅਸੀਂ ਦੇਖ ਸਕਦੇ ਹਾਂ ਕਿ ਭਾਈ ਇਹ ਇੱਕ ਬਾਰ-ਬਾਰ ਜਿਵੇਂ ਯੂਥ ਵੱਲੋਂ ਇੱਕ ਕਲੈਰੀਅਨ ਕਾਲ ਜਿਹਨੂੰ ਕਿਹਾ ਜਾਂਦਾ ਹੈ ਕਿ ਭਾਈ ਉਹਨਾਂ ਨੇ ਸਿੰਘਨਾਦ ਵਜਾਇਆ ਕਿ ਭਾਈ ਕੌਮ ਨੂੰ ਪ੍ਰੋਗਰਾਮ ਦਿਓ, ਸਾਨੂੰ ਦੱਸੋ ਅਸੀਂ ਕਿੱਥੇ ਆ ਕੇ ਖਲੋਈਏ ਔਰ ਕੌਮ ਦੀ ਆਜ਼ਾਦੀ ਦੀ ਗੱਲ, ਕੌਮ ਨੂੰ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਜਿਹੜਾ ਪ੍ਰੋਗਰਾਮ ਦਿੱਤਾ ਜਾਏ। ਸੋ ਉਹਦੀ ਗੱਲ ਅਸੀਂ ਵੇਰਵੇ ਵਿੱਚ ਕਰਾਂਗੇ। ਔਰ ਜਿਵੇਂ ਵੀਰ ਜਤਿੰਦਰ ਸਿੰਘ ਹੋਰਾਂ ਨੇ ਕਿਹਾ, ਅਸੀਂ ਸਮਝਦੇ ਹਾਂ ਕਿ ਇਹਦੇ ਬਾਵਜੂਦ ਕਿ ਅਸੀਂ ਪਹਿਲੇ ਦਿਨ ਤੋਂ ਹੀ ਜ਼ਾਹਰ ਹੈ ਜਦੋਂ ਤੁਸੀਂ ਇੱਕ ਆਈਡੀਅਲ ਦੇ ਉੱਤੇ ਬੇਸਡ ਕੋਈ ਅਖਬਾਰ ਚਲਾਉਂਦੇ ਹੋ ਜਾਂ ਟੀਵੀ ਤਾਂ ਬਹੁਤ ਵੱਡਾ ਖਰਚੇ ਦਾ ਵਾਲੀ ਥਾਂ ਹੈ। ਔਰ ਅਸੀਂ ਇਹ ਫੈਸਲਾ ਜਿਹੜਾ ਸ਼ੁਰੂ ਤੋਂ ਲਿਆ ਵੀ ਕੋਈ ਮੰਤਰੀ ਜੰਤਰੀ ਤੰਤਰੀ ਕੋਈ ਹੋਰ ਸੁਪਰਸਟੀਸ਼ਨ ਫੈਲਾਉਣ ਵਾਲਾ, ਕੋਈ ਨਸ਼ੇ, ਕੋਈ ਨਾਈਆਂ ਦਾ ਕੰਮ ਕਰਨ ਵਾਲੇ ਬਿਊਟੀ ਪਾਰਲਰ ਤੇ ਦੂਜੇ ਇਹਨਾਂ ਦੀ ਕੋਈ ਜਿਹੜੀ ਐਡ ਨਹੀਂ ਲੈਣੀ ਹੈ। ਤੇ ਲੈ ਦੇ ਕੇ ਗੁਰਦੁਆਰਾ ਸਾਹਿਬਾਨ ਦੇ ਪ੍ਰੋਗਰਾਮ ਵੱਜ ਜਾਂਦੇ ਨੇ, ਉਹ ਵੀ ਪਿਛਲੇ 2-2.5 ਸਾਲ ਤੋਂ ਕੋਵਿਡ ਦੇ ਚਲਦਿਆਂ ਨਾ ਇਕੱਠ ਹੋਏ, ਉਹ ਤਾਂ ਖੁਦ ਫਾਈਨੈਂਸ਼ੀਅਲ ਕਰੰਚ ਚੋਂ ਕਈਆਂ ਦੇ ਜਿਹੜੇ ਕਮਜ਼ੋਰ ਨੇ ਗੁਰਦੁਆਰੇ ਉਹਨਾਂ ਦੀਆਂ ਤਾਂ ਕਿਸ਼ਤਾਂ ਪੂਰੀਆਂ ਕਰਨੀਆਂ ਵੀ ਔਖੀਆਂ ਰਹੀਆਂ। ਸੋ ਉਸ ਸਭ ਦੇ ਚਲਦਿਆਂ ਵੀ ਸਾਨੂੰ ਮਾਣ ਹੈ ਆਪਣੇ ਵੀਰ ਜਤਿੰਦਰ ਸਿੰਘ ਵਰਗੇ ਨੌਜਵਾਨਾਂ ਤੇ ਜਿਨ੍ਹਾਂ ਨੇ ਸਪਾਂਸਰਸ਼ਿਪ ਦੇ ਪ੍ਰੋਗਰਾਮ ਰਾਹੀਂ ਸਾਨੂੰ ਆਪਣੇ ਪੈਰਾਂ ਤੇ ਖੜੇ ਰੱਖਿਆ। ਔਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਜਦੋਂ ਅਸੀਂ ਹੁਣ ਇਸ ਦਾਇਰੇ ਨੂੰ ਐਕਸਪੈਂਡ ਕੀਤਾ ਹੈ ਜਾਂ ਕਰ ਰਹੇ ਹਾਂ ਉੱਥੇ ਵੀ ਔਰ ਦੂਸਰੀਆਂ ਥਾਵਾਂ ਤੇ ਵੀ ਉਨਾ ਹੀ ਖਰਚਿਆਂ ਦਾ ਕੰਮ ਵੀ ਵਧਿਆ ਹੋਇਆ। ਸੋ ਅਸੀਂ ਇਹ ਤਵੱਕੋ ਵੀ ਕਰਾਂਗੇ ਕਿ ਭਾਈ ਤੁਸੀਂ ਵੋਲੰਟੈਰੀਲੀ ਜਿਹੜਾ ਉਹ ਸਾਡੇ ਨਾਲ ਸੰਪਰਕ ਕਰੋ। ਔਰ TV 84 ਜਿਹੜਾ ਇਸ ਵੇਲੇ ਹੁਣ ਸਿਰਫ ਇੱਕ ਮੁਲਕ ਤੱਕ ਨਹੀਂ ਜਾਂ ਇੱਕ ਖਿੱਤੇ ਤੱਕ ਹੀ ਨਹੀਂ, ਗਲੋਬਲੀ TV 84 ਦੀ ਪਛਾਣ ਬਣੀ ਹੈ। ਔਰ ਪੰਜਾਬ ਦੀਆਂ ਚੋਣਾਂ ਵੇਲੇ ਵੀ ਔਰ ਇਸ ਪੀਰੀਅਡ 'ਚ ਦੀਪ ਸਿੱਧੂ ਦੇ ਅਕਾਲ ਚਲਾਣੇ ਤੋਂ ਲੈ ਕੇ ਅਖੀਰਲੇ ਫੰਕਸ਼ਨ ਤੱਕ ਸਾਡੀ ਟੀਮ ਪੰਜਾਬ ਦੀ ਹੋਏ ਦਿੱਲੀ ਦੀ ਹੋਏ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਔਰ ਮੈਂ ਬੇਸ਼ੱਕ ਮੇਰਾ ਤਾਂ ਜੀ ਕਰਦਾ ਹੁੰਦਾ ਵੀ ਹਰ ਇੱਕ ਦਾ ਨਾਂ ਲੈ ਕੇ ਉਹਨੂੰ ਮੈਂ ਪੈਟ ਕਰਾਂ, ਪਰ ਅਸੀਂ ਕਈ ਗੱਲਾਂ ਦਾ ਧਿਆਨ ਵੀ ਰੱਖਦੇ ਹਾਂ। ਸੋ ਸਮੁੱਚੀ ਟੀਮ ਦਾ ਔਰ ਉਹਦੇ 'ਚ ਖਾਸ ਤੌਰ ਤੇ ਕੈਮਰਾਮੈਨ ਵੀ, ਕੈਮਰਾ ਪਰਸਨ ਨਾਲ, ਕਿਉਂਕਿ ਇੱਕ ਜਦੋਂ ਇੰਟਰਵਿਊ ਕਰ ਰਿਹਾ ਹੁੰਦਾ ਜਿਹੜਾ ਵਿਜ਼ੀਬਲ ਨਹੀਂ ਹੁੰਦਾ ਉਹ ਕੈਮਰੇ ਵਾਲਾ, ਉਹ ਵੀ ਉਹਦਾ ਜ਼ਿਆਦਾ ਫੋਕਸ ਹੁੰਦਾ ਹੈ। ਫਿਰ ਜਦੋਂ ਉਸ ਨੂੰ ਐਡੀਟਿੰਗ 'ਚੋਂ ਗੁਜ਼ਾਰਿਆ ਜਾਂਦਾ ਹੈ ਔਰ ਐਡੀਟਰਸ ਦਾ ਆਪਣਾ ਰੋਲ ਹੁੰਦਾ ਹੈ, ਫਿਰ ਉਸ ਨੂੰ ਜਿਹੜਾ ਸੋਸ਼ਲ ਮੀਡੀਆ ਔਰ ਦੂਸਰੇ ਤੇ ਪੁੱਟ ਕਰਨ ਦੇ ਲਈ ਉਸ ਦੀਆਂ ਕਲਿੱਪਸ ਜਾਂ ਦੂਜਾ। ਸੋ ਇਹ ਇੱਕ ਜਦੋਂ ਤੁਸੀਂ ਇਸ ਸਾਰੇ ਕੰਮ ਨੂੰ ਦੇਖਦੇ ਔਰ ਮੈਨੂੰ ਖੁਸ਼ੀ ਹੈ ਕਿ ਸਾਨੂੰ ਅਮਰੀਕਾ ਕੈਨੇਡਾ 'ਚ ਵੀ ਜਿਹੜੇ ਨੇ ਵੀਰਾਂ ਭੈਣਾਂ ਨੇ ਕਾਲ ਕਰਕੇ ਸਾਡੀ ਪੰਜਾਬ ਦੀ ਟੀਮ, ਦਿੱਲੀ ਦੀ ਟੀਮ ਦੀ ਤਾਰੀਫ ਕੀਤੀ। ਔਰ ਇੱਕ ਪ੍ਰਮੁੱਖ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਕਹਿ ਰਹੇ ਸੀ ਕਿ ਜੀ ਜੇ ਭਗਵੰਤ ਮਾਨ ਨੂੰ ਕਨਫਰੰਟ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਔਰ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮੁੱਦਾ, ਜ਼ਾਹਰ ਹੈ ਕਿ ਵੀ ਇਹ TV 84 ਦੇ ਜਿਹੜੇ ਗਰਾਊਂਡ ਦੇ ਉੱਤੇ ਜਰਨਲਿਸਟ ਨੇ ਉਹਨਾਂ ਨੇ ਵੀ ਰਿਮਾਰਕੇਬਲ ਕੰਮ ਕੀਤਾ। ਔਰ ਇਸੇ ਤਰ੍ਹਾਂ ਅਮਰਗੜ੍ਹ ਹਲਕੇ 'ਚ ਜਾ ਕੇ ਵੀ ਔਰ ਦੀਪ ਸਿੱਧੂ ਦੇ ਨਾਲ ਵੀ 1-to-1 ਜਿਹੜੇ ਇੰਟਰਵਿਊ ਨੇ ਉਹਨਾਂ ਨੂੰ ਜਿਹੜਾ ਕਾਫੀ ਪਜ਼ੀਰਾਈ ਮਿਲੀ। ਸੋ ਅਸੀਂ ਵੀਰ ਜਤਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੰਤਮ ਅਰਦਾਸ ਕੋਈ ਐਂਡ ਨਹੀਂ ਹੁੰਦਾ ਕਿਸੇ ਦੇ ਜ਼ਿੰਦਗੀ ਦੇ ਮਿਸ਼ਨ ਦਾ। ਇਹ ਤਾਂ ਦੁਨਿਆਵੀ ਸਫ਼ਰ ਦਾ ਤਾਂ ਅੰਤ ਹੁੰਦਾ, ਜ਼ਾਹਰ ਹੈ, ਕਿਉਂਕਿ ਜਦੋਂ ਬੰਦਾ ਦੁਨੀਆ ਤੋਂ ਚਲਾ ਜਾਂਦਾ ਹੈ ਉਸ ਤੋਂ ਬਾਅਦ ਹਰ ਮਜ਼ਹਬ ਦਾ ਆਪਣਾ ਤੌਰ ਤਰੀਕਾ ਹੈ ਕਿ ਡੈਡ ਬਾਡੀ ਨੂੰ ਸਪੁਰਦੇ ਆਬ ਕਰਨਾ ਹੈ, ਸਪੁਰਦੇ ਖਾਕ ਕਰਨਾ ਹੈ ਕਿ ਸਪੁਰਦੇ ਆਤਿਸ਼ ਕਰਨਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਕੁਝ ਜਿਹੜੀਆਂ ਪਰੰਪਰਾਵਾਂ ਨੇ ਮਜ਼ਹਬੀ ਜਿਨ੍ਹਾਂ ਦੇ ਵਿੱਚ ਜੂਡਿਜ਼ਮ ਵੀ ਹੈ, ਕ੍ਰਿਸਚੀਅਨਿਟੀ ਵੀ ਹੈ, ਇਸਲਾਮ ਵੀ ਹੈ, ਉਸ ਸਪੁਰਦੇ ਖਾਕ ਕਰਦੇ ਨੇ, ਜ਼ਮੀਨ ਦੇ ਵਿੱਚ ਜਿਹੜਾ ਉਸ ਨੂੰ ਦਫਨ ਕੀਤਾ ਜਾਂਦਾ ਹੈ।
ਔਰ ਉਸ ਤੋਂ ਹੀ ਜਦੋਂ ਬਹੁਤ ਵਾਰੇ ਕਿਹਾ ਜਾਂਦਾ ਹੈ ਕਿ ਭਾਈ ਅਸੀਂ ਖਾਕ 'ਚੋਂ ਆਏ ਔਰ ਖਾਕ 'ਚ ਵਾਪਸ ਚਲੇ ਗਏ, ਇੱਕ ਉਹ ਸਫ਼ਰ ਹੈ। ਔਰ ਕੁਝ ਪਰੰਪਰਾਵਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਹਿੰਦੂ ਪਰੰਪਰਾ ਵੀ ਰਹੀ ਔਰ ਹੋਰ ਵੀ ਨੇ ਜਿਹੜੇ ਕਿ ਉਸ ਨੂੰ ਸਪੁਰਦੇ ਆਬ ਪਾਣੀ ਦੇ ਹਵਾਲੇ ਹਾਲਾਂ ਇਸ ਨੂੰ ਹੁਣ ਇੱਕ ਐਨਵਾਇਰਨਮੈਂਟਲ ਹੈਜ਼ਰਡ ਮੰਨਿਆ ਜਾਂਦਾ ਹੈ ਔਰ ਜ਼ਾਹਰ ਹੈ ਕਿ ਕੋਈ ਹੈਲਥੀ ਪ੍ਰੈਕਟਿਸ ਨਹੀਂ ਹੈ, ਲੇਕਿਨ ਇਹ ਹਿੰਦੂ ਫੇਥ ਦੇ ਵਿੱਚ ਰਿਹਾ ਹੈ ਕਿ ਵੀ ਜਿਹੜੇ ਗੰਗਾ ਜਮਨਾ ਵਰਗੇ ਦਰਿਆ ਪਵਿੱਤਰ ਨੇ, ਜਿੱਥੇ ਜਿਉਂਦੇ ਜੀ ਉਹਨਾਂ ਨੂੰ ਉਹਦੇ 'ਚ ਨਹਾ ਕੇ ਆਪਣੇ ਪਾਪ ਧੋਂਦੇ ਨੇ, ਕਿ ਭਾਈ ਮਰਨ ਵੇਲੇ ਵੀ ਉਸ ਦੇ ਹਵਾਲੇ ਹੋਈਏ। ਹਾਲਾਂ ਕੁਝ ਸਰਕਮਸਟਾਂਸਿਸ ਤੁਹਾਡਾ ਕੰਟਰੋਲ ਨਹੀਂ ਹੁੰਦਾ, ਕਿਉਂਕਿ ਜਿਵੇਂ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਤਸੀਹੇ ਦੇ ਕੇ ਫਾਈਨਲੀ ਉਹਨਾਂ ਦੇ ਪਵਿੱਤਰ ਸਰੀਰ ਨੂੰ ਦਰਿਆ ਰਾਵੀ ਦੇ ਵਿੱਚ, ਜਿਸ ਨੂੰ ਸਾਡੇ ਓਲਡ ਹਿਸਟੋਰੀਅਨਸ ਨੇ ਕਿਹਾ ਕਿ ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ, ਇਹ ਉਸ ਦੇ ਨਾਲ ਜੁੜਦਾ। ਔਰ ਸਪੁਰਦੇ ਆਤਿਸ਼ ਅਗਨੀ ਭੇਟ, ਜਿਸ ਨੂੰ ਅਸੀਂ ਸੰਸਕਾਰ ਲਫ਼ਜ਼ ਕਹਿੰਦੇ ਹਾਂ, ਜ਼ਾਹਰ ਹੈ ਕਿ ਇਹ ਪਹਿਲਾ ਪਾਰਟ ਜਿਹਦੇ ਨਾਲ ਮਜ਼ਹਬੀ ਲਾਈਨ ਵੀ ਹੈ, ਕਿਉਂਕਿ ਬੁੱਧ ਧਰਮ ਦੇ ਵਿੱਚ ਵੀ ਕ੍ਰੀਮੇਟ ਕੀਤਾ ਜਾਂਦਾ ਹੈ, ਹਿੰਦੂ ਧਰਮ ਵੀ ਇਸ ਦੇ ਵਿੱਚ ਹੀ ਰੱਖਦਾ ਯਕੀਨ। ਔਰ ਮੇਰਾ ਖਿਆਲ ਹੈ ਵੀ ਇਹ ਜਿਹੜੇ ਨੇ ਹੁਣ ਈਵਨ ਅਮਰੀਕਾ ਔਰ ਵੈਸਟਰਨ ਮੁਲਕਾਂ ਦੇ ਵਿੱਚ ਵੀ ਜਿਹੜੇ ਇੱਕ ਸਟੇਜ ਤੇ ਹੁਣ ਤੁਸੀਂ ਇੱਥੇ ਦੇਖੋਗੇ ਕਿ ਕ੍ਰੇਮੇਟੋਰੀਅਮ ਬਹੁਤ ਬਣਦੇ ਨੇ, ਕਿਉਂਕਿ ਹੁਣ ਇੱਥੋਂ ਦੀ ਆਬਾਦੀ ਦਾ ਇੱਕ ਹਿੱਸਾ ਵੀ ਜਿਹੜੇ ਬੇਸ਼ੱਕ ਮਜ਼ਹਬੀ ਤੌਰ ਤੇ ਉਹਨਾਂ ਦੇ ਲਈ ਦਫਨਾਣਾ ਹੀ ਹੁੰਦਾ ਪਰ ਉਹ ਕ੍ਰੀਮੇਸ਼ਨ ਪ੍ਰੈਫਰ ਕਰਦੇ ਨੇ। ਇਸ ਤੋਂ ਇਲਾਵਾ ਫਿਰ ਅਸੀਂ ਪਾਰਸੀਆਂ ਦਾ ਦੇਖਦੇ ਹਾਂ, ਉਹ ਇੱਕ ਵੱਡਾ ਚਬੂਤਰਾ ਬਣਾ ਕੇ ਉਸ ਦੇ ਉੱਤੇ ਡੈੱਡ ਬਾਡੀ ਰੱਖਦੇ ਨੇ, ਕਿਉਂਕਿ ਉਹਨਾਂ ਦਾ ਹੈ ਕਿ ਭਾਈ ਜਿਹੜਾ ਬੰਦਾ ਜਿਉਂਦੇ ਜੀ ਵੀ ਕਿਸੇ ਦੇ ਕੰਮ ਆਇਆ ਜਾਂ ਨਹੀਂ ਆਇਆ, ਪਰ ਮਰਨ ਵੇਲੇ ਉਸ ਦਾ ਮਾਸ ਘੱਟੋ ਘੱਟ ਪੰਛੀਆਂ ਔਰ ਦੂਸਰਿਆਂ ਦੀ ਖੁਰਾਕ ਬਣੇ। ਸੋ ਉਹ ਜਿਵੇਂ ਬੰਬੇ ਦੇ ਵਿੱਚ ਜਿੱਥੇ ਵੱਡੀ ਗਿਣਤੀ 'ਚ ਜ਼ੋਰੈਸਟਰੀਅਨ ਨੇ ਉਵੇਂ ਕਰਦੇ ਨੇ। ਮੇਰਾ ਇਹ ਯਤਨ ਹੁੰਦਾ ਹੈ ਕਿ ਬੇਸ਼ੱਕ ਮੈਂ ਇਸ਼ੂ ਫੋਕਸਡ ਅਲਟੀਮੇਟਲੀ ਆਉਣਾ ਹੁੰਦਾ ਕਿ ਕਈ ਵਾਰ ਕੁਝ ਜਨਰਲ ਜਿਹੜੀ ਜਾਣਕਾਰੀ ਸਾਡੇ ਕੋਲ ਹੈ ਉਹ ਅਸੀਂ ਸਾਂਝੀ ਵੀ ਕਰਨਾ ਚਾਹੁੰਦੇ ਹੁੰਦੇ। ਸੋ ਗੁਰੂ ਸਾਹਿਬਾਨ ਨੇ ਤਾਂ ਅਲਟੀਮੇਟਲੀ ਜਿਹੜੀ ਮਨੁੱਖ ਦੀ ਕਾਰਗੁਜ਼ਾਰੀ ਹੈ ਉਸ ਨੂੰ ਉਹਦੇ ਜੀਵਨ ਦੇ ਨਾਲ ਹੀ ਜੋੜ ਕੇ ਕਿਹਾ ਕਿ ਭਾਈ ਇਹ ਗੱਲ ਤੁਹਾਡੀ ਅਲਟੀਮੇਟਲੀ ਜਦੋਂ ਓਏਲੇ ਜਾ ਰਹੇ ਓਏਲੇ ਗਾਡੇ ਤੇਰੀ ਗੱਤ ਦੋਹੂ ਨਾ ਪਾਈ, ਕਿ ਇਹ ਕਬੀਰ ਸਾਹਿਬ ਦਾ ਕਿ ਭਾਈ ਇੱਕ ਪਾਸੇ ਅਸੀਂ ਬੁੱਤ ਪ੍ਰਸਤੀ ਦੀ ਗੱਲ ਕਰਦੇ ਹਾਂ, ਇੱਕ ਪਾਸੇ ਅਸੀਂ ਜਿਹੜਾ ਉਹ ਮਜ਼ਹਬੀ ਡਿਸਿਪਲਿਨ ਇਸਲਾਮ ਜਿਹਦੇ ਥੱਲੇ ਜਿਹੜਾ ਕਾਬੇ ਵੱਲ ਮੂੰਹ ਕਰਕੇ ਨਮਾਜ਼ ਪੜ੍ਹਨ ਦੀ ਗੱਲ ਹੈ, ਔਰ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ ਕਿਸੇ ਦਾ ਜੀਵਨ ਦੀ ਕਾਰਗੁਜ਼ਾਰੀ ਹੈ ਉਹ ਤੁਹਾਡੇ ਜੀਵਨ 'ਚ ਤੁਸੀਂ ਕੀ ਕੀਤਾ ਹੈ ਉਹਦੇ ਨਾਲ ਜੁੜੀ ਹੋਈ ਹੈ। ਕਿਸੇ ਦੇ ਸਾੜਨ ਜਾਂ ਦਫਨਾਨ ਓਇਲੇ ਜਾ ਰਹੇ ਓਇਲੇ ਗਾਡੇ ਤੇਰੀ ਗੱਤ ਦੋਹੂ ਨਾ ਪਾਈ, ਇਹਦੇ ਨਾਲ ਰੱਬ ਦੀ ਕੁਰਬਤ ਨਹੀਂ ਮਿਲਦੀ। ਔਰ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਅਲਟੀਮੇਟਲੀ ਰੱਬ ਹੀ ਜੱਜ ਹੈ, ਅਸੀਂ ਕੀ ਠੀਕ ਕੀਤਾ ਹੈ ਕੀ ਗਲਤ ਕੀਤਾ ਹੈ ਉਸ ਦਾ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਸੀਂ ਜਿਹੜੇ ਸ਼ੌਕ 'ਚੋਂ ਪਰਿਵਾਰ ਨਿਕਲਦਾ ਹੈ, ਔਰ ਜਿਵੇਂ ਦੀਪ ਸਿੱਧੂ ਦੇ ਮਾਮਲੇ 'ਚ ਅਸੀਂ ਸਿੱਖ ਨੇਸ਼ਨ ਦੇ ਸ਼ੌਕ ਦੀ ਗੱਲ ਕਰਦੇ ਹਾਂ, ਸੋ ਉਸ ਦੇ ਵਿੱਚ ਜਿਹੜੀਆਂ ਅੰਤਮ ਰਸਮਾਂ ਹਰ ਮਜ਼ਹਬ ਨੇ ਬਣਾਈਆਂ ਨੇ ਉਹ ਤੁਹਾਨੂੰ ਮਦਦ ਕਰਦੀਆਂ ਕਿ ਤੁਸੀਂ ਆਪਣੇ ਆਪ ਦੇ ਨਾਲ ਜਿਹੜਾ ਇਸ ਹਕੀਕਤ ਨੂੰ ਕਬੂਲ ਸਕੋ ਕਿ ਜਿਹੜਾ ਕੱਲ ਤੱਕ ਤੁਹਾਡੇ ਨਾਲ ਸੀ ਬਾਬਾ ਬੋਲਤੇ ਤੇ ਕਹਾਂਗੇ, ਕਿ ਉਹ ਤੁਹਾਨੂੰ ਇਹ ਗੱਲ ਦੀ ਯਕੀਨ ਦਹਾਨੀ ਹੁੰਦੀ ਹੈ ਜਦੋਂ ਤੁਸੀਂ ਸੰਸਕਾਰ ਕਰ ਲੈਂਦੇ ਹੋ, ਉਸ ਦੇ ਫੁੱਲ ਚੁਗ ਲੈਂਦੇ ਹੋ ਔਰ ਅੰਤਮ ਅਰਦਾਸ ਹੋ ਜਾਂਦੀ ਹੈ ਕਿ ਭਾਈ ਉਹ ਹੁਣ ਸਾਡਾ ਹਿੱਸਾ ਨਹੀਂ ਹੈ। ਇਹ ਇੱਕ ਤੁਹਾਡੀ ਆਪਣੀ ਹੀਲਿੰਗ ਦੇ ਲਈ ਵੀ ਇੰਪੋਰਟੈਂਟ ਹੁੰਦਾ ਔਰ ਹਰ ਮਜ਼ਹਬ ਦੀਆਂ ਜੋ ਵੀ ਰਸਮਾਂ ਰਵਾਇਤਾਂ ਨੇ ਉਹਨਾਂ ਦੇ ਆਪਣੇ ਵਿਸ਼ਵਾਸ ਨੇ, ਉਹਨਾਂ ਦਾ ਸਾਨੂੰ ਸਤਿਕਾਰ ਕਰਨਾ ਬਣਦਾ। ਹਾਲਾਂ ਬਹੁਤ ਵਾਰ ਜਿਹੜਾ ਬ੍ਰਾਹਮਣਵਾਦ ਜਾਂ ਦੂਸਰੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਬ੍ਰਾਹਮਣ ਨੇ ਸਰਾਧ ਦੇ ਨਾਲ ਜੋੜ ਕੇ, ਪਿੰਡ ਭਰਾਣ ਦੇ ਨਾਂ ਨਾਲ ਜੋੜ ਕੇ, ਦੁਸਹਿਰੇ ਨਾਲ ਜੋੜ ਕੇ, ਦਾਨ ਔਰ ਦੂਜੇ ਤੀਜੇ ਕਈ ਕੁਝ ਬਣਾਇਆ ਸੀ, ਉਸ ਨੂੰ ਗੁਰੂ ਸਾਹਿਬ ਨੇ ਨਕਾਰਿਆ। ਔਰ ਉਸ 'ਚ ਅਸੀਂ ਬਹੁਤ ਸਾਰਾ ਦੇਖਦੇ ਹਾਂ ਜਿਹਦੇ 'ਚ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਭਾਈ ਅਲਟੀਮੇਟਲੀ ਜੋ ਤੁਸੀਂ ਕੀਤਾ ਉਸ ਦਾ ਫਲ ਤੁਹਾਡੇ ਕੀਤੇ ਨਾਲ ਜੁੜਿਆ ਹੋਇਆ ਕਿ ਤੁਸੀਂ ਜ਼ਿੰਦਗੀ ਕਿਵੇਂ ਗੁਜ਼ਾਰੀ ਹੈ। ਹਾਂ, ਇੱਕ ਪਾਰਟ ਜਦੋਂ ਬੰਦਾ ਤੁਰ ਜਾਂਦਾ ਹੈ
ਉਸ ਬਾਰੇ ਲੋਕਾਈ ਕਿਵੇਂ ਦੇਖਦੀ ਹੈ, ਲੋਕ ਕਿਵੇਂ ਸੋਚਦੇ ਨੇ, ਲੋਕ ਕੀ ਕਹਿੰਦੇ ਨੇ, ਉਸ ਨੂੰ ਵੀ ਕਈ ਵਾਰ ਇਹ ਵੀ ਹੁੰਦਾ ਹੈ ਵੀ ਤੁਹਾਡੀ ਭਾਵੇਂ ਸਾਰੀ ਜ਼ਿੰਦਗੀ ਬਹੁਤ ਚੰਗੇ ਅਮਲਾਂ ਦੀ ਹੋਏ, ਲੇਕਿਨ ਆ ਕੋਵਿਡ ਦੇ ਦੌਰਾਨ ਅਸੀਂ ਦੇਖਿਆ ਕਿ ਲੱਖਾਂ ਉਹ ਲੋਕ ਜਿਨ੍ਹਾਂ ਨੂੰ ਕਫਨ ਨਸੀਬ ਨਹੀਂ ਹੋਇਆ, ਨੇੜੇ ਦੇ ਪਰਿਵਾਰ ਵਾਲਿਆਂ ਨੂੰ ਵੀ ਨਹੀਂ ਸੀ ਕਿ ਉਹ ਨੇੜੇ ਜਾ ਸਕਦੇ, ਔਰ ਉਹਨਾਂ ਨੂੰ ਜਿਹੜੀ ਹੈ ਉਹ ਇੱਕ ਗ੍ਰੇਸਫੁਲ ਬਰੀਅਲ ਜਾਂ ਗ੍ਰੇਸਫੁਲ ਡਿਪਾਰਚਰ ਵੀ ਨਹੀਂ ਮਿਲੀ। ਤੇ ਇੱਕ ਉਹ ਵੀ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਭਾਵੇਂ ਉਹਨਾਂ ਨੂੰ ਤੰਗ ਜਿਹੜਾ ਹਾਲਾਤ ਚੋਂ ਗੁਜ਼ਾਰਿਆ ਗਿਆ, ਉਹਨਾਂ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਹੋਈਆਂ, ਉਹਨਾਂ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਦਾ ਅਖੀਰ ਜਿਹੜਾ ਉਹ ਇੰਨਾ ਕੁ ਉਹ ਸੁਰਖਰੂ ਹੋਏ ਅਖੀਰ ਦੇ ਵੇਲੇ ਕਿ ਉਹਨਾਂ ਦੀ ਜਿਹੜੀ ਹੈ ਵਡਿਆਈ ਔਰ ਉਹਨਾਂ ਦੀ ਸੋਭਾ ਔਰ ਉਹਨਾਂ ਦਾ ਗੁਣ ਗਾਇਨ ਚਾਰੇ ਪਾਸੇ ਹੋਇਆ। ਸੋ ਇਸ ਨੂੰ ਹੀ ਮੈਂ ਇਹ ਸਮਝਦਾ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜੀ ਵਡਿਆਈ ਹੈ, ਕਰਤੇ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ, ਕਿ ਇਹ ਰੱਬ ਦੇ ਕੋਲ ਹੈ। ਇਹ ਜ਼ਰੂਰੀ ਨਹੀਂ ਹੈ ਕਿ ਹਰ ਚੰਗਾ ਕੰਮ ਕਰਨ ਵਾਲੇ ਨੂੰ ਹਮੇਸ਼ਾ ਆਪਣੇ ਜੀਵਨ ਕਾਲ ਦੇ ਵਿੱਚ ਹੀ ਵਡਿਆਈ ਮਿਲਦੀ ਹੈ, ਕਈਆਂ ਨੂੰ ਜੀਵਨ ਕਾਲ 'ਚ ਵੀ ਮਿਲਦੀ ਹੈ, ਤੁਰਨ ਤੋਂ ਬਾਅਦ ਵੀ ਮਿਲਦੀ ਹੈ। ਲੇਕਿਨ ਕੁਝ ਜਿਹੜੇ ਉਹ ਲੋਕ ਜਿਨ੍ਹਾਂ ਨੂੰ ਸ਼ੱਕ ਦੇ ਦਾਇਰੇ 'ਚ ਲਿਆ ਕੇ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਕਹਿਰ ਢਾਇਆ ਜਾਂਦਾ ਹੈ ਜ਼ਿਹਨੀ ਤੌਰ ਦੇ ਉੱਤੇ, ਉਹ ਉਹਨਾਂ ਦਾ ਅਖੀਰਲਾ ਸਫ਼ਰ ਇਸ ਕਦਰ ਹੋ ਨਿਬੜਦਾ ਹੈ ਕਿ ਉਹ ਇੱਕ ਉਸ ਚੋਂ ਸੁਰਖ ਰੂਹ, ਸੁਰਖ ਅਸੀਂ ਲਾਲ ਨੂੰ ਕਹਿੰਦੇ ਹਾਂ, ਰੂਹ ਮੂੰਹ ਨੂੰ ਕਹਿੰਦੇ ਹਾਂ, ਕਿ ਉਹ ਦਮਕਦੇ ਚਿਹਰਿਆਂ ਦੇ ਨਾਲ ਉਹ ਸੁਰਖ ਰੂਹ ਹੋ ਕੇ ਰੱਬ ਦੀ ਦਰਗਾਹ 'ਚ ਜਾਂਦੇ ਨੇ। ਔਰ ਉਹਨਾਂ ਦੀ ਜ਼ਿੰਦਗੀ ਇੱਕ ਪਾਸੇ ਉਹ ਨੇ ਜਿਨ੍ਹਾਂ ਦੇ ਅੰਦਰ ਰੱਬ ਦੀ ਬੰਦਗੀ, ਰੱਬ ਦਾ ਪਿਆਰ ਜੁੜਿਆ ਹੋਇਆ, ਤੇ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੇ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਕਿ ਜਿਨ੍ਹਾਂ ਨੇ ਰੱਬ ਦੀ ਬੰਦਗੀ, ਰੱਬ ਦੀ ਇਬਾਦਤ ਮਸ਼ੱਕਤ ਕੀਤੀ। ਇਹ ਵੀ ਇੱਕ ਮਸ਼ੱਕਤ ਹੈ, ਇੱਕ ਵੈਸੇ ਅਸੀਂ ਮਿਹਨਤ ਮਸ਼ੱਕਤ ਫਿਜ਼ੀਕਲ ਲੇਬਰ ਨੂੰ ਕਹਿੰਦੇ ਹਾਂ, ਪਰ ਇਹ ਘੱਟ ਮਸ਼ੱਕਤ ਨਹੀਂ ਹੈ, ਰਾਦਰ ਇਹ ਬਹੁਤ ਔਖੀ ਮਸ਼ੱਕਤ ਹੈ। ਸਰੀਰਕ ਮਸ਼ੱਕਤ ਛੋਟੀ ਹੈ, ਇਹ ਤਾਂ ਤੁਸੀਂ ਸਾਰੇ ਪਾਸਿਓਂ ਆਪਣੇ ਆਪ ਨੂੰ ਕੱਟ ਆਫ ਕਰਕੇ ਇੱਕ ਥਾਂ ਦੇ ਨਾਲ ਜੁੜਨਾ, ਹੋਰ ਸਭ ਨੂੰ ਭੁਲਾ ਦੇਣਾ। ਮਾਇਆ ਰਾਣੀ ਭੁੱਲਣ ਥੋੜੀ ਦਿੰਦੀ ਹੈ, ਉਹ ਤਾਂ ਜਿਹੜੀ ਆ ਠੁਮਕਦੀ ਨਾਲ ਤੁਰੀ ਫਿਰਦੀ ਹੈ। ਸੋ ਇਹ ਜਿਹੜਾ ਜਿਨੀ ਨਾਮ ਤੇ ਆਇਆ ਔਰ ਜਿਨ੍ਹਾਂ ਨੇ ਉਸ ਸਭ ਦੇ ਬਾਵਜੂਦ ਮਸ਼ੱਕਤ ਕਰਕੇ ਉਸ ਯਾਦ ਨੂੰ, ਉਹਦੀ ਯਾਦ ਦੇ ਵਿੱਚ ਜੁੜੇ, ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਉਹ ਤਾਂ ਉਜਲ ਹੋਏ ਸੁਰਖਰੂ, ਉਜਲ ਮੁਖ ਸੁਰਖਰੂ ਹੈ, ਕੀਤੀ ਛੁੱਟੀ ਨਾਲ, ਕਿ ਉਹਨਾਂ ਦੀ ਕੰਪਨੀ, ਉਹਨਾਂ ਦੇ ਸਾਥ, ਉਹਨਾਂ ਦੀ ਸੰਗਤ ਦੇ ਨਾਲ ਹੋਰ ਕਿੰਨਿਆਂ ਦਾ ਪਾਰ ਉਤਾਰਾ ਹੋਇਆ। ਸੋ ਇੱਕ ਤਾਂ ਇਹ ਰੂਹਾਨੀ ਦੁਨੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਜਿਹੜਾ ਆਪਣਾ ਜੀਵਨ ਵੀ ਸਫਲ ਕੀਤਾ, ਔਰ ਕਿੰਨੇ ਜਿਹੜੇ ਨੇ ਉਹਨਾਂ ਦੇ ਨਾਲ ਹੋਰ ਤੁਰੇ, ਔਰ ਉਹਨਾਂ ਨੂੰ ਤੇ ਫਿਰ ਅਸੀਂ ਉਸ ਰੁਤਬੇ ਤੇ ਲੈ ਕੇ ਜਾਂਦੇ ਹਾਂ ਰੂਹਾਨੀਅਤ ਦੀ ਦੁਨੀਆ 'ਚ ਕਿ ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਕਿ ਭਾਈ ਉਹ ਜੀਵਨ ਮਰਨ 'ਚ ਨਹੀਂ ਨੇ, ਕਿਉਂਕਿ ਦੁਨਿਆਵੀ ਤੌਰ ਤੇ ਅਸੀਂ ਮੰਨਦੇ ਹਾਂ ਕਿ ਭਾਈ ਇਹ ਜੀਵਨ ਮਰਨ ਦਾ ਚੱਕਰ ਅਲਟੀਮੇਟਲੀ ਜਦੋਂ ਇਹ ਕੱਟਿਆ ਜਾਂਦੀ ਹੈ ਇਹ ਫਾਈ, ਤੇ ਰੱਬ ਦੀ ਦਰਗਾਹ ਮਿਲਦੀ ਹੈ। ਇਹਦੇ ਬਾਵਜੂਦ ਕਲੈਕਟਿਵ ਜਿਹੜੀ ਪ੍ਰੇਅਰ ਹੈ, ਅਰਦਾਸ ਹੈ, ਜਦੋਂ ਅਸੀਂ ਅੰਤਮ ਅਰਦਾਸ ਦੀ ਹੁਣ ਗੱਲ ਕਰ ਰਹੇ ਹਾਂ, ਕਿਉਂਕਿ ਦੀਪ ਸਿੱਧੂ ਦੇ ਸੰਸਕਾਰ ਦੇ ਮੌਕੇ ਫਿਰ ਉਹਨਾਂ ਦੇ ਜਦੋਂ ਫੁੱਲ ਚੁਗੇ ਗਏ ਔਰ ਅੰਤਮ ਅਰਦਾਸ ਦੇ ਮੌਕੇ, ਕਿਉਂਕਿ ਮੈਨੂੰ ਲੱਗਦਾ ਹੈ ਕਿ ਫੁੱਲ ਚੁਗਣ ਤੋਂ ਬਾਅਦ ਜਿਹੜਾ ਜਲ ਪ੍ਰਵਾਹ ਦੀ ਰਸਮ ਹੈ, ਹੋ ਸਕਦਾ ਫੈਮਿਲੀ ਨੇ ਪ੍ਰਾਈਵੇਟਲੀ ਕੀਤੀ ਹੋਏ, ਕਿਉਂਕਿ ਉਹਦੀ ਕਿਤੇ ਕਵਰੇਜ ਜਾਂ ਕੋਈ ਦੇਖਣ 'ਚ ਨਹੀਂ ਆਇਆ, ਲੇਕਿਨ ਕਈ ਮਾਮਲਿਆਂ 'ਚ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਕਲੈਕਟਿਵ ਗੈਦਰਿੰਗ ਹੁੰਦੀ ਹੈ। ਤੇ ਅੰਤਮ ਅਰਦਾਸ ਦਾ ਮਤਲਬ ਇਹ ਹੈ ਕਿ ਜਿੱਥੇ ਤੁਸੀਂ ਇਹ ਮੰਨ ਕੇ ਤੁਰਦੇ ਹੈ ਕਿ ਜਿਹੜੇ ਵੀ ਕਿਸੇ ਮਨੁੱਖ ਨੇ ਜ਼ਿੰਦਗੀ ਦੇ ਵਿੱਚ ਜੋ ਕੀਤਾ ਹੈ, ਜੇ ਉਹਦੇ 'ਚ ਕੋਈ ਕਮੀ ਪੇਸ਼ੀ ਵੀ ਜੀਵਨ ਦੇ ਵਿੱਚ ਰਹਿ ਜਾਂਦੀ ਹੈ, ਤੇ ਜਦੋਂ ਰਲ ਕੇ ਅਰਦਾਸ ਕਰਦੇ ਨੇ, ਅਰਦਾਸ ਤਾਂ ਅਸੀਂ ਇਹੀ ਮੰਗਦੇ ਹਾਂ ਨਾ ਕਿ ਹੇ ਅਕਾਲ ਪੁਰਖ, ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਇਹ ਸਟੈਂਡਰਡ ਵਰਡ ਹੁੰਦੇ ਨੇ। ਹਾਲਾਂਕਿ ਇਸ ਦੇ ਵਿੱਚ ਜ਼ਾਹਰ ਹੈ ਜਿਹੜੇ ਪਰ ਜਵਾਨੀ 'ਚ ਤੁਰ ਜਾਂਦੇ ਨੇ, ਜਿਹੜੇ ਬੁਢਾਪੇ 'ਚ, ਹਰ ਇੱਕ ਦੇ ਲਈ ਇਹੀ ਅਰਦਾਸ ਹੁੰਦੀ ਹੈ, ਕਿਉਂਕਿ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਜ਼ਿੰਦਗੀ ਦੇ ਅੰਦਰ ਰਹਿੰਦੇ ਹਾਂ ਅਸੀਂ ਜਿਹੜਾ ਉਹ ਕੀ ਕੀਤਾ, ਕਿਹੜਾ ਰੱਬ ਨੂੰ ਪ੍ਰਵਾਨ ਸੀ, ਕਿਹੜਾ ਨਹੀਂ, ਪਰ ਅਸੀਂ ਇਹੀ ਕਹਿੰਦੇ ਹਾਂ, ਇਹ ਕਲੈਕਟਿਵ ਫॉरगिवनेस ਮੰਗੀ ਜਾਂਦੀ ਹੈ ਵਿਛੜੀ ਰੂਹ ਦੇ ਲਈ
कि हे वाहिगुरू ਨੂੰ अपने चरणों ਦੇ ਵਿੱਚ ਥਾਂ ਦਿਓ। और ये ਜਿਹੜਾ ਵਿਛੋੜਾ है सब तो ज़्यादा ਜਿਹੜਾ ਸੱਲ है ਜ਼ਖਮ है ਵਿਛੋੜੇ ਦਾ, ਉਹ ਤਾਂ ਇਮੀਡੀਏਟ ਫੈਮਿਲੀ ਜਿਨ੍ਹਾਂ ਨੇ ਸਫਰ ਕਰਨਾ ਹੁੰਦਾ ਉਹਨਾਂ ਦੇ ਵਿੱਚ ਮਾਂ ਪਿਓ ਭਰਾ ਭੈਣਾਂ ਪਤਨੀ ਬੱਚੇ ਬੱਚੀਆਂ और फिर हमदर्द दोस्त। हुण ये तां दुनियावी पार्ट है। हुण जिस शख्सियत ने लगभग 2-2.5 साल के पीरीयड च इस कदर लोकां दे दिलां च अपनी थां बनाई कि फतेहगढ़ साहब दा इकट्ठ लखां दे विच, और कला उस मुकाम ते नहीं जे 18-18 मील तक जाम लगे हुए ने, और फिर तुसी उस स्पिरिट दे विच कुछ ऐसे भी नौजवान देखण चाहे जिहड़े पैदल ही तुर रहे ने, ये हत्थ दे विच केसरी निशान फड़े हुए ने, और जिस डिसिपलिन दे विच बहुत वारे हुंदा है मैनूं ये ठीक है जदों असीं आउटपुट देखते हैं कि भाई जिहड़ियां एक्सपैक्टेशनस हुंदियां ने कि इस गैदरिंग चों की निकलेगा, की कढ़िया जा सकता है, की कढ़िया जा सकता सी, एक वक्री डिबेट है। उस तो हो सकता है ਜਿਹੜੀਆਂ ਨੇ ਉਹ ਰਿਜ਼ਰਵੇਸ਼ਨਸ ਵੀ ਹੋਣ, ਕੁਝ ਸਾਡੀਆਂ ਵੀ ਰਿਜ਼ਰਵੇਸ਼ਨਸ ਨੇ, ਪਰ ਪਹਿਲਾਂ ਤਾਂ ਮੈਂ ਉਹ ਐਪਰੀਸ਼ੀਏਟੇਬਲ ਪਾਰਟ ਜਿਹੜਾ ਇੱਕ ਪਾਸੇ ਜਿਸ ਸਪਿਰਿਟ ਦੇ ਨਾਲ ਲੋਕ ਆਏ, ਚਾਰ ਚਫੇਰਿਓਂ ਦੁਨੀਆ ਭਰ ਚੋਂ ਰਿਪਰੈਜ਼ੈਂਟੇਟਿਵ ਗੈਦਰਿੰਗ ਵੀ ਸੀ, ਲੇਕਿਨ ਪੰਜਾਬ ਦੀ ਧਰਤੀ ਨਹੀਂ ਲਾਗਲੇ ਸੂਬਿਆਂ ਤੋਂ ਵੀ ਇਹ ਆਪਣੇ ਆਪ ਦੇ ਵਿੱਚ ਜਿਹੜੇ ਲੋਕ ਬਹੁਤ ਵਾਰ ਜਦੋਂ ਅਸੀਂ ਵੀ ਕੁਝ ਪੰਜਾਬ ਦੇ ਹਾਲਾਤ ਤੇ ਗੱਲ ਕਰਦੇ ਹਾਂ ਕਈ ਵਾਰ ਨਿਰਾਸ਼ਤਾ ਦੇਖਦੇ कि भाई उत्थे कित्थे गई आवाज़, कोई रिहा ही नहीं है, कोई बोलन वाला नहीं है, ये सारे गदार और ये सारे रेंटा सिख इन्हां दे भंगड़े ही नज़र आ रहे हैं सानू, बाकी कित्थे ने। पर ये मौके पर दूसरे पासे हमेशा जिहड़ा भी सदकी सिख है उहदा फेथ भी है कि भाई ये धरती गुरुआं दी धरती है, गुरु साहबान ने उस धरती ते इन्नी कमाई की हुई है भी सिक्खी दीयां जड़ां पताल च लगियां होईयां ने, ये किते नहीं जांदे। और ये झलकारा वक्तन बा वक्तन असी पंजाब च जे 80s दे दौर की गल ना भी करिए, वो तो जिन्हां ने लेट 70s देखिया पिंडां वालियां दा पीरीयड, पोस्ट 84 अगला दहाई जिहड़ी कौम की ब्रेवरी जूझना जिहड़े जो किरदार उत्थे सामने आए, पर जे अज दी जनरेशन के हवाले नाल ईवन असी इस पीरीयड दे विच ही देखिए 2010 तो बाद पिछले दहाके दे विच ही सो पहला जलवा कि उस धरती ते किवें सिक्खी दी कमाई और खालसाई और कौमी कर खालिस्तान दी तांग जाउदा वो 2002 च देखण च आया सी, जदों बलवंत सिंह राजोआणा जिन्हां ने भाई दिलावर सिंह दे नाल मिल के उस वेले दे बुच्चड़ मुख मंत्री बेअंते नूं सज़ा याफ्ता कीता सी, उन्हां नूं मौत दी सज़ा ब्लैक वारंट 2 बार कढ़ दित्ते गए, और कौम जिहड़ी है वो खलो गई कि बई असी जिहड़ा इस योधे नूं फांसी नहीं देण देनी है। और उस पीरीयड च असी TV 84 अजे उसकी शुरुआत ही हुई सी, असी 2012 की गल कर रहे हैं कि उस दौर च जिवें फिर सारा पंजाब केसरी रंग च रंगिया गया, लखां लोकां दे जिहड़े जज्बात सी, ब्लैक वारंट भी वापस होए, दिल्ली गवर्नमेंट भी घबराई, उन्हां नूं लग्गिया कि भाई ये एक नूं फांसी देण दा मतलब होएगा खालिस्तान दी तामीर, क्योंकि इस कदर जिहड़ा है वो जोशो खरोश जिहड़ा है वो देखण च आया। और वो पहला सी हुकूमत एजेंसियां दे अंदर घबराहट का भी कारण कि भी असी तो समझते सी कि असी एक जनरेशन मार दी है, एक नशियां दे हवाले कर दी है। ये फिर उन्होंने अगेन जिन्हों टेस्टिंग द वाटर्स उन्होंने 2015 दे विच जो गुरु ग्रंथ साहब की बेअदबी दी घटनावां बुरजवार सिंह वाड़ा बरगाड़ी बैबल कला जो कुछ गोली कांड के भाई गोलियां नाल चुप करा दईए, बादलों की सरकार सुमेध सैनी, फिर असी दूसरा झलकारा कि उस सारे जदों एक पासे गोलियां वराइयां गई और सिंह शहीद जख्मी ने और कॉल दी जाती है कि भाई हुण सरबत खालसा डिसाइड करेगा कि जे साडे इष्ट की बेअदबी इस हद तक हो रही है भी असी की करना। फिर असी देखते हैं कि चब्बे के मुकाम ते लखां सिख आप मुहारे चार चफेरे उही झंडे हत्थां च ने, उही स्पिरिट नज़र आ रही है। और एक बार फिर एजेंसियां नूं ये नज़र आया कि भाई नहीं साडी असी जो समझते हैं इवें नहीं है। फिर असी 2015 फिर उसे ही सरबत खालसा चों बेशक जो असी कल दे विच पीरीयड दे विच देखिया
ਕਿ ਭਾਈ ਅਲਟੀਮੇਟਲੀ ਪੋਲੀਟੀਕਲ ਮੈਸੇਜ ਤਾਂ ਜੋ ਲੋਕਾਂ ਨੇ ਤਾਂ ਦਿੱਤਾ, ਜਿਹੜੇ ਲੋਕ ਗੈਦਰ ਹੁੰਦੇ ਨੇ, ਪਰ ਉਸ ਚੋਂ ਕੋਈ ਚੈਨਲਾਈਜ਼ ਹੋਣਾ, ਤੁਹਾਡੀ ਹੋਣੀ ਵੱਲ ਕਦਮ ਪੁੱਟੇ ਜਾਣੇ, ਉਹੀ 2012 ਚ ਵੀ ਉਸ ਕਿਸਮ ਦੀ ਉਪਰਾਮਤਾ ਇੱਕ ਨਜ਼ਰ ਆਈ ਸੀ ਆਪਣੇ ਕਿਸਮ ਦੀ। 2015 ਚੋਂ ਬੇਸ਼ੱਕ ਸਰਬੱਤ ਖਾਲਸਾ ਚੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਜਥੇਦਾਰੀ ਜਿਹੜੀ ਹੈ ਉਹ ਸਥਾਪਿਤ ਹੁੰਦੀ ਹੈ, ਵਰਲਡ ਸਿੱਖ ਪਾਰਲੀਮੈਂਟ ਦਾ ਕਾਨਸੈਪਟ ਨਿਕਲਦਾ ਹੈ, ਪਰ ਉਸ ਸਾਰੇ ਚੋਂ ਇਮੀਡੀਏਟ ਜਿਹੜੀ ਕੋਈ ਪੋਲੀਟੀਕਲ ਪ੍ਰੋਗਰਾਮਿੰਗ ਹੈ ਜਾਂ ਕੋਈ ਅਗਵਾਈ ਹੈ ਉਹ ਅੱਗੇ ਨਹੀਂ ਤੁਰੀ। ਉਹਦੇ ਚੋਂ ਮੋਰਚਾ ਜ਼ਰੂਰ ਨਿਕਲਿਆ, ਜਿਹੜਾ ਫਿਰ ਅਸੀਂ ਦੇਖਦੇ ਹਾਂ ਕਿ 2016 ਦੇ ਵਿੱਚ ਬਰਗਾੜੀ ਮੋਰਚਾ ਜਿਹੜਾ 8-9 ਮਹੀਨੇ ਚੱਲਦਾ, ਜਿਹਦੇ 'ਚ ਅਗੇਨ 2015 ਤੋਂ ਬਾਅਦ ਉਸ ਬਰਗਾੜੀ ਮੋਰਚੇ 'ਚ ਜਿਸ ਕਿਸਮ ਦੀ ਪਾਰਟਿਸਿਪੇਸ਼ਨ, ਔਰ ਦੂਸਰਾ ਔਰ ਇੱਕ ਸਟੇਜ ਤੇ ਜਦੋਂ ਕਿ ਲੰਬੀ ਔਰ ਪਟਿਆਲੇ 'ਚ ਦੋਨੋਂ ਨੇ ਆਪਣੇ ਆਪਣੇ ਜਿਹੜੇ ਨੇ ਉਹ ਗੈਦਰਿੰਗਸ ਰੱਖੀਆਂ ਸੀ, ਬਾਦਲ ਕਿਆਂ ਨੇ ਵੀ ਔਰ ਅਮਰਿੰਦਰ ਨੇ ਵੀ, ਲੇਕਿਨ ਅਸੀਂ ਉਸ ਦੌਰ ਦੇ ਵਿੱਚ ਦੇਖਦੇ ਹਾਂ ਉਦੋਂ ਜਿਹੜਾ ਉਹ ਚੋਣਾਂ ਹੋ ਚੁੱਕੀਆਂ ਸੀ ਔਰ ਅਮਰਿੰਦਰ ਜਿਹੜਾ ਉਸ ਨੂੰ ਇਹ ਲੱਗਦਾ ਸੀ ਕਿ ਭਾਈ ਮੇਰਾ, ਔਰ ਦੋਨੋਂ ਰਲੇ ਹੋਏ ਸੀ ਬਾਦਲ ਵੀ ਔਰ ਅਮਰਿੰਦਰ ਵੀ, ਲੇਕਿਨ ਜਿਵੇਂ ਜਿੰਨੀ ਵੱਡਾ ਜਿਹੜਾ ਉਹ ਗੈਦਰਿੰਗ ਉਸ ਤੇ ਹੋਈ ਬਰਗਾੜੀ ਮਾਰਚ ਦੇ ਉੱਤੇ, ਔਰ ਉਹਦੇ ਚੋਂ ਵੀ ਅਸੀਂ ਕੋਈ ਉਹਦਾ ਪੋਲੀਟੀਕਲ ਐਡਵਾਂਟੇਜ ਨਹੀਂ ਕੱਢ ਸਕੇ। ਬੇਸ਼ੱਕ ਅਸੀਂ ਜਿਵੇਂ ਕੱਲ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਇਹ ਫੈਮਿਲੀ ਦਾ ਜਿਹੜਾ ਇਨਫਲੂਐਂਸ ਹੁੰਦਾ ਹੈ, ਜ਼ਾਹਰ ਹੈ ਅੰਤਾ ਅਮਰਦਾਸ ਦੀਪ ਸਿੱਧੂ ਦੀ ਹੈ। ਦੀਪ ਸਿੱਧੂ ਆਪਣੇ ਭਰਾਵਾਂ, ਆਪਣੀ ਮਦਰ ਔਰ ਦੂਸਰੇ ਉਹਨਾਂ ਦੀ ਇਹ ਸਾਰੇ 'ਚ ਸੇ ਹੈ, ਪਰ ਫਿਰ ਵੀ ਸਾਨੂੰ ਸੀ ਕਿ ਭਾਈ ਜੇ ਤਾਂ ਇੰਡੀਵਿਜੂਅਲ ਫੰਕਸ਼ਨ ਤਾਂ ਕੋਈ ਵੀ ਕਿਤੇ ਕਰ ਲੈਂਦਾ ਕਿ ਇਹ ਦੀਪ ਸਿੱਧੂ ਜਿਹੜਾ ਹੈ ਇਹ ਕੌਮ ਦੀ ਆਵਾਜ਼ ਬਣਿਆ, ਉਸ ਦੇ ਵਿੱਚ ਕੌਮ ਦੇ ਜਜ਼ਬੇ ਭਾਵ ਨੇ, ਔਰ ਇਸ ਸਾਰੇ ਨੂੰ ਜਿਹੜਾ ਇਸ ਚੋਂ ਔਰ ਜ਼ਾਹਰ ਹੈ ਵੀ ਏਜੰਸੀਆਂ ਦੀ ਨਜ਼ਰ ਵੀ ਲੱਗੀ ਹੋਈ ਸੀ ਇਸ ਪਾਸੇ, ਅੱਖ ਉਹਨਾਂ ਦੀ ਸੀ ਕਿ ਭਾਈ ਇਹਦੇ ਚੋਂ ਕੀ ਨਿਕਲਦਾ। ਜ਼ਾਹਰ ਹੈ ਸੰਗਤ ਨੇ ਇੱਕ ਵਾਰ ਫੇਰ ਸਾਬਤ ਕੀਤਾ, ਔਰ ਖਾਸ ਤੌਰ ਤੇ ਯੂਥ ਨੇ। ਪਿਛਲੀਆਂ ਸਾਰੀਆਂ ਇਵੈਂਟਸ ਵੇਲੇ ਵੀ ਜਿਹੜਾ ਫੋਰਫਰੰਟ ਤੇ ਸੀ ਉਹ ਯੂਥ ਸੀ, ਹਾਲਾਂ ਸਮੁੱਚੇ ਪਰਿਵਾਰਾਂ ਦੀ ਸ਼ਮੂਲੀਅਤ ਵੀ ਸੀ, ਔਰ ਕੱਲ ਵੀ ਅਸੀਂ ਜੋ ਨਜ਼ਾਰੇ ਦੇਖੇ ਉਹਨਾਂ ਦੇ ਵਿੱਚ ਬੱਚੇ, ਬੱਚੀਆਂ ਔਰ ਹਰ ਫਿਰਕਾ, ਹਰ ਤਬਕਾ, ਹਰ ਗਰੁੱਪ ਜੋ ਵੀ ਜਦੋਂ ਲੋਕ ਐਨਾਲਾਈਜ਼ ਕਰਦੇ ਨੇ ਉਹਨਾਂ ਨੂੰ ਜਿਸ ਵੀ ਫਰੇਮ 'ਚ ਦੇਖੋ ਹਰ ਇੱਕ ਦੀ ਸ਼ਮੂਲੀਅਤ ਸੀ। ਔਰ ਉਸ ਪੱਖੋਂ ਦੂਸਰਾ ਪਾਰਟ ਮੈਂ ਦੇਖਦਾ ਹਾਂ ਕਿ ਜਦੋਂ ਬਹੁਤ ਵਾਰ ਲੋਕ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਜੀ ਖਾਲਿਸਤਾਨ ਕਿਵੇਂ ਸੰਭਾਲਿਆ ਜਾਏਗਾ, ਕੀ ਹੋਏਗਾ ਇੱਕ ਅੱਧੀ ਕਿਸੇ ਘਟਨਾ ਨੂੰ ਲੈ ਕੇ, ਮੈਂ ਦੇਖਦਾ ਲੱਖਾਂ ਲੋਕਾਂ ਦਾ ਇਕੱਠ ਹੋਣਾ, ਕੋਈ ਅਣਸੁਖਾਵੀਂ ਘਟਨਾ ਨਾ ਹੋਣਾ, ਹਰ ਚੀਜ਼ ਕੰਟਰੋਲ, ਕਿੱਥੋਂ ਲੱਖਾਂ ਲੋਕਾਂ ਨੂੰ ਲੰਗਰ ਉਹਨਾਂ ਦਾ, ਦੂਸਰੇ ਜਦੋਂ ਅਸੀਂ ਦੇਖਦੇ ਹਾਂ ਤੁਹਾਡੇ ਨਾਲ ਬੀਬੀਆਂ ਬੱਚੇ ਦੂਜੇ ਨੇ, ਮਤਲਬ ਇਹ ਆਸ਼ਸ਼ ਕਰਨ ਵਾਲੀ ਗੱਲ ਹੈ। ਦੂਸਰੇ ਇਸ ਨੂੰ ਐਪਰੀਸ਼ੀਏਟ ਕਰਦੇ ਨੇ ਔਰ ਤੁਹਾਨੂੰ ਸਾਰੀ ਗੈਦਰਿੰਗ 'ਚ ਕਿਤੇ ਕੋਈ ਚਲਾਊਪਣਾ, ਕੋਈ ਲੇਜ਼ੀਪੁਣਾ ਨਜ਼ਰ ਨਹੀਂ ਆਉਂਦਾ। ਉਹੀ ਅਲਰਟਨੈਸ, ਉਹੀ ਜੋਸ਼, ਉਹੀ ਉਤਸ਼ਾਹ। ਔਰ ਬੇਸ਼ੱਕ ਸਟੇਜ ਦੇ ਉੱਤੇ ਕੰਟਰੋਲ ਸੀ, ਸੋ ਜ਼ਾਹਰ ਹੈ ਕਿ ਵੀ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਹੈ ਔਰ ਉਸ ਸਾਰੇ ਦੇ ਚੱਲਦੇ ਆ ਉਹਨਾਂ ਨੇ, ਮੈਨੂੰ ਹੈਰਾਨੀ ਵੀ ਹੋਈ ਵੀ ਲੱਖਾਂ ਲੋਕ ਇਕੱਠੇ ਨੇ, ਤੁਹਾਡਾ ਮਾਈਕ ਸਿਸਟਮ ਇਸ ਕਿਸਮ ਦਾ ਹੈ, ਇੱਕ ਬੰਦਾ ਇੱਕ ਲੱਗਾ ਹੋਇਆ, ਉਹ ਕਦੇ ਉਹਦਾ ਡੰਡਾ ਉੱਤੇ ਹੋ ਜਾਂਦਾ ਕਦੇ ਥੱਲੇ ਹੋ ਜਾਂਦਾ ਕਿ ਵੀ ਤੁਸੀਂ ਕਰੋੜਾਂ ਅਰਬਾਂ ਦੇ ਬਜਟ ਵਾਲੇ ਤੁਹਾਡੇ ਕੋਲ ਤੁਸੀਂ ਬਾਡੀਜ਼ ਹੋ ਔਰ ਤੁਸੀਂ ਕਿਉਂ ਨਹੀਂ, ਅੱਜ ਕੱਲ ਤਾਂ 10 ਮੀਲ ਤੋਂ ਤੁਹਾਡੀ ਆਵਾਜ਼ ਕੈਚ ਕਰਨ ਵਾਲੇ ਮਾਈਕ ਨੇ ਕਿ ਵੀ ਤੁਸੀਂ ਕਰੋ, ਪਰ ਇਹ ਸਾਡੀਆਂ ਫੇਲਿਅਰਸ ਹੁੰਦੀਆਂ ਨੇ। ਮੈਂ ਉੱਥੇ ਦੀ ਗੱਲ ਤਾਂ ਕੱਲ ਮੈਂ ਨੋਟ ਕੀਤੀ, ਜਦੋਂ ਸਿਮਰਨਜੀਤ ਸਿੰਘ ਮਾਨ ਐਡਰੈਸ ਕਰ ਰਹੇ ਨੇ ਸਾਊਂਡ ਸਿਸਟਮ ਗੜਬੜ ਹੋ ਰਿਹਾ ਹੈ, ਆਡੀਓ ਕਿਤੇ ਹੈ, ਦੂਜਾ ਕਿਤੇ, ਸੋ ਇਹ ਇੱਕ ਇਹਦੇ 'ਚ ਕੋਈ ਲੇਕਿਨ ਆਮ ਸੰਗਤ ਦਾ ਜਿਹੜਾ ਦਬਾਅ ਸੀ ਉਸ ਦਾ ਹੀ ਨਤੀਜਾ ਸੀ ਕਿ ਬੇਸ਼ੱਕ ਪਹਿਲਾਂ ਸ਼ਾਇਦ ਇਹ ਕਿਹਾ ਜਾ ਰਿਹਾ ਸੀ ਕਿ ਕੋਈ ਸਪੀਚ ਨਹੀਂ ਹੋਏਗੀ, ਕੋਈ ਕੁਝ ਨਹੀਂ ਹੋਏਗਾ, ਲੇਕਿਨ ਉਹ ਬੋਲੇ ਵੀ ਔਰ ਉਹਦੇ 'ਚ ਕੀਰਤਨ ਜ਼ਾਹਰ ਹੈ, ਕੀਰਤਨ ਦਾ ਇੱਕ ਆਪਣਾ ਹੁੰਦਾ, ਉਹ ਜ਼ਰੂਰੀ ਹੁੰਦਾ। ਔਰ ਦੋ ਢਾਡੀ ਜਥੇ ਵੀ ਜਿਨ੍ਹਾਂ ਨੇ ਦਬਵੀਂ ਆਵਾਜ਼ ਦੇ ਵਿੱਚ ਹੀ, ਨਹੀਂ ਤਾਂ ਢਾਡੀਆਂ ਦੇ ਕੋਲ ਤਾਂ ਸਿੱਧੀ ਗੱਲ ਕਹਿਣ ਦਾ ਅੰਦਾਜ਼ ਵੀ ਹੁੰਦਾ, ਪਰ ਜਿਸ ਕਿਸਮ ਦੀਆਂ ਡਾਇਰੈਕਸ਼ਨ ਸੀ ਉਹਨਾਂ ਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਔਰ ਬਹੁਤ ਵੱਡਾ ਉਤਸ਼ਾਹ ਜਦੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਦਾ ਮੈਸੇਜ ਭਾਈ ਬਲਜੀਤ ਸਿੰਘ ਖਾਲਸਾ, ਹਾਲਾਂਕਿ ਉਸ ਮੈਸੇਜ ਨੂੰ ਉਹਨਾਂ ਦੇ ਬਾਪੂ ਜੀ ਬਾਪੂ ਗੁਰਚਰਨ ਸਿੰਘ ਲੈ ਕੇ ਆਏ, ਪਰ ਕਿਉਂਕਿ ਲਿਮਟਿਡ ਲੋਕ ਜਿਹੜੇ ਨੇ ਉਹ ਕੋਈ ਸਟੇਜ ਤੇ ਸੀ, ਕੋਈ ਥੱਲੇ ਸੀ, ਕੋਈ ਕਿਵੇਂ ਸੀ, ਲੇਕਿਨ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ 2015 'ਚ ਵੀ ਜਦੋਂ ਜਥੇਦਾਰ ਹਵਾਰਾ ਨੂੰ ਜਥੇਦਾਰ ਐਲਾਨਿਆ ਗਿਆ ਸਰਬੱਤ ਖਾਲਸਾ, ਜਿਹੜਾ ਜੋਸ਼
ਉਦੋਂ ਦੇਖਣ ਚ ਆਇਆ। ਇਵੇਂ ਹੀ ਜਦੋਂ ਜਥੇਦਾਰ ਹਵਾਰਾ ਦਾ ਮੈਸੇਜ ਪੜਿਆ ਜਾਂਦਾ ਹੈ, ਔਰ 2015 ਦੀ ਸਟੇਜ ਤੋਂ ਤਾਂ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਹੀ ਨਹੀਂ ਸੀ ਬੋਲਣ ਦਿੱਤਾ ਗਿਆ ਜਾਂ ਉਹਨਾਂ ਨੂੰ ਵਕਤ ਨਹੀਂ ਸੀ ਦਿੱਤਾ ਗਿਆ। ਲੇਕਿਨ ਇਸ ਐਡਰੈਸ 'ਚ ਸਰ ਮਾਨ ਜਿਨ੍ਹਾਂ ਨੇ, ਔਰ ਜ਼ਾਹਰ ਹੈ ਕਿ ਦੀਪ ਸਿੱਧੂ ਦੇ ਨਾਲ ਜੁੜੇ ਹੋਏ ਉਹਨਾਂ ਦੇ ਲਾਸਟ ਡੇ, ਔਰ ਉਹਨਾਂ ਨੇ ਉਹ ਸਾਰੇ ਦਾ ਆਪਣੇ ਜਜ਼ਬਾਤੀ ਪ੍ਰਗਟਾਵਾ ਵੀ ਕੀਤਾ। ਔਰ ਫਿਰ ਜਿਹੜੀ ਸ੍ਰੀ ਸਾਹਿਬ ਮਾਨ ਸਾਹਿਬ ਦੇ ਕੋਲ ਸੀ, ਉਹਨਾਂ ਨੇ ਕਿਹਾ ਵੀ ਇਹ ਸਾਡੇ ਵਡੇਰਿਆਂ ਨੇ ਜਦੋਂ ਕਿ ਖਾਲਸਾ ਰਾਜ ਦੇ ਵੇਲੇ ਇੰਡਸ ਟੱਪ ਕੇ ਪਾਰ ਦੀਆਂ ਜਿਹੜਾ ਉਸ ਇਲਾਕੇ ਨੂੰ ਫਤਹ ਕੀਤਾ ਪਿਸ਼ਾਵਰ, ਔਰ ਦੂਸਰਾ ਉਦੋਂ ਇਹੀ ਸ੍ਰੀ ਸਾਹਿਬ ਸੀ ਉਹਨਾਂ ਦੇ ਕੋਲ, ਕਿਉਂਕਿ ਇਹ ਪਾਕਿਸਤਾਨ ਦੇ ਵਿੱਚ ਮਾਨਾਵਾੜਾ ਵੱਡਾ ਪਿੰਡ ਹੈ ਜਿੱਥੇ ਇਹਨਾਂ ਦੀ ਜਿਹੜੀ ਹੈ ਜ਼ਮੀਨ ਜਾਇਦਾਦ ਵੀ ਰਹੀ, ਕਿਉਂਕਿ ਸਰਕਾਰੇ ਖਾਲਸਾ ਦੇ ਵਿੱਚ ਉਹਨਾਂ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਦਾ ਪੂਰਾ ਯੋਗਦਾਨ ਸੀ। ਸੋ ਉਹਨਾਂ ਨੇ ਕਿਹਾ ਕਿ ਵੀ ਈਵਨ ਇਹੀ ਸ੍ਰੀ ਸਾਹਿਬ ਦੀਪ ਸਿੱਧੂ ਨੇ ਵੀ ਫੜੀ ਜਦੋਂ ਉਹਨੇ ਇੱਕ ਹੱਥ 'ਚ ਝਾੜੂ ਫੜਿਆ ਸੀ ਔਰ ਕਹਿੰਦਾ ਵੀ ਮੈਂ ਉਹਨੂੰ ਫੜਾਈ। ਸੋ ਕੁਝ ਚੀਜ਼ਾਂ ਦਾ ਸਿੰਬੋਲਿਜ਼ਮ ਹੈ। ਔਰ ਜਿਵੇਂ ਮਾਨ ਸਾਹਿਬ ਨੂੰ ਵੀ ਉਸ ਕਰਾਊਡ ਦੇ ਵਿੱਚ ਜਿਹੜਾ ਸੰਗਤ ਵੱਲੋਂ ਜਿਵੇਂ ਜਕਾਰਿਆਂ ਦੇ ਨਾਲ ਔਰ ਦੂਸਰਾ ਰਿਹਾ, ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਦੇ ਬਾਵਜੂਦ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਵੀ ਇਹ ਜੇ ਉਸ ਆਵਾਜ਼ ਨੂੰ ਕੰਟਰੋਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਏਗੀ, ਉਹ ਕਿਤੇ ਨਾ ਕਿਤੇ ਆਪ ਮੁਹਾਰਾ ਵਹਿਣ ਜਿਹੜਾ ਉਹ ਦੇਖਣ ਚਾਹੁੰਦਾ ਹੈ। ਔਰ ਜਿਵੇਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਹ ਸਾਰੇ ਜਥੇਬੰਦੀਆਂ ਗੁਰਦੁਆਰਿਆਂ ਨੇ ਇਹ ਜਿਹੜਾ ਉਹ ਨਿਰਣਾ ਲਿਆ ਸੀ, ਔਰ ਉੱਥੋਂ ਵੀ ਅਨਾਉਂਸ ਕੀਤਾ ਗਿਆ ਕਿ ਦੀਪ ਸਿੱਧੂ ਨੂੰ ਕੌਮੀ ਯੋਧੇ ਦੇ ਖਿਤਾਬ ਦੇ ਨਾਲ ਨਵਾਜਿਆ ਗਿਆ। ਔਰ ਈਵਨ ਜਿਨ੍ਹਾਂ ਦੇ ਫਿਰ ਮੈਸੇਜ ਵੀ ਪੜ੍ਹੇ ਗਏ, ਉਹਨਾਂ ਦੇ ਵਿੱਚ ਈਵਨ ਮੁਸਲਿਮ ਫੈਡਰੇਸ਼ਨ ਪੰਜਾਬ ਬ੍ਰਾਂਚ ਉਹਨਾਂ ਵੱਲੋਂ ਵੀ ਜਿਹੜਾ ਮੈਸੇਜ ਸੀ। ਸੋ ਕੁੱਲ ਮਿਲਾ ਕੇ ਜਿਹੜਾ ਪੀਸਫੁਲੀ ਹਰ ਚੀਜ਼ ਹੋਈ, ਇਸ ਗੱਲ ਦਾ ਜ਼ਰੂਰ ਕਿਤੇ ਨਾ ਕਿਤੇ ਇਹ ਹੈ ਦਬੂਆਂ। ਬੇਸ਼ੱਕ ਕੋਈ ਵੀ ਕਹਿਣ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਉਹ ਫਿਰ ਬੇਲੋੜਾ ਕ੍ਰਿਟਿਸਿਜ਼ਮ ਹੋ ਜਾਂਦਾ, ਪਰ ਅਸੀਂ ਸਮਝਦੇ ਹਾਂ ਵੀ ਕਈ ਵਾਰ ਕੁਝ ਮੌਕਿਆਂ ਨੂੰ ਇਹ ਨਹੀਂ ਹੈ ਕਿ ਵੀ ਤੁਸੀਂ ਉੱਥੇ ਕੋਈ ਜਿਹੜੀ ਆ ਉਹ ਚਾਰਟਰਡ ਪਲਾਨ ਦੇਣੀ ਹੁੰਦੀ ਹੈ ਵੀ ਅਸੀਂ ਇਹ ਕਰਾਂਗੇ, ਪਰ ਇਹਦੇ ਚੋਂ ਇਹਨਾਂ ਗੈਦਰਿੰਗਸ ਨੂੰ ਜੇ ਅਸੀਂ ਕਿਸੇ ਡਾਇਰੈਕਸ਼ਨ ਦੇ ਲਈ ਇਸਤੇਮਾਲ ਕਰ ਸਕੀਏ ਕੋਈ ਠੋਸ, ਕਿਉਂਕਿ ਦੇਖੋ ਜਜ਼ਬਾਤ ਦੀ ਉਮਰ ਵੱਡੀ ਨਹੀਂ ਹੁੰਦੀ। ਇਸ ਵਾਰ ਜਿਹੜਾ ਪ੍ਰਗਟਾਵਾ ਤਾਂ ਹੋਇਆ ਕਿਉਂਕਿ ਅਲਟੀਮੇਟਲੀ ਦੀਪ ਸਿੱਧੂ ਦੇ ਨਾਲ ਮੁਹੱਬਤ ਉਸ ਥਾਟ ਦੀ ਹੈ ਜਿਹੜਾ ਕੇਸਰੀ ਨਿਸ਼ਾਨ ਰਿਪਰੈਜ਼ੈਂਟ ਕਰਦਾ ਹੈ, ਜਿਹੜਾ ਕੇਸਰੀ ਨਿਸ਼ਾਨ ਲਾਲ ਕਿਲੇ ਦੇ ਉੱਤੇ ਝੂਲਦਾ ਹੈ। ਔਰ ਮੈਂ ਸਮਝਦਾ ਹਾਂ ਕਿ ਵੀ ਇਸ ਤੋਂ ਜ਼ਰੂਰ ਕਿਤੇ ਨਾ ਕਿਤੇ ਹੁਣ ਸੋਸ਼ਲ ਮੀਡੀਆ ਤੇ ਕੁਝ ਗੱਲਾਂ ਨੈਗੇਟਿਵ ਵੀ ਆ ਰਹੀਆਂ ਨੇ, ਅਸੀਂ ਉਸ ਨੈਗੇਟਿਵਿਟੀ 'ਚ ਨਹੀਂ ਜਾਂਦੇ, ਪਰ ਅਸੀਂ ਸਮਝਦੇ ਹਾਂ ਕਿ ਜਿਉਂ ਜਿਹੀ ਗ੍ਰੇਸ ਦੇ ਨਾਲ ਦੀਪ ਸਿੱਧੂ ਨੇ ਆਪਣੀ ਜ਼ਿੰਦਗੀ 'ਚ 2-2.5 ਸਾਲ ਦਾ ਪੀਰੀਅਡ ਜਿਵੇਂ ਬੇਬਾਕੀ ਦੇ ਨਾਲ ਉਹਨਾਂ ਨੇ ਕੌਮ ਦੀ ਪਾਤਸ਼ਾਹਤ ਦੀ ਗੱਲ, ਕੱਲੀ ਫਸਲਾਂ ਦੀ ਨਹੀਂ ਨਸਲਾਂ ਦੀ ਗੱਲ ਵੀ ਕਰੀਏ, ਪੰਜਾਬ ਦੀ ਹੋਣੀ ਦੀ ਗੱਲ ਕਰੀਏ, ਅਸੀਂ ਪੰਜਾਬ ਦੇ ਵਾਰਿਸ ਹਾਂ, ਆਪਣੀਆਂ ਜਨਰੇਸ਼ਨਸ ਨੂੰ ਦੇਣਾ। ਸੋ ਉਹ ਜਿਹੜੀ ਹੈ ਸ਼ਾਨੋ ਸ਼ੌਕਤ ਉਸ ਆਈਡੀਓਲੋਜੀ ਦੀ ਵੀ ਸ਼ਾਨੋ ਸ਼ੌਕਤ ਹੁੰਦੀ ਹੈ, ਔਰ ਖਾਲਸਾਈ ਪਾਤਸ਼ਾਹੀ ਜਿਹੜਾ ਉਹ ਦਾਵਾ ਹੈ ਉਸ ਦੀ ਪਾਤਸ਼ਾਹਤ ਸ਼ਾਨ ਦੀ ਇੱਕ ਸ਼ੌਕਤ ਸ਼ਾਨੋ ਸ਼ੌਕਤ ਹੁੰਦੀ ਹੈ। ਸੋ ਉਹ ਤੁਹਾਨੂੰ ਪੂਰਾ ਜਮਾਲ ਵੀ ਸੀ ਜਦੋਂ ਅੱਖਾਂ 'ਚੋਂ ਹੰਝੂ ਕਰਦੇ ਨੇ ਪਿਆਰ ਦੇ, ਇਹ ਜਮਾਲ ਹੁੰਦਾ ਹੈ, ਤੁਹਾਡੀ ਮੁਹੱਬਤ ਹੁੰਦੀ ਹੈ, ਇਹ ਤੁਹਾਡਾ ਹੁਸਨ ਹੁੰਦਾ ਹੈ ਅੰਦਰਲਾ ਜਿਹੜਾ ਤੁਸੀਂ ਜਿਸ ਦਾ ਇਜ਼ਹਾਰ ਕਰ ਰਹੇ ਹੁੰਦੇ ਹੋ, ਔਰ ਜੋ ਫਿਰ ਖਾਲਸਾਈ ਪਰਚਮ ਔਰ ਜੈਕਾਰੇ ਔਰ ਨਗਾਰੇ ਜਿਹੜੇ ਨੇ ਇਹ ਤੁਹਾਡਾ ਜਲਾਲ ਹੁੰਦਾ ਹੈ। ਸੋ ਇਹ ਉਸ ਇਕੱਠ 'ਚੋਂ ਦੋਵੇਂ ਚੀਜ਼ਾਂ ਸੀ। ਔਰ ਮੈਂ ਕਨਕਲੂਜਨ 'ਚ ਜਿਹੜੀ ਇੱਕ ਵੀ ਸੁਖਮਨ ਕੌਰ ਨੇ ਬੜਾ ਖੂਬਸੂਰਤ ਕਪਲੇਟ ਕਿਹਾ, ਨੀਲੇ ਅੰਬਰੀ ਚਮਕਣ ਤਾਰੇ ਅਰਜ਼ ਸੁਣੀ ਤੂੰ ਮਾਏ, ਤੱਕਿਆ ਉਸ ਨੂੰ ਨੈਣ ਨੇ ਭਰਦੇ ਪੀੜ ਝੱਲੀ ਨਾ ਜਾਏ। ਨੀਲੇ ਅੰਬਰੀ ਚਮਕਣ ਤਾਰੇ ਅਰਜ਼ ਸੁਣੀ ਤੂੰ ਮਾਏ, ਤੱਕਿਆ ਉਸ ਨੂੰ ਨੈਣ ਨੇ ਭਰਦੇ ਪੀੜ ਝੱਲੀ ਨਾ ਜਾਏ। ਪੰਥ ਨੂੰ ਪ੍ਰੇਮ ਜਿਨ੍ਹਾਂ ਨੇ ਕੀਤਾ ਉੱਡੇ ਬਣ ਅਸਵਾਰਾਂ, ਪੰਥ ਨੂੰ ਪ੍ਰੇਮ ਜਿਨ੍ਹਾਂ ਨੇ ਕੀਤਾ ਉੱਡੇ ਬਣ ਅਸਵਾਰਾਂ। ਕੋ ਮਾਰੇ ਪੁੱਤਾਂ ਬਾਝੋਂ ਰਹਿਣੇ ਨੈਣ ਤਿਹਾਏ।
ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਨੇ ਯੂਕਰੇਨ ਉੱਪਰ ਚਾਰੇ ਪਾਸਿਓਂ ਧਾਵਾ ਬੋਲ ਦਿੱਤਾ ਹੈ, ਔਰ ਯੂਕਰੇਨ ਨੇ ਨੈਟੋ ਅਤੇ ਅਮਰੀਕਾ ਤੇ ਅੰਨਾ ਭਰੋਸਾ ਕੀਤਾ ਕਿ ਉਹ ਰੂਸ ਨੂੰ ਨੱਥ ਪਾਉਣਗੇ। ਪਰ ਇਹਨਾਂ ਦੀ ਢਿੱਲੀ ਮੱਠੀ ਚਾਲ ਨੇ ਰੂਸ ਨੂੰ ਸ਼ਹਿ ਦਿੱਤੀ, ਔਰ ਯੂਕਰੇਨ ਵੱਲੋਂ ਹਾਲ ਦਵਾਈ ਪਾਉਣ ਦੇ ਬਾਵਜੂਦ ਕੋਈ ਬੋੜਿਆ ਨਹੀਂ। ਸੋ ਇਸ ਕ੍ਰਾਈਸਿਸ ਨੇ ਯੂਨਾਈਟਿਡ ਨੇਸ਼ਨਜ਼ ਦੀ ਸਾਰਥਿਕਤਾ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ, ਹਰ ਘੰਟੇ ਬਾਅਦ ਜਾਂ ਈਵਨ ਜਲਦੀ ਬਾਰ-ਬਾਰ ਖਬਰਾਂ ਦੇਖਣ ਵੱਲ ਜਾਈਦਾ ਹੈ ਕਿ ਭਾਈ ਕੀ ਚੱਲ ਰਿਹਾ, ਹੁਣ ਕੀ ਹੋਇਆ, ਕਿਉਂਕਿ ਕੱਲ ਦੀ ਸਾਡੀ ਇਸ ਮੁੱਦੇ ਦੇ ਉੱਤੇ ਗੁਫ਼ਤਗੂ ਤੋਂ ਬਾਅਦ ਜਿਹੜੀਆਂ ਪਿਛਲੇ 24 ਆਵਰਸ ਦੀਆਂ ਖਬਰਾਂ ਨੇ ਕਿ ਫੁੱਲ ਸਕੇਲ ਹਮਲਾ ਸਾਰੀਆਂ ਡਾਇਰੈਕਸ਼ਨਸ ਤੋਂ ਜਿਹੜਾ ਯੂਕਰੇਨ ਨੂੰ ਟਾਰਗੇਟ ਕਰਕੇ ਰੂਸ ਦੀਆਂ ਫੌਜਾਂ ਨੇ ਕਰ ਦਿੱਤਾ ਹੈ। ਈਵਨ ਇੱਕ ਜ਼ਮਾਨੇ 'ਚ ਜਦੋਂ ਸੋਵੀਅਤ ਯੂਨੀਅਨ ਹੁੰਦਾ ਸੀ ਤੇ ਇੱਕ ਨਿਊਕਲੀਅਰ ਐਕਸੀਡੈਂਟ ਜਿਸ ਨਾਲ ਕਿ ਨਿਊਕਲੀਅਰ ਲੀਕ ਹੋਇਆ ਔਰ ਹਜ਼ਾਰਾਂ ਲੋਕ ਮਾਰੇ ਗਏ ਸੀ, ਹਾਲਾਂਕਿ ਉਦੋਂ ਖਬਰਾਂ ਬਾਹਰ ਨਹੀਂ ਸੀ ਨਿਕਲੀਆਂ, ਔਰ ਉਹ ਉਹਨਾਂ ਦਾ ਸਾਈਟ ਚਰਨੋਬਿਲ, ਔਰ ਚਰਨੋਬਿਲ ਨੂੰ ਲੈ ਕੇ ਰੂਸ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਫੌਜ ਨੇ ਉਹ ਟੇਕ ਓਵਰ ਕਰ ਲਿਆ। ਔਰ ਇਸ ਵੇਲੇ ਘਮਸਾਨ ਮਚਿਆ ਹੋਇਆ ਹੈ, ਕਿੰਨੇ ਜਿਹੜੇ ਨੇ ਸਿਵਿਲੀਅਨ ਮਾਰੇ ਜਾ ਰਹੇ ਨੇ, ਕਿੰਨੇ ਕੀ ਨੇ। ਹਾਲਾਂ ਰਸ਼ੀਆ ਨੇ ਕਿਹਾ ਕਿ ਜੀ ਉਹਨੇ ਸਿਰਫ ਮਿਲਟਰੀ ਟਿਕਾਣਿਆਂ ਨੂੰ ਹਮਲਾ ਜਿਹੜਾ ਉਹ ਟਾਰਗੇਟ ਕੀਤਾ ਹੈ, ਪਰ ਹਕੀਕਤਨ ਜੋ ਕੁਝ ਚੱਲ ਰਿਹਾ ਹੈ ਉਸ ਦਾ ਅਜੇ ਕੋਈ ਬਹੁਤ ਕੁਝ ਬਾਹਰ ਨਹੀਂ ਆ ਰਿਹਾ। ਇਸ ਵੇਲੇ ਇੱਕ ਖੌਫ ਹੈ, ਲੱਖਾਂ ਲੋਕ ਜਿਹੜੇ ਨੇ ਉੱਥੋਂ ਭੱਜ ਰਹੇ ਨੇ। ਗਵਾਂਢੀ ਰੋਮਾਨੀਆ ਦੇ ਵਿੱਚ, ਪੋਲੈਂਡ ਦੇ ਵਿੱਚ ਪੂਰੀ ਲਾਈਨ ਲੱਗੀ ਹੋਈ ਹੈ। ਈਵਨ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਵੀ ਅਨਸਰਟਨਟੀ ਬਣੀ ਹੋਈ ਹੈ। ਔਰ ਪੁਤਨ ਦੀਆਂ ਨੀਤੀਆਂ ਕਿ ਉਹ ਕਿਸ ਡਾਇਰੈਕਸ਼ਨ 'ਚ ਜਾਏਗਾ, ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਬ੍ਰਿਟਿਸ਼ ਜਿਹੜੀ ਸੈਕਟਰੀ ਆਫ ਸਟੇਟ, ਉਹਨਾਂ ਦੀ ਫੋਰਨ ਮਿਨਿਸਟਰ, ਉਹਨੇ ਇਹ ਕਿਹਾ ਸੀ ਕਿ ਵੀ ਜਿਹੜਾ ਇਹ ਪੁਤਨ ਯੂਕਰੇਨ ਤੇ ਰੁਕੇਗਾ ਨਹੀਂ। ਇਹ ਇੱਕ ਤੋਂ ਬਾਅਦ ਇੱਕ ਜਿੰਨੀਆਂ ਸੋਵੀਅਤ ਯੂਨੀਅਨ ਤੋਂ ਟੁੱਟੇ ਮੁਲਕ ਨੇ ਅੱਡ ਹੋਏ, ਜ਼ਾਹਰ ਹੈ 15 ਟੁਕੜੇ ਹੋਏ 89-90 'ਚ,
ਕਿ ਉਹ ਸਾਰਿਆਂ ਨੂੰ ਹੀ ਕਰੇਗਾ। ਔਰ ਈਵਨ ਜਦੋਂ ਹੁਣ ਅਸੀਂ ਯੂਕਰੇਨ ਦੇ ਨਾਲ, ਕਿਉਂਕਿ ਯੂਕਰੇਨ ਕੋਈ ਛੋਟਾ ਮੁਲਕ ਨਹੀਂ ਹੈ, ਜਦੋਂ ਅਸੀਂ ਕ੍ਰੀਮੀਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜੋ ਉਹਨੇ 2014 'ਚ ਅਟੈਕ ਕਰਕੇ ਲੈ ਲਿਆ ਸੀ, ਜਾਂ ਬੈਲਾਰੂਸ, ਔਰ ਇਹ ਛੋਟੇ ਛੋਟੇ ਮੁਲਕ ਨੇ। ਯੂਕਰੇਨ ਬਹੁਤ ਰਿਸੋਰਸਫੁਲ ਔਰ ਬਹੁਤ ਵੱਡਾ ਮੁਲਕ, ਲਗਭਗ 5 ਕਰੋੜ ਲੋਕ ਜਿਹੜੇ ਨੇ ਉਸ ਥਾਂ ਦੇ ਉੱਤੇ ਵਸਦੇ ਨੇ। ਔਰ ਤੁਸੀਂ ਜੇ ਅੰਦਾਜ਼ਾ ਲਾਓ, ਜੇ ਈਵਨ ਭਾਰਤੀ ਸਟੂਡੈਂਟਸ ਦੇ ਹਵਾਲੇ ਨਾਲ ਇਹ ਕਿਹਾ ਜਾ ਰਿਹਾ ਕਿ 20,000 ਸਟੂਡੈਂਟ ਨੇ ਫਿਗਰ, ਔਰ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਬਿਜ਼ਨਸ ਔਰ ਦੂਸਰੇ ਦੇ ਵਿੱਚ ਵੀ ਜਿਹੜੇ ਇੰਡੀਅਨ ਉੱਥੇ ਕਾਫੀ ਨੇ। ਸੋ ਹੁਣ ਉਹਨਾਂ ਦਾ ਕਿਸ ਲੈਵਲ ਦਾ ਮੈਡੀਕਲ ਐਜੂਕੇਸ਼ਨ, ਟੈਕਨੀਕਲ ਐਜੂਕੇਸ਼ਨ ਦਾ ਸਿਸਟਮ ਹੋਏਗਾ, ਇਕੱਲੇ ਇੰਡੀਆ ਨਹੀਂ, ਹੋਰ ਕਿੰਨੇ ਮੁਲਕਾਂ ਤੋਂ ਵੀ ਲੋਕ ਉੱਥੇ ਜਾਂਦੇ ਹੋਣਗੇ। ਸੋ ਇਸ ਲੈਵਲ ਦੇ ਮੁਲਕ ਨੂੰ, ਜਿਹੜਾ ਇੰਡੀਪੈਂਡੈਂਟ ਸੋਵਰਨ ਮੁਲਕ ਜਿਹਨੂੰ UN ਨੇ ਤਸੱਵਰ ਕੀਤਾ ਹੈ, ਜਿਹਦੀ ਨੈਟੋ ਦੀ ਮੈਂਬਰਸ਼ਿਪ ਦੇ ਲਈ ਜਿਹੜਾ ਇਹਨਾਂ ਨੇ ਹਾਂ ਕੀਤੀ ਹੋਈ ਸੀ, ਔਰ ਇਹ ਅਸੀਂ ਦੇਖਦੇ ਹਾਂ ਕਿ ਵੀ ਹੁਣ ਇਸ ਕ੍ਰਾਈਸਿਸ ਨੂੰ ਲੈ ਕੇ ਅਜੇ ਤਾਂ ਆਉਣ ਵਾਲੇ ਪੀਰੀਅਡ 'ਚ ਜਿਹੜੀਆਂ ਨੇ ਉਹ ਡਿਬੇਟਸ ਹੋਣਗੀਆਂ, ਕਿਉਂਕਿ ਇਹਨੇ ਕਿੱਥੇ ਰੁਕਣਾ ਹੈ। ਔਰ ਵੇਲਡ ਢੰਗ ਨਾਲ ਪੁਤਿਨ ਨੇ ਈਵਨ ਨਿਊਕਲੀਅਰ ਦੀ ਧਮਕੀ ਵੀ ਦਿੱਤੀ ਹੈ, ਬੇਸ਼ੱਕ ਜਿਹੜਾ ਐਕਸਪਲਿਸਿਟਲੀ ਨਿਊਕਲੀਅਰ ਵਰਡ ਨਹੀਂ ਕਿਹਾ, ਪਰ ਉਹਨੇ ਵਾਰਨ ਕੀਤਾ ਸਟ੍ਰਿਕਟਲੀ ਨੈਟੋ ਨੂੰ ਔਰ ਅਮਰੀਕਾ ਨੂੰ ਕਿ ਭਾਈ ਖਬਰਦਾਰ ਇਸ ਦੇ ਵਿੱਚ ਕੀਤਾ। ਮਤਲਬ ਇਹ ਹੀ ਹੈ ਕਿ ਹੁਣ ਇਹੀ ਹੈ ਕਿ ਜਿਵੇਂ ਉਸ ਸਿਚੁਏਸ਼ਨ, ਕਿਸੇ ਨੇ ਪੁੱਛਿਆ ਸੀਗਾ ਕਿ ਜੀ ਜੇ ਤੂੰ ਜੰਗਲ 'ਚ ਜਾਏ ਔਰ ਤੈਨੂੰ ਸ਼ੇਰ ਮਿਲ ਜਾਏ ਤਾਂ ਤੂੰ ਕੀ ਕਰੇਂਗਾ? ਉਹ ਕਹਿੰਦਾ ਜੀ ਮੈਂ ਕੀ ਕਰਨਾ, ਫਿਰ ਤਾਂ ਸ਼ੇਰ ਜੀ ਕਰਨਗੇ ਜੋ ਕਰਨਗੇ। ਹੁਣ ਹਾਲਤ ਇਹੀ ਲੱਗਦੀ ਹੈ ਕਿ ਵੀ ਇੱਕ ਪਾਸੇ ਔਰ ਬਹੁਤ ਸਾਰੀਆਂ ਚੀਜ਼ਾਂ ਦੇਖਣ 'ਚ ਆ ਰਹੀਆਂ ਨੇ। ਔਰ ਅੱਜ ਹੀ ਇੱਕ ਵੀਰ ਨਾਲ ਗੱਲਬਾਤ ਹੋ ਰਹੀ ਸੀ, ਮੈਂ ਕਿਹਾ ਜੀ ਤੋ ਇਹ ਜਿਹੜੇ ਕੁਝ ਚੀਜ਼ਾਂ ਪੰਜਾਬੀ ਦੀਆਂ ਕਹਾਣੀਆਂ ਦੀ ਫਾਰਮ 'ਚ ਹੁੰਦੀਆਂ ਨੇ, ਫੋਕਲੋਰ ਦੇ ਵਿੱਚ ਪਈਆਂ ਹੋਈਆਂ, ਪਰ ਇਹ ਜਿਹੜੀਆਂ ਕੁਝ ਸਿਚੁਏਸ਼ਨਸ ਨੇ ਉਹਨਾਂ ਨੂੰ ਤੁਸੀਂ ਐਕਸਪ੍ਰੈਸ਼ਨਸ ਦੇ ਵਿੱਚ ਜਾਂ ਅੰਗਰੇਜ਼ੀ ਜ਼ਬਾਨ 'ਚ ਨਹੀਂ ਬਿਆਨ ਕਰ ਸਕਦੇ, ਤੁਹਾਨੂੰ ਉਸ ਕਹਾਣੀ ਰਾਹੀਂ ਬਿਆਨ ਕਰਨਾ ਪੈਂਦਾ। ਉਹ ਕਹਿੰਦਾ ਜੀ ਕੀ? ਮੈਂ ਕਿਹਾ ਜੋ ਕਹਾਣੀ ਸੁਣੀ ਹੋਈ ਹੈ, ਬੱਗੀ ਅੱਖੀ ਮਰਵਾਇਆ। ਉਹ ਹੱਸ ਪਏ, ਕਹਿੰਦੇ। ਮੈਂ ਕਿਹਾ ਉਸ ਵਿਚਾਰੇ ਯੂਕਰੇਨ ਦਾ ਜੋ ਹਾਲ ਜਾਂ ਹੁਣ ਉਹ ਹਾਲ ਪਾਰੀਆ ਕਰ ਰਿਹਾ ਸਾਰੇ ਪਾਸਿਓਂ, ਤੇ ਨਾਲ ਉਹ ਇਹੀ ਉਹਨਾਂ ਦੇ ਅੰਦਰ ਬੈਠੇ ਕਹਿ ਰਹੇ ਨੇ ਵੀ ਤੁਸੀਂ ਸਾਨੂੰ ਬੱਗੀ ਅੱਖੀ ਮਰਵਾਇਆ। ਤੇ ਮੈਂ ਕਿਹਾ ਜੀ ਉਹ ਕਹਾਣੀ ਉਹੀ ਹੈ ਕਿ ਭਾਈ ਚੁੱਕ ਚੁਕਾ ਕੇ ਜਿਹੜਾ ਉਹ ਗਿੱਦੜ ਨੂੰ ਜਿਹੜਾ ਉਹ ਸ਼ੇਰ ਦੇ ਬਰਾਬਰ ਲਿਆ ਕੇ ਜੰਗਲੀ ਜਾਨਵਰ ਨੇ ਖੜਾ ਕਰਤਾ, ਡੈਮੋਕ੍ਰੇਸੀ ਕਿ ਜੀ ਵੋਟਾਂ ਸਾਡੀਆਂ ਤੈਨੂੰ, ਔਰ ਤੂੰ ਦੇਖ ਸਹੀ ਸ਼ੇਰ ਹੈ ਕੀ, ਅਸੀਂ ਤੇਰੇ ਮਗਰ ਹੋਵਾਂਗੇ, ਤੂੰ ਜਾ ਕੇ ਉਹ ਐਵੇਂ ਭਬਕਾਰ ਮਾਰਦਾ, ਉਹ ਅਸੀਂ ਦੌੜ ਜਾਂਦੇ ਹਾਂ, ਤੂੰ ਜਰਾ ਦੇਖਤੇ ਸਹੀ, ਉਹ ਜਰਾ ਅੱਖਾਂ ਲਾਲ ਕਰ, ਮੁੱਛਾਂ ਤਾਂ ਨੂੰ ਕਰ, ਔਰ ਪੈ ਜਾ ਉਹਨੂੰ। ਉਹਨੇ ਜਾ ਕੇ ਫਿਰ ਉਵੇਂ ਹੀ ਕੀਤਾ, ਔਰ ਜਦੋਂ ਮਾਰਿਆ ਸ਼ੇਰ ਨੇ ਭਬਕਾਰ ਮਾਰਿਆ ਚਬਕਾ, ਤੇ ਗਿੱਦੜ ਭੱਜ ਵੀ ਪਿਆ, ਔਰ ਉਹਨੇ ਫੜਿਆ ਸ਼ੇਰ ਨੇ, ਤੇ ਉਹ ਕਹੀ ਜਾਂਦਾ ਆਪਣੇ ਜਾਨਵਰਾਂ ਵੱਲ ਦੇਖ ਕੇ ਓਏ ਬੱਗੀ ਅੱਖੀ ਮਰਵਾਤ, ਕਿਉਂਕਿ ਉਹਨੂੰ ਕੰਡੀਸ਼ਨ ਸੀ ਕਿ ਅੱਖਾਂ ਲਾਲ ਕਰਕੇ, ਸ਼ੇਰ ਦੀਆਂ ਵੀ ਲਾਲ ਅੱਖਾਂ ਹੁੰਦੀਆਂ। ਹੁਣ ਜੇ ਤੁਸੀਂ ਇਹ ਦੇਖੋ ਕਿ ਵੀ ਯੂਕਰੇਨ ਜਿਸ ਨੂੰ, ਔਰ ਇਸ ਤੋਂ ਪਹਿਲਾਂ ਹਾਲਾਂਕਿ ਯੂਕਰੇਨ ਦੀ ਲੀਡਰਸ਼ਿਪ ਨੂੰ ਵੀ ਇਹ ਦੇਖ ਲੈਣਾ ਚਾਹੀਦਾ ਸੀ ਕਿ ਜਾਰਜੀਆ ਨਾਲ ਵੀ ਇਹੀ ਪ੍ਰੋਮਿਸ ਸੀ ਕਿ ਵੀ ਜਿਹੜਾ ਅਮਰੀਕਾ ਦਾ ਕਿ ਤੁਹਾਨੂੰ ਨੈਟੋ ਦਾ ਮੈਂਬਰ ਬਣਾਉਣਾ, ਪਰ ਜਿਵੇਂ ਜੋ ਹਸ਼ਰ ਦਾ ਕ੍ਰੀਮੀਆ ਦਾ ਕੀਤਾ, ਰਸ਼ੀਆ ਨੇ ਜਾਰਜੀਆ ਦਾ ਤਾਂ ਕੀਤਾ ਹੀ ਕੀਤਾ ਸੀ। ਹੁਣ ਕ੍ਰੀਮੀਆ ਤਾਂ ਹੈ ਹੀ ਹਿੱਸਾ ਸੀ ਯੂਕਰੇਨ ਦਾ, ਜਾਰਜੀਆ ਇੰਡੀਪੈਂਡੈਂਟ ਮੁਲਕ, ਉਸ ਦੇ ਵਿੱਚ ਵੀ ਇਹੀ ਕੰਮ ਕੀਤਾ। ਬੈਲਾਰੂਸ ਜਿੱਥੇ ਵੋਟਾਂ ਕੁਛ ਕਹਿ ਰਹੀਆਂ ਨੇ, ਔਰ ਜਿਵੇਂ ਸਾਰਾ ਕਰਕੇ, ਸੋ ਇਹ ਯੂਕਰੇਨ ਨੂੰ ਇਹ ਦੇਖ ਲੈਣਾ ਚਾਹੀਦਾ ਸੀ ਕਿ ਵੀ ਜਿਸ ਲਾਈਨ ਦੇ ਥੱਲੇ ਜੇ ਨੈਟੋ ਦੀ ਮੈਂਬਰਸ਼ਿਪ ਅਜੇ ਦੇਣ ਦਾ ਇਕਰਾਰ ਹੀ ਕੀਤਾ, ਇਕੱਲਾ ਇਕਰਾਰ ਹੀ ਨਹੀਂ, ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਦੂਸਰਾ ਹੁੰਦਾ ਪਰ ਤੁਹਾਡੀ ਗਲਤ ਡਿਸੀਜਨ ਮੇਕਿੰਗ, ਕਿ ਵੀ ਨਿਊਕਲੀਅਰ ਅਸੈਟਸ ਜਿੰਨੇ ਉਹਦੇ ਦੇ ਕੋਲ ਅਸਾਸੇ ਸੀ, ਨਿਊਕਲੀਅਰ ਦੁਨੀਆ ਦਾ ਤੀਸਰਾ ਵੱਡਾ ਜ਼ਖੀਰਾ ਨਿਊਕਲੀਅਰ ਦਾ ਉਹਨਾਂ ਕੋਲ ਸੀ। ਹੁਣ ਉਦੋਂ ਵੀ ਉਹਨੇ ਭਰੋਸਾ ਕੀਤਾ ਕਿ ਜੀ ਇਹ ਜਿਹੜੇ ਨੇ ਅਮਰੀਕਾ, UK ਔਰ ਰਸ਼ੀਅਨ ਫੈਡਰੇਸ਼ਨ, ਉਹ ਉਹਨਾਂ ਦੇ ਭਰੋਸੇ ਤੋਂ ਉਹਨਾਂ ਨੇ ਆਪਣੇ ਨਿਊਕਲੀਅਰ ਛੱਡ ਦਿੱਤੇ। ਹੁਣ ਜੇ ਅੱਜ ਯੂਕਰੇਨ ਦੇ ਕੋਲ ਨਿਊਕਲੀਅਰ ਹੁੰਦਾ ਤਾਂ ਉਹਨਾਂ ਨੂੰ ਲੋੜ ਹੀ ਨਹੀਂ ਸੀ ਉਹ ਹਾਲ ਪਾਰਿਆ ਕਰਦੇ, ਰੂਸ ਡੇਅਰ ਹੀ ਨਹੀਂ ਸੀ ਕਰ ਸਕਦਾ। ਹੁਣ ਇਸ ਸਭ ਦੇ ਚੱਲਦੇ ਆ ਸਟਿਲ ਇਹ ਹੋਪ ਸੀ ਕਿ ਵੀ ਹੁਣ ਅਮਰੀਕਾ ਪਿਛਲੇ 1 ਮਹੀਨੇ ਤੋਂ ਕਹਿ ਰਿਹਾ ਬਸ ਲੱਗਾ ਰੂਸ ਹਮਲਾ ਕਰਨ, ਕੱਲ ਕਰ ਦੇਣਾ ਉਹਨੇ, ਸਵੇਰੇ ਕਰ ਦੇਣਾ, ਸ਼ਾਮੀ ਕਰ ਦੇਣਾ, ਬਿਲਟ ਅਪ ਕਰ ਲਿਆ, ਲੱਖ ਫੌਜ ਇੱਥੇ ਆ ਗਈ ਯੂਕਰੇਨ ਦੇ ਬਾਰਡਰ ਤੇ, 50,000 ਹੁਣ ਨਾਲ ਬੈਲਾਰੂਸ ਦੇ ਆ ਗਏ। ਇਸ ਸਭ ਦੇ ਬਾਵਜੂਦ ਤੁਹਾਡੀ ਸਟ੍ਰੈਟਜੀ ਕਿਤੇ, ਤੁਹਾਨੂੰ ਇਹ ਲੱਗਦਾ ਸੀ ਕਿ ਵੀ ਤੁਸੀਂ ਇਹ ਕਹਿ ਰਹੇ ਹੋ ਇਹ ਹਮਲਾ ਕਰੇਗਾ ਤਾਂ ਰੂਸ ਉਹਨੂੰ ਲੱਗੇਗਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਜੀ ਕਿ ਵੀ ਹਮਲਾ ਕਰਨਾ ਹੈ ਮੈਂ, ਇਸ ਲਈ ਮੈਂ ਨਾ ਕਰਾਂ, ਕਿਉਂਕਿ ਟੈਕਨੀਕਲੀ ਸਪੀਕਿੰਗ ਰੂਸ ਨੇ ਆਪਣੇ ਜਿਹੜੇ ਉਹ ਦੇਖੀਆਂ ਆਪਸ਼ਨਸ ਕਿ ਵੀ ਇਹ ਕੀ ਕਰ ਲੈਣਗੇ।
ਔਰ ਇੱਕ ਪਾਸੇ ਨੈਟੋ ਦੇ ਵਿੱਚ ਵੀ ਉਹਨੇ ਜਰਮਨ ਦੇ ਚਾਂਸਲਰ ਨਾਲ ਆਪਣੇ ਤੌਰ ਤੇ ਓਪਨ ਕੀਤੀ ਹੋਈ ਸੀ ਨੈਗੋਸ਼ੀਏਸ਼ਨ, ਫਰਾਂਸ ਨਾਲ ਆਪਣੇ ਤੌਰ ਤੇ ਕੀਤੀ ਹੋਈ ਸੀ। ਔਰ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਭਾਈ ਇਹ ਅਸੀਂ ਸੈਂਕਸ਼ਨ, ਅੱਗੇ ਸੈਂਕਸ਼ਨਸ ਨੇ ਕੀ, ਜੇ ਤੁਸੀਂ ਕੁੱਲ ਮਿਲਾ ਕੇ ਦੁਨੀਆ ਦੇ ਵਿੱਚ ਜਦੋਂ ਤੋਂ ਇਹ ਸੈਂਕਸ਼ਨ ਰਜੀਮ ਸ਼ੁਰੂ ਹੋਇਆ ਹੈ ਕਿ ਜੀ ਆਰਥਿਕ ਪਾਬੰਦੀਆਂ, ਕਿੰਨੇ ਮੁਲਕਾਂ ਨੇ ਆਪਣੀਆਂ ਕਦੇ ਪਾਲਿਸੀਜ਼ ਬਦਲੀਆਂ ਉਹਦੇ ਥੱਲੇ? ਕੁਝ ਵੀ ਨਹੀਂ ਹੋਇਆ ਕਦੇ ਵੀ। ਸੋ ਰੂਸ ਜਿਹਨੇ ਆਪਣਾ ਹਿਸਾਬ ਕਿਤਾਬ ਜਿਹਾ ਲਾ ਲਿਆ ਹੋਇਆ ਸੀ, ਹਾਲਾਂ ਇਹ ਜਿਹੜਾ ਕ੍ਰਾਈਸਿਸ ਹੈ ਉਹਦੇ ਥੱਲੇ ਰੂਬਲ ਦੀ ਜਿਹੜੀ ਉਹਨਾਂ ਦੀ ਕਰੰਸੀ ਹੈ ਬਹੁਤ ਬੁਰੀ ਤਰ੍ਹਾਂ ਉਹ ਡੈਪਰੀਸ਼ੀਏਟ ਹੋਇਆ ਹੈ 45% ਕਿ ਕਿੰਨਾ ਉਹਦੀ ਰੀਅਲ ਵੈਲਿਊ ਨਾਲੋਂ ਡਾਲਰ ਦੇ ਮੁਕਾਬਲੇ। ਪਰ ਉਹ ਕਾਊਂਟ ਕਰ ਰਹੇ ਹੈ ਕਿ ਵੀ ਤੇਲ ਦੇ ਪ੍ਰਾਈਸਿਸ, ਆਇਲ ਬੈਰਲ ਜਿਹੜੀ ਹੈ ਕਰੂਡ ਆਇਲ ਦੀ $100 ਟੱਪ ਗਈ। ਹੁਣ ਜਦੋਂ ਔਰ ਅੱਗੇ ਸਾਊਦੀ ਅਰੇਬੀਆ ਅਮਰੀਕਾ ਦੇ ਇਨਫਲੂਐਂਸ ਥੱਲੇ ਸੀ, ਜਦੋਂ ਤੇਲ ਕ੍ਰਾਈਸਿਸ ਹੋਣ ਦਾ ਹੁੰਦਾ ਸੀ ਉਹਨਾਂ ਨੂੰ ਕਹਿੰਦੇ ਸੀ ਪ੍ਰੋਡਕਸ਼ਨ ਵਧਾ ਦਿਓ। ਹੁਣ ਸਾਊਦੀ ਅਰੇਬੀਆ ਚੁੱਕਿਆ ਹੋਇਆ ਰਸ਼ੀਆ ਵੱਲ, ਕਿਉਂਕਿ ਉਹਨਾਂ ਦੇ ਵੀ ਪੈਸੇ ਬਣਦੇ ਨੇ ਆਇਲ ਪ੍ਰਾਈਸਿਸ 'ਚ, ਰਸ਼ੀਆ ਉਹਦੇ 'ਚੋਂ ਜਿਹੜਾ ਘਾਟਾ ਹੋਏਗਾ ਉਹਨੂੰ ਪੂਰਾ ਕਰੇਗਾ। ਸੋ ਇਸ ਸਾਰੇ ਚੋਂ ਜਿਹੜੀ ਕਮਜ਼ੋਰ ਲਾਈਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਦਿੱਤੀ। ਟਰੰਪ ਦਾ ਵੱਡਾ ਦੋਸ਼ ਹੈ, ਉਹਨੇ ਤਾਂ ਨੈਟੋ ਨੂੰ ਵੈਸੇ ਹੀ ਕਮਜ਼ੋਰ ਕਰਤਾ ਕਿ ਜੀ ਅਸੀਂ ਤੁਹਾਡੀ ਸੁਰੱਖਿਆ ਦੇ ਪੈਸੇ ਨਹੀਂ ਦੇ ਸਕਦੇ, ਆਪਣਾ ਖਰਚ ਕਰੋ। ਪਰ ਹੁਣ ਅੱਜ ਮੈਂ ਉਹ ਦੇਖ ਰਿਹਾ ਸੀ ਕਿ ਐਕਸਟ੍ਰੀਮ ਕੰਜ਼ਰਵੇਟਿਵ ਜਿਹੜਾ ਹੈ ਪੈਟ ਬੁਕੈਨਨ, ਅਮਰੀਕਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੀ ਉਹਨੇ ਰਨ ਕੀਤੀ। ਉਹਨੇ ਆਪਣਾ ਕਾਲਮ ਦਾ ਹੈਡਲਾਈਨ ਹੀ ਇਹ ਦਿੱਤਾ ਹੈ ਕਿ ਹੈਜ਼ ਪੁਤਿਨ ਵਨ ਰਾਉਂਡ 1 ਇਨ ਯੂਕਰੇਨ, ਕਿ ਵੀ ਯੂਕਰੇਨ ਦੇ ਵਿੱਚ ਜਿਵੇਂ ਇਹ ਠੀਕ ਹੈ ਕਿ ਵੀ ਇਹ ਫਾਈਨਲੀ ਰਸ਼ੀਆ ਦੇ ਇੰਟੈਂਟ ਕੀ ਹੈ, ਉਹ ਸਿਰਫ ਉਹਨੂੰ ਜਿਹੜਾ ਉਸ ਤੇ ਕਰਕੇ ਵਾਪਸ ਮੁੜਨ ਦਾ ਹੋਏਗਾ ਜਾਂ ਉਹਦਾ ਹਸ਼ਰ ਸੋਵੀਅਤ ਯੂਨੀਅਨ ਜਿਵੇਂ ਅਫਗਾਨਿਸਤਾਨ 'ਚ ਫਸਿਆ ਉਹਦੇ ਵਰਗਾ ਵੀ ਹੋ ਸਕਦਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਵਾਰ ਆਫ ਨਰਵਸ ਵੀ ਸੀ ਜਿਹੜੀ ਟਰਮ ਅਸੀਂ ਇਸਤੇਮਾਲ ਕੀਤੀ, ਕਿ ਵੀ ਉਹਦੇ 'ਚ ਰਸ਼ੀਆ ਇਹਨਾਂ ਦਾ ਅਮਰੀਕਾ ਔਰ ਨੈਟੋ ਦਾ ਟੈਂਪਰੇਚਰ ਦੇਖ ਰਿਹਾ ਸੀ, ਇਹ ਉਹਦਾ ਦੇਖ ਰਿਹਾ ਸੀ ਕਿ ਭਾਈ ਉਹਨੂੰ ਕਿੰਨਾ ਬੁਖਾਰ ਚੜ੍ਹਦਾ ਹੈ। ਪਰ ਇਨ ਦਾ ਐਂਡ ਜਿਹੜਾ ਇਹ ਰਾਉਂਡ 1 ਦੇ ਵਿੱਚ ਰਸ਼ੀਆ ਨੇ ਬੇਰੋਕ ਟੋਕ ਰਸ਼ੀਆ ਜਿਹੜਾ ਉਹ ਜਾ ਵੜਿਆ। ਉਹਨੇ ਪਹਿਲਾਂ ਦੋਨੋਂ ਪ੍ਰੋਵਿੰਸਿਸ ਨੂੰ ਰੈਕਗਨਾਈਜ਼ ਕੀਤਾ ਔਰ ਅੱਜ ਜਦੋਂ ਅਸੀਂ ਤਬਾਹੀ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਹਰ ਘੰਟੇ ਬਾਅਦ ਤਬਦੀਲੀ ਹੁੰਦੀ ਹੈ। ਪਰ ਇਹਨੇ ਪੈਟ ਬੁਕੈਨਨ ਨੇ ਇਹ ਗੱਲ ਕਹੀ ਕਿ ਵੀ ਜਦੋਂ ਬਾਈਡਨ ਨੇ ਇਹ ਕਲੀਅਰਲੀ ਕਹਿ ਦਿੱਤਾ ਹੈ ਕਿ ਵੀ ਕੀ, ਜਦੋਂ ਉਹਨੂੰ ਪੁੱਛਿਆ ਗਿਆ, NBC ਨੇ ਉਹਦਾ ਇੰਟਰਵਿਊ ਕੀਤਾ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਦਾ, ਕਿ ਵਾਟ ਮਾਈਟ ਪ੍ਰੋਮਪਟ ਹਿਮ ਟੂ ਸੈਂਡ US ਟਰੂਪਸ ਟੂ ਰੈਸਕਿਊ ਅਮਰੀਕਨਸ ਫਲੀਇੰਗ ਯੂਕਰੇਨ। ਉਹ ਅਮਰੀਕਨਾਂ ਦੇ ਹਵਾਲੇ ਨਾਲ ਵੀ ਪੁੱਛ ਰਿਹਾ ਕਿ ਜਿਹੜੇ ਉੱਥੋਂ ਯੂਕਰੇਨ ਚੋਂ ਭੱਜ ਰਹੇ ਨੇ ਕੀ ਤੁਸੀਂ ਟਰੂਪਸ ਉਹਦੇ 'ਚ ਭੇਜੋਗੇ? There is not. That is a world war when Americans and Russia start shooting at one another. ਕਿ ਵੀ ਜੇ ਅਸੀਂ ਉੱਥੇ ਆਪਣੀ ਫੌਜ ਭੇਜੀ ਤੇ ਇਹ ਤਾਂ ਵਰਲਡ ਵਾਰ ਹੋਏਗਾ। ਫਿਰ ਉਹ ਕਹਿੰਦਾ it's not like we are dealing with a terrorist organization. We are dealing with one of the largest armies in the world. Things could go crazy quickly. ਉਹਨੇ ਕਿਹਾ ਕੋਈ ਰਸ਼ੀਆ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਥੋੜੀ ਹੈ। ਹੁਣ ਉਹ ਅਫਗਾਨਿਸਤਾਨ ਦੇ ਨਾਲ ਕੰਪੇਅਰ ਕਰ ਰਿਹਾ ਜੀ, ਉੱਥੇ ਤਾਂ ਅਸੀਂ ਟੈਰਰ ਦੇ ਖਿਲਾਫ ਫੌਜ, ਇਹ ਕੋਈ ਟੈਰਰਿਸਟ ਥੋੜੀ ਹੈ, ਇਹ ਤਾਂ ਜਿਹੜਾ ਉਹ ਕ੍ਰੇਜ਼ੀ ਹੋ ਜਾਏਗਾ। ਹੁਣ ਇਸ ਤੋਂ ਔਰ ਇਹੀ ਗੱਲ ਜਦੋਂ ਅਸੀਂ ਸੈਨੇਟਰ ਟੈਡ ਕਰੂਜ਼ ਜਿਹੜਾ ਰਿਪਬਲਿਕਨ ਹੈ, ਉਹ ਪਾਰਲੀਮੈਂਟ 'ਚ ਸੈਨੇਟ 'ਚ ਖਲੋ ਕੇ ਕਹਿ ਰਿਹਾ, ਆਈ ਵਾਂਟ ਟੂ ਬੀ ਕਲੀਅਰ ਐਂਡ ਅਨਇਕੁਈਵੋਕਲ, ਅੰਡਰ ਨੋ ਸਰਕਮਸਟੈਂਸਿਸ ਸ਼ੁੱਡ ਵੀ ਸੈਂਡ ਆਵਰ ਸਨਸ ਐਂਡ ਡਾਟਰਸ ਟੂ ਡਾਈ ਟੂ ਡਿਫੈਂਡ ਯੂਕਰੇਨ ਫਰਮ ਰਸ਼ੀਆ। ਕਿ ਕਿਸੇ ਹਾਲਤ 'ਚ ਵੀ ਅਸੀਂ ਆਪਣੇ ਮੁੰਡੇ ਕੁੜੀਆਂ ਨੂੰ ਉੱਥੇ ਨਹੀਂ ਭੇਜਣਾ ਹੈ ਯੂਕਰੇਨ, ਕਿ ਵੀ ਉਹ ਯੂਕਰੇਨ ਦੀ ਖਾਤਰ ਅਸੀਂ ਆਪਣੇ ਮੁੰਡੇ ਕੁੜੀਆਂ ਮਰਵਾਵਾਂਗੇ। ਹੁਣ ਜੇ ਤੁਹਾਡੇ ਰੂਲਿੰਗ ਪ੍ਰੈਜ਼ੀਡੈਂਟ ਪਲੱਸ ਰਿਪਬਲਿਕਨ ਜਿਹੜੇ ਅਦਰਵਾਈਜ਼ ਬੜੇ ਹੁੰਦੇ ਨੇ, ਆਪਣੇ ਪੈਟਰੀਆਟ ਬਣੇ ਹੁੰਦੇ ਨੇ, ਉਹਨਾਂ ਨੇ ਕਲੀਅਰਲੀ ਦੇਤਾ ਵੀ ਅਸੀਂ ਆਪਣੇ ਮੁੰਡੇ ਕੁੜੀਆਂ ਨਹੀਂ ਮਰਵਾਣੇ। ਨੈਟੋ ਦੇ ਤਾਂ ਆਪਣੇ ਪੱਲੇ ਹੀ ਕੁਝ ਨਹੀਂ ਹੈ, ਉਹ ਤਾਂ ਅਮਰੀਕਾ ਦੇ ਸਿਰ ਤੇ ਹੀ ਹੈ। ਸੋ ਨਤੀਜੇ ਦੇ ਤੌਰ ਤੇ ਇਹ ਖੁਦ ਹੀ ਰੂਸ ਨੂੰ ਜਿਹੜਾ ਇਹ ਸੱਦਾ ਸੀ ਕਿ ਵੀ ਤੂੰ ਜੋ ਮਰਜ਼ੀ ਕਰ ਲੈ, ਹੁਣ ਬੈਠੇ ਬਿਠਾਏ ਤੁਸੀਂ ਜੋ ਮਰਜ਼ੀ ਗੱਲਾਂ ਕਰੀ ਜਾਓ ਕਿ ਭਾਈ ਇਹਦੇ 'ਚ ਜਿਹੜਾ ਉਹ ਜਿਵੇਂ ਹੁਣ ਸਟੇਟਮੈਂਟ ਅੱਜ ਉਹਦੀ UN ਸੈਕਟਰੀ ਜਨਰਲ ਦੀ ਆਈ ਹੈ, ਔਰ stop your troops from attacking Ukraine and give peace a chance, United Nations Secretary General। ਕੱਲੀ ਹੁਣ ਇਹ ਅਮਰੀਕਾ ਔਰ ਨੈਟੋ ਦੀ ਫੇਲਿਅਰ ਹੀ ਨਹੀਂ ਹੈ, ਇਸ ਨੇ ਸਾਬਤ ਕਰ ਦਿੱਤਾ ਹੈ ਕਿ ਯੂਨਾਈਟਿਡ ਨੇਸ਼ਨਸ, ਮੈਂ ਤਾਂ ਆਲਰੇਡੀ ਇਹਨੂੰ ਸਪਾਈਨਲੈਸ, ਟੁੱਥਲੈਸ, ਗਟਲੈਸ ਆਰਗੇਨਾਈਜੇਸ਼ਨ ਕਹਿੰਦੇ ਕਿ ਵੀ ਤੁਸੀਂ ਝੰਡੇ ਲਗਾਏ ਹੋਏ ਨੇ 194 ਦੇਸ਼ਾਂ ਦੇ। ਯੂਕਰੇਨ ਇੱਕ ਫੁੱਲ ਫਲੈਜ ਸੋਵਰਨ ਕੰਟਰੀ ਹੈ ਔਰ ਉਹ ਫੌਜ ਰੂਸ ਦੀ ਜਾ ਕੇ ਉਹਦੇ 'ਚ ਵੜ ਗਈ ਹੈ, ਉਹਨਾਂ ਦੇ ਸਿਵਿਲੀਅਨਸ ਨੂੰ, ਲੋਕਾਂ ਨੂੰ ਜਿਹੜਾ ਉਹ ਸਫਰਿੰਗ 'ਚੋਂ ਨਿਕਲਣਾ ਪੈ ਰਿਹਾ।
ਔਰ ਤੁਸੀਂ ਬਜਾਏ ਅਸੀਂ ਅਪੀਲ ਕਰਦੇ ਹਾਂ ਜੀ ਸਟਾਪ ਯੋਰ ਟਰੂਪਸ ਫਰੋਮ ਅਟੈਕਿੰਗ। ਤੁਹਾਡੀ ਅਪੀਲਾਂ ਫਿਰ ਨਾਲ ਦੀ ਨਾਲ ਜੇ ਹੁਣ ਅਸੀਂ ਯੂਰਪ ਦੀਆਂ ਕੰਟਰੀਜ਼ ਦਾ ਰਿਐਕਸ਼ਨ ਦੇਖ ਲਓ, ਜਰਮਨ ਦਾ ਚਾਂਸਲਰ ਕਹਿ ਰਿਹਾ ਰਸ਼ੀਆਜ਼ ਅਟੈਕ ਔਨ ਯੂਕਰੇਨ ਡਾਰਕ ਡੇ ਫਾਰ ਯੂਰਪ। ਇਹ ਜੀ ਸਾਡੇ ਲਈ ਹਨੇਰਾ ਦਿਨ ਆ ਗਿਆ। ਉਹ ਤੁਸੀਂ ਹਨੇਰੇ ਚ ਰਹੋ, ਚਾਨਣ ਚ ਰਹੋ, ਉਹਨਾਂ ਨੂੰ ਮਰਵਾਤਾ ਵਿਚਾਰਿਆਂ ਨੂੰ। ਪਹਿਲਾਂ ਤੁਸੀਂ ਉਹਨਾਂ ਨੂੰ ਆਪਣਾ ਹਿੱਸਾ ਬਣਾਉਣ ਦੇ ਨਾਂ ਥੱਲੇ ਔਰ ਰਸ਼ੀਆ ਦੀ ਹੁਣ ਇਹ ਅਪੀਲਾਂ ਤਾਂ ਦੂਜੇ ਕਰ ਰਹੇ ਨੇ। ਰਸ਼ੀਆ ਸੇਜ਼ ਇਟ ਟੇਕਸ ਆਊਟ ਯੂਕਰੇਨਜ਼ 에ਅਰ ਡਿਫੈਂਸਿਸ, 에ਅਰ ਬੇਸਿਸ, the military infrastructure of Ukrainian armed forces, air bases has been taken out of action। ਰੂਸ ਕਹਿੰਦਾ ਵੀ ਅਸੀਂ ਉਹਨਾਂ ਦਾ ਸਾਰਾ ਹੀ 에ਅਰ ਫੋਰਸ ਦਾ ਸਿਸਟਮ ਔਰ 에ਅਰ ਬੇਸਿਸ ਜਿਹੜੇ ਨੇ ਉਹ ਡਿਸਟਰੋਏ ਕਰ ਦਿੱਤੇ ਨੇ। ਔਰ ਇੱਥੇ ਅਮਰੀਕਾ ਆਪ ਤਾਂ ਜਿਹੜਾ ਉਹ ਬਿਲਕੁਲ ਮੋਸ਼ਨਲੈਸ, ਐਕਸ਼ਨਲੈਸ ਹੈ। ਤੇ ਬਾਈਡਨ ਕਹਿ ਰਿਹਾ ਇਨ ਕੰਸਲਟੇਸ਼ਨ ਵਿਦ ਇੰਡੀਆ ਔਨ ਰਸ਼ੀਆ ਕਿ ਅਸੀਂ ਉਹਨਾਂ ਨਾਲ ਵੀ ਕੰਸਲਟ ਕਰ ਰਹੇ ਹਾਂ। ਸੋ ਇਸ ਸਾਰੇ ਦੇ ਚੱਲਦੇ ਆ ਇਹ ਵੀ ਆਇਆ ਕਿ ਹੁਣ ਉਹ ਯੂਕਰੇਨ ਦਾ ਜਿਹੜਾ ਐਂਬੈਸਡਰ ਹੈ ਇੰਡੀਆ ਚੋਂ ਮੋਦੀ ਨੂੰ ਕਹਿ ਰਿਹਾ ਕਿ ਮੋਦੀ ਜੀ, ਉਹ ਵਿਚਾਰਾ ਅੰਗਰੇਜ਼ੀ ਬੋਲ ਰਿਹਾ ਵਾ ਨਾਲ, ਮੋਦੀ ਜੀ ਕਿ ਤੁਹਾਡੇ ਬੜੇ ਚੰਗੇ ਰਿਲੇਸ਼ਨਸ ਨੇ ਪੁਤਿਨ ਦੇ ਨਾਲ, ਤੁਸੀਂ ਜਿਹੜਾ ਹੈ ਆਪਣਾ ਰੋਲ ਅਦਾ ਕਰੋ। ਕਿ ਉਹਨੇ ਕੀ ਕਹਿਣਾ, ਉਹ ਉੱਥੇ ਯੂਪੀ ਦੇ ਵਿੱਚ ਜਿਹੜਾ ਉਹ ਯੂਕਰੇਨ ਦਾ ਹਵਾਲਾ ਦੇ ਕੇ ਮੋਦੀ ਬਿਆਨ ਕਰ ਰਿਹਾ ਉਹ ਹਿੰਦੀ ਦੇ ਵਿੱਚ। वो कह रहे हैं यूक्रेन में उथाल पताल हो रहा है और देखो अमेरिका, और दूसरा जो हो रहा है अगर एक स्कूल का टीचर ढीला हो तो कैसा लगेगा, अगर एक जेल एक थाने का दरोगा ना हो तो क्या होगा। यानी वो ये कहने की कोशिश कर रहा है कि यूक्रेन दे विच कोई लीडरशिप जो सॉलिड नहीं सी ते उत्थे उन्हें उथला पथला रूस ने करता है। लेकिन और इसे तरह मैं वो स्ट्रोंग लीडर है तुहाडा, जे तुहाडा मास्टर ढिला होए जां तुहाडा थानेदार माड़ा होए ते की होएगा कि वोटां मैनू पाओ। देखो जोगी कितना सख्त दरोगा है, क्योंकि उहदे च यूपी बिहार च जिहड़ा पुलिस वाला हुंदा उहनूं दरोगा कहंदे ने कि भाई ये है। सो मतलब वो बेचारा चीका मार रहा यूक्रेन का कि जी मोदी जी तुसीं कुछ करो। तो हुण वो असीं गल करांगे कि भाई मोदी ने की करना है, वो तो आप नहीं उन्होंने पता है कि उन्होंने स्टूडेंट उत्थे फसे हुए ने। और ये नाल इन्होंने इंडियन मीडिया ने देता जी कि पीएम मोदी ने व्लादिमीर पुतिन दे नाल फोन ते गल कीती और उहदे च उन्हें कहा कि जी यूक्रेन चो हुण यूक्रेन नूं डिच करता इंडिया ने, जिथे इन्हां दे स्टूडेंट पढ़न जांदे ने, जिथे जिहदे नाल व्यापार करदे सी। रूस नूं ये कहा जी साडे उत्थों जिहड़े ने स्टूडेंट और इंडियन उन्हां नूं उत्थों सेफली कढो। और इस सारे च ये जिहड़ा ब्रिटेन का प्राइम मिनिस्टर बोरिस जॉनसन कह रहा है कि पुतिन ने यूरोप जिहड़ा जंग छेड़ दिता है तो ये उहदी नाकामी होएगी, नाकामी च खत्म होएगा। उन्होंने तुहानूं छत्तर मार रहा, नाकाम तो तुसीं हो कि भी तुसीं उत्थे उन्हां नूं खाम खा मरवाया। और इस दे नाल नाल रूस ने यूक्रेन दे यही कहा भी कोई ऑप्शन है कि भी जिहड़े फौजी उन्हां दे ने हथियार रखते जाण, उन्हां नूं असीं कुछ नहीं कहांगे। और ये सारे जिहड़े ने ये सारे दे विच फसे हुए ने। सो मैं समझदा भी ये एक इस दे लई अमेरिका और नैटो इन्हां दा गैर जिम्मेदाराना वरतारा। और इस सारे दे चलदे हैं इस सारे दा इफैक्ट सिख कौम ते की होएगा, साडी स्ट्रगल ते जब विद इन इंडिया मुसलमान सिख कश्मीरी स्ट्रगल ते साडे वीर नवरूप सिंह होरां ने एक कमेंट इस दे उत्ते लिखिआ ब्रीफ। और मैनूं लगदा है क्योंकि असीं उस हवाले नाल गल कर रहे हैं कि इस यूएन दे स्ट्रक्चर नूं बिल्कुल अवॉइड करना, अमरीका नैटो का इनइफैक्टिव होना, रशिया का इस किस्म की जिहड़ी है वो बिल्कुल जिवें ऐ लगदा भी हिटलर की रूह पुतिन दे विच आई हुई है। पर ये साडे खित्ते नूं किवें प्रभावित करेगा, इहदे ते नवरूप सिंह होरां ने लिखिआ है सिक्स नीड टू बकल अप, ए लॉट ऑफ bloodshed is on cards. What is happening in Ukraine is gonna embolden Hindu Tavis, and as Indian Hindu state is a international weakling, the only place they can consolidate is inside, and they have perfect time to eliminate or degrade minorities through genocides to consolidate India as this monolithic। कि हुण जे एक UN दा properly acknowledged मुल्क ਉਹਦੇ ਤੇ ਇੱਕ ਮੁਲਕ ਹਮਲਾ ਕਰ ਰਿਹਾ ਹੈ और संसार चुप बैठा है, इन्हां दे कोल कोई ऑप्शन नहीं करन दी,
ਤੇ ਉਹ ਉਹਨਾਂ ਨੇ ਬਿਲਕੁਲ ਠੀਕ ਕਿਹਾ ਨਵਰੂਪ ਸਿੰਘ ਹੋਰਾਂ ਨੇ ਕਿ ਵੀ ਇਹ ਹਿੰਦੂ ਤਵੀਆਂ ਦਾ ਦੇਖੋ, ਇਹ ਜਿਹੜੇ ਪੁਤਿਨ ਦੀ ਤਾਰੀਫ ਚ ਉਤਰੇ ਹੋਏ ਨੇ ਔਰ ਅਦਰ ਵੇ ਅਰਾਊਂਡ ਨੇ ਕਿ ਵੀ ਇਹ ਕਿੰਨਾ ਬਲੱਡ ਸ਼ੈਡ ਕਰ ਉਹਨਾਂ ਨੂੰ ਕੀ ਹੈ ਕਿ ਵੀ ਉਹਨਾਂ ਨੇ ਆਪਣਾ ਹਿੰਦੂ ਰਾਸ਼ਟਰ ਬਣਾਉਣ ਦਾ ਉਹਨਾਂ ਨੂੰ ਜਿਹੜਾ ਉਹ ਕੌਣ ਰੋਕ ਸਕੇਗਾ, ਕਿਉਂਕਿ ਉਹਨਾਂ ਨੇ ਅਲਟੀਮੇਟਲੀ ਇੰਡੀਆ ਐਜ਼ ਦਿਸ ਮੋਨੋਲਿਥਿਕ ਹਿੰਦੂ ਥਿਓਕ੍ਰੈਟਿਕ ਸਟੇਟ they have envisioned, and on the other side Sikhs outside India should be alert and have channels open to all parties who can assist ਕਿ ਮਾਈਨੋਰਿਟੀਜ਼ ਇਸ ਵੇਲੇ ਜਿਵੇਂ ਅਸੀਂ ਸਿੱਖ ਮੁਸਲਮਾਨ ਸੋਲੀਡੈਰਿਟੀ ਦੀ ਗੱਲ ਕਰਦੇ ਹਾਂ, ਪਹਿਲਾਂ ਹਿਜਾਬ ਸੀ, ਪੱਗ ਵੀ ਆ ਗਈ, ਕਰਨਾਟਕਾ ਦੇ ਮਾਮਲੇ 'ਚ ਅੱਜ ਇੱਕ ਹੋਰ ਖਬਰ ਸੀ ਬਾਜਵਾ ਸਾਹਿਬ ਨੇ ਭੇਜੀ ਸਾਨੂੰ, ਸੁਖਜਿੰਦਰ ਸਿੰਘ ਬਾਜਵਾ ਜੀ ਨੇ, ਕਿ ਬੰਗਲੌਰ ਦੇ ਵਿੱਚ ਹੀ 6 ਸਾਲ ਦੇ ਸਿੱਖ ਬੱਚੇ ਨੂੰ ਜਿਹਦੇ ਸਿਰ ਤੇ ਪਟਕਾ ਬੰਨਿਆ ਹੋਇਆ ਸੀ ਉਸ ਨੂੰ ਸਕੂਲ ਦਾਖਲ ਕਰਵਾਉਣ ਗਏ, ਉਹਨਾਂ ਨੇ ਸਕੂਲ ਨੇ ਨਾ ਕਰ ਦਿੱਤੀ ਕਿ ਨਹੀਂ ਇਹ ਰਿਲੀਜੀਅਸ ਸਾਈਨ ਜਿਹੜਾ ਸਿੰਬਲ ਨਹੀਂ ਹੋਣਾ ਚਾਹੀਦਾ। ਹੁਣ ਇਹਨਾਂ ਹਾਲਾਤਾਂ ਚੋਂ ਗੁਜ਼ਰਦੇ ਆ ਇਹ ਇੱਕ ਮੈਂ ਸਮਝਦਾ ਵੀ ਦੁਨੀਆ ਦੇ ਲਈ ਇੱਕ ਇਸ ਵੇਲੇ ਇੱਕ ਹੈਲਪਲੈਸਨੈਸ ਹੈ, ਪਰ ਇਸ ਤੋਂ ਇਹ ਲੱਗਦਾ ਵੀ ਇਹ ਸਾਰਾ ਹੀ ਜੋ ਕੁਝ ਕ੍ਰੀਏਟ ਕੀਤਾ ਹੋਇਆ ਸੀ ਸੋ ਕਾਲਡ ਵਰਲਡ ਆਰਡਰ, ਇਹ ਸਾਰਾ ਹੀ ਕਲੈਪਸ ਹੋਣ ਜਾ ਰਿਹਾ, ਕਲੈਪਸ ਹੋ ਰਿਹਾ। ਪੁਤਿਨ ਔਰ ਮੋਦੀ ਇਹ ਨਵੇਂ ਜਿਹੜੇ ਨੇ ਹਿਟਲਰ ਔਰ ਮੁਸੋਲਿਨੀ ਬਣ ਕੇ ਦੁਨੀਆ ਨੂੰ ਅੱਗੋਂ ਤਕਲੀਫ ਦੇਣ ਦੇ ਲਈ ਜਿਹੜੇ ਨੇ ਉਹ ਡਿਕਟੇਟਰਾਨਾ ਅੰਦਾਜ਼ ਦੇ ਵਿੱਚ ਕਾਰਵਾਈਆਂ ਕਰ ਰਹੇ ਨੇ ਔਰ ਅੱਗੋਂ ਹੋਰ ਵੀ ਕਰਨਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਲੈਣੇ ਬ੍ਰੇਕ ਵਿਊਅਰਸ ਆ ਤੁਸੀਂ ਨੇ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਮੋਦੀ ਸਰਕਾਰ ਦੇ ਦੋਗਲੇਪਨ ਨੇ ਯੂਕਰੇਨ ਵਿਚਲੇ 20,000 ਭਾਰਤੀ ਵਿਦਿਆਰਥੀਆਂ ਦੀ ਜਾਨ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਔਰ ਇੰਟਰਨੈਸ਼ਨਲ ਮੰਚ ਤੇ ਵੀ ਭਾਰਤ ਦੀ ਕਿਰਕਰੀ ਹੋ ਰਹੀ ਹੈ ਕਿਉਂਕਿ ਭਾਰਤ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਹਾਲਤ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਤੁਸੀਂ ਠੀਕ ਕਿਹਾ, ਪਹਿਲਾਂ ਮੂੰਹ ਚ ਕੋੜ ਕਿਰਲੀ ਦੀ ਗੱਲ ਕਰ ਲਈਏ। ਅਕਸਰ ਇਹ ਵੀ ਫੋਕਲੋਰ ਦਾ ਹਿੱਸਾ ਹੈ ਕਿ ਸੱਪ ਦੇ ਮੂੰਹ ਚ ਜਿਹੜੀ ਹੈ ਉਹ ਕੋੜ ਕਿਰਲੀ ਆ ਗਈ, ਭੁੱਖਾ ਸੀ। ਹੁਣ ਉਸ ਨੂੰ ਇਹ ਅਕਸਰ ਕਿਹਾ ਜਾਂਦਾ ਹੈ ਕਿ ਭਾਈ ਜੇ ਕੋੜ ਕਿਰਲੀ ਸੱਪ ਖਾ ਲੇ ਤਾਂ ਉਹਨੂੰ ਕੋੜ ਹੋ ਜਾਂਦਾ, ਉਹਦਾ ਨਾਂ ਹੀ ਕੋੜ ਕਿਰਲੀ ਇਸ ਲਈ ਰੱਖਿਆ ਹੋਇਆ। ਵੈਸੇ ਬਹੁਤੇ ਲੋਕ, ਸਾਡੀਆਂ ਬੀਬੀਆਂ ਖਾਸ ਤੌਰ ਤੇ ਬਹੁਤ ਡਰਦੀਆਂ, ਛੱਤ ਦੇ ਉੱਤੇ ਹੀ ਹੁੰਦੀ ਹੈ ਤਾਂ ਵੀ ਡਰਦੀਆਂ ਨੇ। ਹੁਣ ਪਰ ਭੁੱਖ ਵੀ ਹੈ ਉਹਦੀ, ਤੇ ਹੁਣ ਉਹਦੇ ਮੂੰਹ ਚ ਆ ਗਈ ਕੋੜ ਕਿਰਲੀ। ਹੁਣ ਉਹਨੂੰ ਇਹ ਕਿ ਵੀ ਜੇ ਨਿਗਲੇ ਤੇ ਕੋੜ ਤੇ ਛੱਡੇ ਤੇ ਭੁੱਖਾ ਮਰਦਾ। ਕਲੰਕੀ ਵੈਸੇ ਕਹਿੰਦੇ ਨੇ ਜੇ ਕਲੰਕੀ ਜਾਂ ਕੋੜੀ ਉਸ ਨੂੰ। ਸੋ ਮਤਲਬ ਹੁੰਦਾ ਐਸੀ ਸਿਚੁਏਸ਼ਨ ਨੂੰ ਜਿਹਦੇ ਚ ਕਿ ਤੁਹਾਡੀ ਕ੍ਰੀਏਟ ਵੀ ਤੁਹਾਡੀ ਆਪਣੀ ਕੀਤੀ ਹੁੰਦੀ ਹੈ ਕਿਤੇ ਨਾ ਕਿਤੇ, ਪਰ ਤੁਸੀਂ ਉਸ ਚ ਫਸ ਜਾਂਦੇ ਹੋ ਕਿ ਵੀ ਤੁਸੀਂ ਕਿਸੇ ਪਾਸੇ ਵੀ ਜਾ ਕੇ ਡਿੱਗੋ ਜੁੱਤੀਆਂ ਪੈਣੀਆਂ ਹੀ ਪੈਣੀਆਂ। ਸੋ ਰੂਸ ਦੇ ਨਾਲ ਜਿਹੜੀ ਵਫਾਦਾਰੀ, ਲਾਇਲਟੀ ਐਕਸ ਸੋਵੀਅਤ ਯੂਨੀਅਨ ਦੇ ਨਾਲ ਉਸ ਦੇ ਗਿੱਜੇ ਹੋਏ ਨੇ। 1956 ਚ
ਜਦੋਂ ਸੋਵੀਅਤ ਯੂਨੀਅਨ ਦੀ ਫੌਜ ਨੇ ਹੰਗਰੀ ਦੇ ਉੱਤੇ ਫੌਜ ਭੇਜ ਕੇ, ਜਿਵੇਂ ਹੁਣ ਯੂਕਰੇਨ 'ਚ ਭੇਜੀ ਐਵੇਂ ਹੰਗਰੀ 'ਚ ਭੇਜੀ, ਕਬਜ਼ਾ ਕੀਤਾ, ਤੇ ਉਸ ਵੇਲੇ ਨਹਿਰੂ ਦੀ ਸਰਕਾਰ ਸੀ ਔਰ ਬੜੀ ਬੱਲੇ ਬੱਲੇ ਕੀਤੀ ਸੋਵੀਅਤ ਯੂਨੀਅਨ ਦੀ ਕਿ ਜੀ ਬਿਲਕੁਲ ਉਹਨਾਂ ਨੇ ਠੀਕ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਚੈਕੋਸਲੋਵਾਕੀਆ 'ਚ 1968 ਦੇ ਵਿੱਚ ਫੌਜ ਸੋਵੀਅਤ ਯੂਨੀਅਨ ਦੀ ਗਈ। ਉਦੋਂ ਵੀ ਇੰਦਰਾ ਗਾਂਧੀ ਆ ਚੁੱਕੀ ਸੀ ਪਾਵਰ ਦੇ ਵਿੱਚ, ਰੂਸ ਦੀ ਸਲਾਹਨਾ ਕੀਤੀ ਔਰ ਵਿਕਟਮ ਨਾਲ ਨਹੀਂ ਖਲੋ, ਉਹਨੂੰ ਕਹੀ ਜਾਓ ਜੀ ਅਸੀਂ ਹੁਣ ਵਿਸ਼ਵ ਗੁਰੂ ਬਣਨਾ ਹੈ, ਅਸੀਂ ਜਿਹੜੇ ਆ ਬੜੇ ਇਨਸਾਫ ਪਸੰਦ, ਬੜਾ ਫਲਾਣਾ। 1968 ਜਿਵੇਂ ਹੋਇਆ, ਔਰ ਇਹ ਤਾਂ ਸੀ ਕਿ ਜੀ ਇਹ ਈਸਟਰਨ ਯੂਰਪ ਹੈ, ਹੰਗਰੀ ਹੈ, ਚੈਕੋਸਲੋਵਾਕੀਆ ਹੈ। ਪਰ 1979 ਚ ਸੋਵੀਅਤ ਯੂਨੀਅਨ ਦੀ ਫੌਜ ਅਫਗਾਨਿਸਤਾਨ ਚ ਆ ਗਈ, ਅੱਛਾ, ਬਿਲਕੁਲ ਜਿਹੜਾ ਪਿਛਵਾੜਾ ਨਾਲ। ਉਦੋਂ ਵੀ ਜਿਹੜਾ ਇੰਦਰਾ ਗਾਂਧੀ ਦੀ ਹਕੂਮਤ ਔਰ ਜਿਹੜੀ ਹੈ ਉਹਨਾਂ ਨੇ ਫੁੱਲ ਸਕੇਲ ਹਮਾਇਤ ਔਰ ਪੂਰਾ ਜਿੰਨੀ ਦੇਰ ਉੱਥੇ ਉਹ ਫੌਜ ਰਹੀ ਹੈ 1999 ਤੱਕ, ਜਦੋਂ ਤੱਕ ਫਿਰ ਸੋਵੀਅਤ ਯੂਨੀਅਨ ਟੁੱਟਿਆ ਨਹੀਂ, ਉਹਨਾਂ ਦੀ ਪਿੱਠ ਤੇ ਹੀ ਖਲੋਤੇ ਰਹੇ। ਹੁਣ ਇਸ ਸਾਰੇ ਵਰਤਾਰੇ ਦੇ ਚੱਲਦੇ ਆ, ਜਦੋਂ ਹੁਣ ਬਾਣੀ ਹੈ ਸੌਦਾ ਵੀ ਹਰ ਥਾਂ ਵੇਚਣਾ, ਮੁਲਕ ਤਾਂ ਬਣ ਗਏ। ਉਧਰ ਰਸ਼ੀਆ ਸੀ, ਇੱਧਰ ਯੂਕਰੇਨ 'ਚ ਵੀ ਇਨਵੈਸਟਮੈਂਟ ਕੀਤੀ, ਉੱਥੇ ਇਹਨਾਂ ਦੇ ਵਪਾਰੀ ਵੀ ਨੇ, ਕਾਰੋਬਾਰ ਵੀ ਹੈ। ਔਰ ਜਿਵੇਂ ਜਿਹੜੀ ਲੇਟੈਸਟ ਖਬਰ ਆਈ ਹੈ ਕਿ 20,000 ਦੇ ਕਰੀਬ, 18 ਤੋਂ ਪਹਿਲਾਂ ਫਿਗਰ 18,000 ਆ ਰਹੀ ਸੀ, ਹੁਣ 20,000 ਫਿਗਰ ਹੈ ਕਿ ਸਿਰਫ ਸਟੂਡੈਂਟਸ ਨੇ ਮੈਡੀਕਲ ਇੰਜੀਨੀਅਰਿੰਗ ਦੇ ਲਈ। ਔਰ ਉਹਨਾਂ 'ਚ ਵੀ ਮੈਂ ਸਟੇਟ ਵਾਈਜ਼ ਦੇਖ ਰਿਹਾ ਸੀ ਕਿ ਇਕੱਲੇ 2,000 ਸਟੂਡੈਂਟ ਜਿਹੜੇ ਨੇ ਉਹ ਕੇਰਲਾ ਦੇ ਨੇ। ਔਰ ਪੰਜਾਬ 'ਚੋਂ ਵੀ ਇੱਕ ਜਲੰਧਰ ਦੀ ਫੈਮਿਲੀ ਦੇ ਹਵਾਲੇ ਨਾਲ ਸੀ ਕਿ ਉਹਨਾਂ ਦੇ 3 ਬੱਚੇ ਨੇ, 2 ਬੱਚੀਆਂ 1 ਬੇਟਾ, ਤਿੰਨੋਂ ਹੀ ਯੂਕਰੇਨ 'ਚ ਫਸੇ ਹੋਏ ਨੇ, ਸਾਰੇ ਜਿਹੜੇ ਨੇ ਉੱਥੇ ਪੜ੍ਹਨ ਭੇਜੇ ਹੋਏ ਸੀ। ਹੁਣ ਇਸ ਸਾਰੇ ਦੇ ਚੱਲਦੇ ਆ ਯੂਕਰੇਨ ਦੇ ਨਾਲ, ਜੇ ਯੂਕਰੇਨ ਨੇ ਇੰਡੀਆ ਨੂੰ ਕਾਰੋਬਾਰ ਵੀ ਦਿੱਤਾ ਜਾਂ ਦੂਸਰਾ, ਤਾਂ ਉਹਨਾਂ ਨੂੰ ਤਾਂ ਇਹੀ ਹੋਏਗਾ ਕਿ ਇੱਕ ਬਰਾਬਰ ਦੇ ਮੁਲਕ ਨਾਲ ਤੁਸੀਂ ਡੀਲ ਕਰ ਰਹੇ ਹੋ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਸ਼ੀਆ ਨੇ ਨੈਟੋ ਦੇ ਨਾਂ ਨੂੰ ਕਿ ਭਾਈ ਇਹ ਨੈਟੋ ਐਕਸਪੈਂਡ ਕਰਕੇ ਸਾਡੇ ਬੂਹੇ ਤੇ ਲੈ ਆਣਗੇ ਇਸ ਸਾਰੇ ਨੂੰ, ਉਹਨਾਂ ਨੇ ਇਸ ਸਾਰੇ ਦੇ ਉੱਤੇ ਜਿਹੜਾ ਉਹ ਡ੍ਰੀਮ ਤਾਂ ਉਹੀ ਹੈ ਜੋ ਉਹਨੇ ਪੁਤਿਨ ਨੇ ਆਪਣੇ ਦਿਲ ਦੀ ਗੱਲ ਕਹੀ ਕਿ ਰੀਸਟੋਰਿੰਗ ਦਾ ਗ੍ਰੇਟ ਸੋਵੀਅਤ ਐਮਪਾਇਰ ਲਫ਼ਜ਼ ਉਹ ਕਹਿ ਰਿਹਾ, ਐਮਪਾਇਰ ਦਾ ਕਮਿਊਨਿਜ਼ਮ ਤੋਂ ਵੀ ਪਹਿਲਾਂ ਦਾ ਚਲੇ ਜਾਂਦਾ। ਹੁਣ ਇਸ ਸਭ ਦੇ ਚੱਲਦੇ ਆ ਇੰਡੀਆ ਦੇ ਕੋਲ ਜੇ ਤਾਂ ਸੱਚਮੁੱਚ ਕਿਸੇ ਦਾ ਗਟਸ ਹੁੰਦਾ ਹੈ, ਤੁਸੀਂ ਬੇਸ਼ੱਕ ਆਪਣੀ ਯਾਰੀ ਵੀ ਨਿਭਾਉਂਦੇ ਹੋ, ਲੇਕਿਨ ਤੁਸੀਂ ਨੁਕਸਾਨ ਹੋਣ ਤੋਂ ਬਚਾਉਣ ਦਾ ਸਮਝੌਤੇ ਦੀ ਲਾਈਨ, ਉਹ ਇਨਫਲੂਐਂਸ ਤਾਂ ਹੈ ਨਹੀਂ। ਹੁਣ ਪਾਕਿਸਤਾਨ ਬੇਸ਼ੱਕ ਅੱਜ ਅਮਰੀਕਾ ਪਾਕਿਸਤਾਨ ਨੂੰ ਜਿਹੜਾ ਉਹ ਅਨਟਚੇਬਲ ਬਣਾਏ ਉਸ ਸਾਰੇ ਲਿਹਾਜ਼ ਨਾਲ ਨੀਤੀ ਦੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਉਹਨਾਂ ਨੇ ਬਰਫ਼ ਪਿਘਲਾਈ ਸੀ ਅਮਰੀਕਾ ਔਰ ਚੀਨ ਦੇ ਰਿਲੇਸ਼ਨ 'ਚ, ਉਸ ਵੇਲੇ ਜ਼ੁਲਫਿਕਾਰ ਅਲੀ ਭੁੱਟੋ ਨੇ, ਪਾਕਿਸਤਾਨ ਨੇ ਮੀਡੀਏਸ਼ਨ ਕੀਤੀ, ਦੋਨਾਂ ਦੀ ਹੌਸਟਿਲਿਟੀ ਟੁੱਟੀ। ਚੀਨ ਨੂੰ ਵੀ ਤੁਸੀਂ ਸਾਊਂਡ ਕੀਤਾ ਕਿ ਭਾਈ ਦੇਖੋ ਹੁਣ ਆਈਸੋਲੇਸ਼ਨ 'ਚੋਂ ਨਿਕਲੋ। ਅਮਰੀਕਾ ਨੇ ਵੀ ਦੇਖ ਲਿਆ ਸੀ ਵੀ ਚਾਈਨਾ ਹੁਣ ਇਹਦੇ ਬਾਵਜੂਦ ਕਿ ਉਹਨੂੰ ਬਿਲਕੁਲ ਨਕਾਰ ਕੇ ਤਾਈਵਾਨ ਨੂੰ ਮੈਂਬਰ ਵੀ ਸਿਕਿਉਰਿਟੀ ਕਾਉਂਸਲ ਦਾ ਬਣਾਇਆ ਹੋਇਆ ਸੀ, ਵੀ ਗੱਲ ਬਣਨੀ ਨਹੀਂ ਹੈਗੀ। ਸੋ ਪਾਕਿਸਤਾਨ ਨੇ ਇੱਕ ਡਿਸਾਈਸਿਵ ਰੋਲ ਪਲੇ ਕੀਤਾ ਔਰ ਉਹਨਾਂ ਦੇ ਵਿੱਚ ਜਿਹੜਾ ਅਮਰੀਕਾ ਔਰ ਚੀਨ ਦੇ ਰਿਲੇਸ਼ਨਸ ਬਣੇ। ਹੁਣ ਜੇ ਤਾਂ ਭਾਰਤ ਦੇ ਕੋਲ ਕਰੇਜ ਔਰ ਓਨੈਸਟੀ, ਇਹ ਠੀਕ ਹੈ ਤੁਸੀਂ ਆਪਣੇ ਨੈਸ਼ਨਲ ਇੰਟਰਸਟ ਵਾਚ ਕਰਨੇ ਹੁੰਦੇ ਨੇ, ਹੁੰਦੀ ਫਿਰ ਭਾਰਤ ਅੱਡੀ ਕੱਢ ਕੇ ਕਹਿੰਦਾ ਯੂਕਰੇਨ ਦੇ ਨਾਲ ਵੀ ਫਰੈਂਡਲੀ ਸੀ, ਰਸ਼ੀਆ ਦੇ ਨਾਲ ਤਾਂ ਉਹਨਾਂ ਦਾ ਜਿਹੜਾ ਉਹ ਉਹਨਾਂ ਦਾ ਸੈਟੇਲਾਈਟ ਕੰਟਰੀ ਹੈ ਇਨ ਏ ਵੇ, ਜਦੋਂ ਤੱਕ ਹੁਣ ਅਮਰੀਕਾ ਦੀ ਕੱਚ 'ਚ ਵੜੇ ਨੇ। ਸੋ ਇਹ ਉਹਨਾਂ ਦੇ ਵਿੱਚ ਕੋਈ ਵੀ ਇਸ ਕਿਸਮ ਦੀ ਲਾਈਨ ਨੂੰ ਵੀ ਰੋਲ ਪਲੇ ਕਰ ਸਕਦੇ ਸੀ, ਪਰ ਇਹਨਾਂ ਨੇ ਨਾ ਉਹ ਕੀਤਾ, ਨਾ ਹੀ ਜੇ ਹੁਣ ਸਿਚੁਏਸ਼ਨ ਤਾਂ ਡਿਵੈਲਪ ਹੋ ਰਹੀ ਹੈ ਆਲਮੋਸਟ ਕਈ ਮਹੀਨਿਆਂ ਤੋਂ, ਸਿਕਿਉਰਿਟੀ ਕਾਉਂਸਲ 'ਚ ਵੀ ਇੰਡੀਆ ਬੈਠਾ ਹੋਇਆ, ਉੱਥੇ ਬਚਾਅ ਵੀ ਕਰ ਰਿਹਾ ਰਸ਼ੀਆ ਦਾ, ਉਹਦੇ 'ਚ ਜਿਹੜਾ ਉਹ ਡਾਇਲੌਗ ਕਰੋ, ਸ਼ਾਂਤੀ ਨਾਲ ਗੱਲ ਹੱਲ ਕਰੋ, ਇਹ ਵੀ ਉਹ ਐਵੇਂ ਜਿਵੇਂ ਫੋਕਾ ਜਿਹਾ ਉਪਦੇਸ਼ ਹੁੰਦਾ। ਭਾਈ ਇਨ ਦਾ ਮੀਨ ਟਾਈਮ ਤੁਸੀਂ ਜੇ ਉੱਥੇ ਕੋਈ ਹੋਰ ਰੋਲ ਨਹੀਂ ਵੀ ਪਲੇ ਕਰ ਸਕਦੇ ਜਾਂ ਤੁਸੀਂ ਰਸ਼ੀਆ ਦੇ ਕੱਚ ਹੀ ਵੜਨਾ, ਆਪਣੇ ਤੁਹਾਡਾ 20,000 ਸਟੂਡੈਂਟ ਔਰ ਹੋਰ ਪਤਾ ਨਹੀਂ ਕਿੰਨੇ ਹਜ਼ਾਰ ਅਦਰ ਵੇ ਇੰਡੀਅਨ ਹੋਣਗੇ, ਵੀ ਉਹਨਾਂ ਨੂੰ ਤਾਂ ਸੇਫਲੀ ਕੱਢ ਲਓ ਜਾਂ ਪ੍ਰਬੰਧ ਰੱਖੋ, ਐਜ਼ ਏ ਬੈਕਅਪ ਰੱਖੋ। ਹੁਣ ਹੋਇਆ ਇਹ ਹੈ ਕਿ ਰਸ਼ੀਅਨ ਫੌਜ ਵੜ ਗਈ ਮਿਲਟਰੀ ਟਿਕਾਣਿਆਂ ਨੇ, ਕੀਵ ਤੋਂ ਵੀ ਲੋਕ ਦੌੜ, ਔਰ ਸਟੂਡੈਂਟਸ ਉਹਨਾਂ ਦੀਆਂ ਕੁਝ ਵੀਡੀਓਜ਼ ਆਈਆਂ, ਅੱਜ ਮੈਂ NDTV ਤੇ ਦੇਖ ਰਿਹਾ ਸੀ, ਇੱਕ ਬੱਚੀ ਹੈ ਉਹ ਕਹਿੰਦੀ ਹੈ ਅਸੀਂ 3 ਰੂਮਮੇਟ ਹੈ, ਮੇਰੀ ਨਾਲ ਦੀ ਰਾਜਸਥਾਨ ਦੀ ਹੈ, ਇੱਕ ਮੱਧ ਪ੍ਰਦੇਸ਼ ਦੀ, ਹਿੰਦੀ ਬੋਲ ਰਹੀ ਹੈ, ਅੰਗਰੇਜ਼ੀ 'ਚ ਕਹਿ ਰਹੀ ਹੈ ਪਰ ਹਿੰਦੀ ਰੀਜਨ ਦੀਆਂ ਲੱਗਦੀਆਂ ਜਿਹੜੀ ਉਹਦੀ ਹੈ ਆਵਾਜ਼, ਕਿ ਬਈ ਸਾਨੂੰ ਬਚਾਓ, ਵੀ ਇੱਥੇ ਤਾਂ ਨਾ ਐਮਬੈਸੀ ਸਾਡੇ ਨਾਲ ਕੋਈ ਡੀਲ ਕਰ ਰਹੀ ਹੈ, ਐਮਬੈਸੀ ਕਹਿ ਰਹੀ ਝੂਠੀ ਅਸੀਂ ਰਾਉਂਡ ਦਾ ਕਲੌਕ ਕਰ ਰਹੇ ਹਾਂ ਖੁੱਲ੍ਹ ਹੈ, ਨਾ ਉਹ ਕਹਿੰਦੇ ਸਾਨੂੰ ਯੂਨੀਵਰਸਿਟੀ ਨੇ ਕਿਹਾ
ਔਰ ਅਸੀਂ ਜੇ ਜਹਾਜ਼ ਉਹ ਵੈਸੇ ਹੀ ਬੰਦ ਹੋ ਗਏ ਕਿਉਂਕਿ ਅਟੈਕ ਹੋ ਗਿਆ 에ਅਰਪੋਰਟ ਹੀ, ਉਸ ਤੋਂ ਪਹਿਲਾਂ ਜਿਹੜੀ ਟਿਕਟ 25,000 ਦੀ ਸੀ ਉਹ ਲੱਖ ਰੁਪਏ ਦੀ ਇੰਡੀਅਨ 에ਅਰਲਾਈਨ ਵਾਲੇ ਦੇ ਰਹੇ ਸੀ। ਉਹ ਕਹਿੰਦੇ ਅਸੀਂ ਤੁਹਾਡੇ ਮੁਲਕ ਦੇ ਲੋਕ ਨਹੀਂ ਹੈ ਵੀ, ਅਸੀਂ ਸਟੂਡੈਂਟ ਹੈ ਤੁਹਾਡੇ, ਜੇ ਅਸੀਂ ਪੜ੍ਹ ਕੇ ਵੀ ਆਉਂਦੇ ਤੁਹਾਡੀ ਸੇਵਾ ਹੀ ਮੁਲਕ 'ਚ ਕਰੇ, ਚਲੋ ਸਾਡਾ ਵੀ ਭਲਾ ਹੈ, ਅਸੀਂ ਪੜ੍ਹਾਈ ਕਰ ਰਹੇ ਹਾਂ, ਪਰ ਤੁਸੀਂ ਸਾਨੂੰ ਬਿਲਕੁਲ ਜਿਹੜਾ ਉਹ ਰਿਜੈਕਟ ਕੀਤਾ ਹੋਇਆ ਵੀ ਸਾਡੇ ਵੱਲ ਕੋਈ। ਔਰ ਇਹ ਇਸ ਵੇਲੇ ਪੂਰਾ ਇਸ਼ੂ ਬਣਿਆ ਔਰ ਇਸ ਦੇ ਉੱਤੇ ਕਾਂਗਰਸ ਨੇ, ਕਿਉਂਕਿ ਆਪੋਜੀਸ਼ਨ ਵੀ ਹੈ, ਔਰ ਉਹਨਾਂ ਨੇ ਇਹ ਕਿਹਾ ਕਿ ਕਾਂਗਰਸ ਕੁਐਸਚਨਸ ਗਵਰਨਮੈਂਟ ਸਾਇਲੈਂਸ ਔਨ ਫੇਟ ਆਫ 20,000 ਇੰਡੀਅਨ ਸਟੂਡੈਂਟਸ ਇਨ ਯੂਕਰੇਨ। ਔਰ ਉਹਦੇ 'ਚ ਨਾਲ ਦੀ ਨਾਲ ਕਿਹਾ ਕਿ ਬਈ ਰਸ਼ੀਆ ਨੇ ਇਨਵੇਡ ਕਰਕੇ ਸੋਵਰਨਿਟੀ ਤੋੜੀ ਹੈ ਇੱਕ ਮੁਲਕ ਦੀ, ਉਹਨੂੰ ਵਾਇਲੇਟ ਕੀਤਾ ਵੀ ਵਾਈ ਯੂ ਆਰ ਨਾਟ ਕੰਡੈਮਿੰਗ ਇਟ, ਕਿ ਵੀ ਤੁਸੀਂ ਕੰਡੈਮ ਵੀ ਨਹੀਂ ਕਰ ਰਹੇ ਔਰ ਆਪਣੇ ਜਿਹੜੇ ਤੁਹਾਡੇ ਸ਼ਹਿਰੀ ਫਸੇ ਹੋਏ ਨੇ ਉਹਨਾਂ ਨੂੰ ਤੁਸੀਂ ਬਾਹਰ ਵੀ ਨਹੀਂ ਕੱਢਣ ਦੀ ਕੋਈ ਕਰ ਰਹੇ। ਔਰ ਈਵਨ ਇਹਦੇ ਤੇ ਰਾਹੁਲ ਗਾਂਧੀ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਜਿਹਦੇ 'ਚ ਕਿ ਉਹ ਹਾਲ ਪਾ ਰਿਹਾ ਸਟੂਡੈਂਟ ਵਿਚਾਰੇ ਫਸੇ ਕਰ ਰਹੇ ਨੇ ਵੀ ਸਾਨੂੰ ਬਚਾਓ ਤੋਂ ਬੰਬ ਵਰਸ ਰਹੇ ਨੇ। ਔਰ ਇਹ ਇਸ ਦੇ ਉੱਤੇ ਸ਼ਸ਼ੀ ਥਰੂਰ ਦੀ ਮੈਂ ਸਮਝਦਾ ਵੀ ਇਹ ਕਿਸੇ ਵੇਲੇ ਅੰਡਰ ਸੈਕਟਰੀ ਵੀ ਰਿਹਾ UN ਦੇ ਵਿੱਚ, ਇਹ ਸਮਝਦਾ ਸਾਰੀਆਂ ਨੁਆਂਸਿਸ। ਔਰ ਉਹਨਾਂ ਨੇ ਕਿਹਾ ਵੀ ਇਹ ਇੰਡੀਆ ਦਾ ਕੀ ਸਟੈਂਡ ਹੈ। ਸੋ ਰਸ਼ੀਆ ਇਜ਼ ਕੰਡਕਟਿੰਗ ਏ ਰਿਜੀਮ ਚੇਂਜ ਆਪਰੇਸ਼ਨ ਜੋ ਯੂਕਰੇਨ 'ਚ ਕਰ ਰਹੇ ਨੇ। ਹਾਊ ਲੌਂਗ ਕੈਨ ਇੰਡੀਆ ਵਿਚ ਹੈਡ ਕੰਸਿਸਟੈਂਟਲੀ ਅਪੋਜ਼ ਸੱਚ ਇੰਟਰਵੈਂਸ਼ਨ ਸਟੇ ਸਾਇਲੈਂਟ, ਕਿ ਜਦੋਂ ਕੋਈ ਹੋਰ ਕਰਦਾ ਹੈ ਤੁਹਾਨੂੰ ਕਿ ਜੀ ਅਸੀਂ ਇੰਟਰਵੀਨ ਕਰਦੇ ਹਾਂ, ਤੁਸੀਂ ਕਹਿੰਦੇ ਜੀ ਨਹੀਂ ਨਹੀਂ ਇਹ ਸਾਡਾ ਅੰਦਰੂਨੀ ਮਾਮਲਾ ਹੈ, ਹੁਣ ਤੁਸੀਂ ਕਿਉਂ ਨਹੀਂ ਬੋਲ ਰਹੇ। However much one appreciate Moscow's legitimate security concerns, resort to war is impossible to accept or justify। ਕਿ ਵੀ ਇਹ ਤੁਸੀਂ ਕਿਵੇਂ ਜਸਟੀਫਾਈ ਕਰੋਗੇ ਕਿ ਰਸ਼ੀਆ ਨੇ ਅਟੈਕ ਕਰਕੇ ਜਿਹੜੀ ਇਹ ਜੰਗ ਉਹਦੇ ਤੇ ਕਰਤੀ ਹੈ। ਵੀ ਸ਼ੁੱਡ ਡਿਮਾਂਡ ਦੇ ਸਟਾਪ, ਉਹਨਾਂ ਕਿਹਾ ਇਹ ਸਾਡਾ ਸਟੈਂਡ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਕਰੀਏ। ਔਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਜਦੋਂ ਚਾਈਨਾ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਜਿਹੜਾ ਉਹ ਇਨਫ੍ਰਿੰਜ ਕਰਦਾ ਹੈ ਤੇ ਅਸੀਂ ਇਹ ਕਹਿੰਦੇ ਆ, ਉਹਨਾਂ ਨੇ ਕਿਹਾ ਕਿ ਵੀ ਐਕਸਟਰਨਲ ਅਫੇਅਰ ਮਿਨਿਸਟਰ ਜੈ ਸ਼ੰਕਰ ਜਦੋਂ ਉਹਨੇ ਕਿਹਾ ਕਿ ਇੰਡੀਆ ਵੁੱਡ ਨਾਟ ਐਕਸੈਪਟ ਐਨੀ ਚੇਂਜ ਆਫ ਸਟੇਟਸ ਕੋ ਇਨ ਦਾ ਲਾਈਨ ਆਫ ਐਕਚੁਅਲ ਕੰਟਰੋਲ ਯੂਨੀਲੈਟਰਲੀ। In another tweet, Mr. Tharoor said, this should be our stand on Ukraine as well. Principles do not cease to be relevant depending on the identity of the invader. ਕਿ ਉਧਰ ਤੁਸੀਂ ਕਹਿ ਰਹੇ ਹੋ ਜੀ ਅਸੀਂ ਐਕਸੈਪਟ ਨਹੀਂ ਕਰਾਂਗੇ ਕਿ ਯੂਨੀਲੈਟਰਲੀ ਕੋਈ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਚੇਂਜ ਕਰੇ, ਤੇ ਰਸ਼ੀਆ ਦੇ ਮਾਮਲੇ 'ਚ ਤੁਸੀਂ ਮੂੰਹ 'ਚ ਕਿਉਂ ਘੁੰਗਣੀਆਂ ਪਾਈਆਂ ਹੋਈਆਂ ਨੇ ਕਿ ਉਹ ਯੂਨੀਲੈਟਰਲੀ ਇਨਵੇਡ ਕਰਕੇ ਉਹ ਯੂਕਰੇਨ ਦੇ ਵਿੱਚ ਆ ਵੜਿਆ। ਔਰ ਇਸ ਸਾਰੇ ਦੇ ਨਾਲ ਜਿਹੜਾ ਹੈ ਈਵਨ ਕਾਂਗਰਸ ਦਾ ਸਪੋਕਸਮੈਨ ਰਣਦੀਪ ਸੁਰਜੇਵਾਲ ਨੇ ਵੀ ਇਹ ਕਿਹਾ ਕਿ ਇਟ ਹੈਜ਼ ਬਿਕਮ ਏ ਹੈਬਿਟ ਆਫ ਮੋਦੀ ਗਵਰਨਮੈਂਟ to turn away its face to remain silent during a difficult time. Over 20,000 students are living in fear, apprehension and threat to their lives. Why did the government not make arrangements for their safe return when there was time? Is this the Atmanirbhar Bharat? ਉਹ ਕਹਿੰਦੇ 20,000 ਫਸੇ ਆ, ਤੁਸੀਂ ਬਿਫੋਰ ਟਾਈਮ ਕੋ ਪ੍ਰਬੰਧ ਨਹੀਂ ਕੀਤਾ, ਕੋਈ ਦੂਸਰਾ ਵੀ ਤੁਸੀਂ ਕਰ ਕੀ ਰਹੇ ਹੋ। ਔਰ ਉਹਦੇ ਚੋਂ ਜਿਵੇਂ ਮੈਂ ਕਿਹਾ ਵੀ ਇਕੱਲੇ 2,000 ਸਟੂਡੈਂਟ ਕੇਰਲਾ ਦੇ ਨੇ ਔਰ ਕੇਰਲਾ ਗਵਰਨਮੈਂਟ ਨੇ ਵੀ ਇਸ ਤੇ ਕੰਸਰਨ ਕੀਤਾ। ਪਰ ਮੈਂ ਲੱਭ ਰਿਹਾ ਸੀ ਕੱਲ ਦਾ ਕਿ ਵੀ ਇਸ ਦੇ ਉੱਤੇ ਭਾਰਤ ਦੇ ਕਾਮਰੇਡ ਕੀ ਕਹਿੰਦੇ ਨੇ, ਜਿਹੜੇ ਕਾਮਰੇਡ ਹਰ ਮੁੱਦੇ ਦੇ ਉੱਤੇ ਅਮਰੀਕਾ ਨੂੰ ਭੰਨਣ ਦੇ ਉੱਤੇ ਹੁੰਦੇ ਨੇ ਔਰ ਅਦਰ ਵੇ ਅਰਾਊਂਡ ਕੀ ਕਹਿੰਦੇ ਨੇ। ਔਰ ਇਸ 'ਚ ਸਟੇਟਮੈਂਟ ਆ ਗਈ ਕਿ CPI ਜਨਰਲ ਸੈਕਟਰੀ ਡੀ ਰਾਜਾ, ਕਿਉਂਕਿ ਹੁਣ ਸਾਡਾ ਪੰਜਾਬ 'ਚ ਕਾਮਰੇਡਾਂ ਦੇ ਨਾਲ ਵੀ ਆਡਾ ਹੈ ਸਿੱਧੇ ਤੌਰ ਤੇ, ਜਿਵੇਂ ਉਹ ਸਰਕਾਰ ਦਾ ਟੂਲ ਬਣੇ ਹੋਏ ਨੇ। ਹੁਣ ਤੁਸੀਂ ਕਾਮਰੇਡਾਂ ਦਾ ਹਾਲ ਦੇਖੋ, ਉਹ ਕਹਿ ਰਿਹਾ ਸੀ ਰਾਜਾ ਉਹਨਾਂ ਦਾ ਸੈਕਟਰੀ, the US move to expand NATO to the east and any part of the world would be an eternal threat to world peace। ਰੂਸ ਬਾਰੇ ਕੋਈ ਲਫ਼ਜ਼ ਨਹੀਂ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਅਮਰੀਕਾ ਨੈਟੋ ਨੂੰ ਈਸਟ ਦੇ ਵਿੱਚ ਵਧਾ ਰਿਹਾ ਸੀ, ਇਹ ਜਿਹੜਾ ਇਹ ਦੁਨੀਆ ਦੀ ਅਮਨ ਦੇ ਲਈ ਬਹੁਤ ਵੱਡਾ ਖਤਰਾ ਹੈ। ਸੋ ਇਸ ਤੋਂ ਅੰਦਾਜ਼ਾ ਲਾਓ ਵੀ ਸਾਰੇ ਪਾਸੇ ਪਾਰਟੀ ਲਾਈਨ ਦੇ ਉੱਤੇ ਜਿਹੜੀ ਹੈ ਉਹ ਗੱਲ ਚੱਲ ਰਹੀ ਹੈ। ਤੇ ਕਾਮਰੇਡਾਂ ਨੇ ਦੱਸ ਦਿੱਤਾ ਹੈ ਕਿ ਵੀ ਉਹ ਭਾਵੇਂ ਇਹਨਾਂ ਨੂੰ ਕੋਡੀਆਂ ਵੱਟੇ ਵੀ ਨਾ ਪੁੱਛਦੇ ਹੋਣ, ਪਰ ਅੱਜ ਵੀ ਇਹਨਾਂ ਦੇ ਅੰਦਰੋਂ ਉਹੀ ਲਾਈਨ ਜਿਹਦੇ ਬਾਰੇ ਕਦੇ ਕਿਸੇ ਨੇ ਕਿਹਾ ਸੀ ਕਿ ਵੀ ਇੱਕ ਦਿੱਲੀ ਦੇ ਵਿੱਚ ਬਹੁਤ ਚੰਗੇ ਮੌਸਮ ਦੇ ਵਿੱਚ ਛਤਰੀ ਸਿਰ ਤੇ ਲੈ ਕੇ ਕਾਮਰੇਡ ਜਾ ਰਿਹਾ ਸੀ ਤੇ ਕਿਸੇ ਨੇ ਉਹਨੂੰ ਰੋਕ ਕੇ ਪੁੱਛਿਆ ਕਿ ਵੀ ਕਾਮਰੇਡ ਜੀ ਇੱਥੇ ਤਾਂ ਮੌਸਮ ਬਹੁਤ ਵਧੀਆ ਹੈ ਤੇ ਤੁਸੀਂ ਛਤਰੀ ਲਈ ਹੈ। ਕਹਿੰਦੇ ਨਹੀਂ, ਮਾਸਕੋ ਦੇ ਵਿੱਚ ਮੀਂਹ ਪੈ ਰਿਹਾ। ਸੋ ਇਹਨਾਂ ਦਾ ਹਾਲ ਅੱਜ ਵੀ ਉਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਯੂਕਰੇਨ ਕ੍ਰਾਈਸਿਸ ਮੌਕੇ ਜਿੱਥੇ ਟਰਕੀ ਨੇ ਰੂਸ ਤੇ ਹਮਲੇ ਦੀ ਨਿਖੇਧੀ ਕੀਤੀ ਹੈ, ਉੱਥੇ ਬਹੁਤ ਸਾਰੇ ਇਸਲਾਮਿਕ ਮੁਲਕਾਂ ਦਾ ਝੁਕਾਅ ਰੂਸ ਵੱਲ ਹੈ ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤਾਂ ਰੂਸ ਦੇ ਦੌਰੇ ਤੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰੂਸ ਵੱਲੋਂ ਫੁੱਲ ਸਕੇਲ ਯੂਕਰੇਨ ਦੇ ਉੱਤੇ ਸਾਰੀਆਂ ਡਾਇਰੈਕਸ਼ਨਸ ਤੋਂ ਜ਼ਮੀਨੀ ਵੀ ਹਵਾਈ ਵੀ ਹਮਲੇ ਤੋਂ ਬਾਅਦ ਦੁਨੀਆ ਦੇ ਮੁਲਕਾਂ ਦੀਆਂ ਪੋਜੀਸ਼ਨਸ ਕੌਣ ਕਿੱਥੇ ਖੜਾ ਹੈ ਇਸ ਦੇ ਉੱਤੇ ਚਰਚਾ ਹੋ ਰਹੀ ਹੈ। ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟਸ ਦੇ ਵਿੱਚ ਡਿਸਕਸ ਕੀਤਾ ਹੈ ਕਿ ਅਮਰੀਕਾ ਔਰ ਨੈਟੋ ਉਹਨਾਂ ਦੀ ਫੇਲਿਅਰ ਦਾ ਨਤੀਜਾ ਹੈ ਕਿ ਉਹਨਾਂ ਨੇ ਇੱਕ ਪਾਸੇ ਜਿਹੜਾ ਉਸ ਯੂਕਰੇਨ ਨੂੰ ਉਕਸਾਇਆ, ਨੈਟੋ ਦਾ ਮੈਂਬਰ ਬਣਨ ਦਾ ਇਕਰਾਰਨਾਮਾ ਵੀ ਕੀਤਾ, ਉਸ ਤੋਂ ਉਸ ਦੇ ਜਿਹੜੇ ਨਿਊਕਲੀਅਰ ਹਥਿਆਰ ਸੀ ਉਹਦੇ ਕੋਲ ਪਏ ਹੋਏ ਉਹ ਵੀ ਲਏ ਔਰ ਇਸ ਦੇ ਥੱਲੇ ਕਿ ਵੀ ਅਸੀਂ ਡਿਫੈਂਡ ਕਰਾਂਗੇ ਇਹ ਗਾਰੰਟੀ ਦਿੱਤੀ। ਪਰ ਇਸ ਇਨਡਿਸਾਈਸਿਵਨੈਸ ਚੋਂ ਨਤੀਜਾ ਇਹ ਕਿ ਪੁਤਿਨ ਜਿਹਨੇ 2014 ਦੇ ਵਿੱਚ ਕ੍ਰੀਮੀਆ ਹਥਿਆਇਆ ਸੀ ਔਰ ਉਸੇ ਪੀਰੀਅਡ ਦੇ ਵਿੱਚ ਹੀ ਇਹ ਯੂਕਰੇਨ ਦੇ ਦੋ ਜਿਹੜੇ ਈਸਟਰਨ ਯੂਕਰੇਨ ਦੇ ਵਿੱਚ ਪ੍ਰੋਵਿੰਸਿਸ ਉਹਨਾਂ ਦੇ ਵਿੱਚ ਹਥਿਆਰਬੰਦ ਗੁਰੀਲੇ ਭੇਜਣੇ ਸ਼ੁਰੂ ਕੀਤੇ ਸੀ। ਜਿਵੇਂ ਇੰਡੀਆ ਨੇ ਮੁਕਤੀ ਬਾਹਿਨੀ ਦੇ ਨਾਂ ਥੱਲੇ ਪਾਕਿਸਤਾਨ ਤੋੜਨ ਦੀ ਲਾਈਨ ਕੀਤੀ, 3-4 ਦਿਨ ਪਹਿਲਾਂ ਹੀ ਪੁਤਿਨ ਨੇ ਉਹਨਾਂ ਸੈਪਰੇਟ ਜਿਹੜੇ ਸੀ ਰੀਜਨ ਉਹਨਾਂ ਨੂੰ ਮਾਨਤਾ ਦਿੱਤੀ ਐਜ਼ ਐਨ ਇੰਡੀਪੈਂਡੈਂਟ ਫਰਮ ਯੂਕਰੇਨ ਔਰ ਹੁਣ ਫੁੱਲ ਸਕੇਲ ਹਮਲਾ। ਹੁਣ ਇਸ ਸਾਰੇ ਪੀਰੀਅਡ ਦੇ ਵਿੱਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀਆਂ ਮੀਟਿੰਗਸ ਵੀ ਹੁੰਦੀਆਂ ਰਹੀਆਂ, 1-to-1 ਮੁਲਕਾਂ ਦੇ ਨਾਲ ਵੀ ਜਿਵੇਂ ਫਰਾਂਸ, ਜਰਮਨ ਗੱਲਬਾਤ ਵੀ ਹੁੰਦੀ ਰਹੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਸਾਰੇ 'ਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਯੂਰਪ ਦੇ ਵਿੱਚ ਤੇ ਕਿਸ ਕਿਸਮ ਦਾ ਉਹ ਤਾਂ ਨੈਟੋ ਇੱਕ ਬਲਾਕ ਹੈਗਾ, ਹਾਲਾਂ ਉਹਦੇ 'ਚ ਵੀ ਜਿਵੇਂ ਯੂਕੇ ਅੱਖਾਂ ਬੰਦ ਕਰਕੇ ਅਮਰੀਕਾ ਨੂੰ ਫੋਲੋ ਕਰਦਾ ਇਵੇਂ ਫਰਾਂਸ ਔਰ ਜਰਮਨ ਨਹੀਂ ਕਰਦੇ, ਉਹਨਾਂ ਦੀ ਆਪਣੀ ਪੋਜੀਸ਼ਨ ਹੈ। ਪਰ ਦਿਲਚਸਪੀ ਦੀ ਇੰਡੀਆ ਦਾ ਅਸੀਂ ਜ਼ਿਕਰ ਕੀਤਾ ਕਿ ਵੀ ਉਹਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਹੈ। ਇੱਕ ਪਾਸਿਓਂ ਅਮਰੀਕਾ ਦਾ ਸਟ੍ਰੈਟੇਜਿਕ ਪਾਰਟਨਰ ਬਣਿਆ ਹੋਇਆ ਅਗੇਂਸਟ ਚਾਈਨਾ, ਪਰ ਹੁਣ ਇਸ ਮੁੱਦੇ ਤੇ ਚਾਈਨਾ ਔਰ ਰਸ਼ੀਆ ਇਹ ਤਾਂ ਜਿਹੜੇ ਨੇ ਉਹ ਬ੍ਰਦਰਸ ਨੇ, ਆਇਰਨ ਬ੍ਰਦਰਸ। ਔਰ ਚੀਨ ਨੇ ਤਾਂ ਬੇਸ਼ੱਕ ਚੀਨ ਵੀ ਇਹ ਕਹਿ ਰਿਹਾ ਜ਼ਬਾਨੀ ਕਲਾਮੀ ਕਿ ਜੀ ਗੱਲਬਾਤ ਰਾਹੀਂ ਮਸਲਾ ਹੱਲ ਹੋਏ ਗੱਲਬਾਤ, ਪਰ ਉਹ ਤਾਂ ਰੂਸ ਦੇ ਨਾਲ ਖੜਾ ਹੈ ਔਰ ਉਹ ਅਮਰੀਕਾ ਨੂੰ ਔਰ ਦੂਸਰਿਆਂ ਨੂੰ ਕਹਿ ਰਿਹਾ ਵੀ ਤੁਸੀਂ ਖਾਮਖਾਹ ਇੱਕ ਇਨਸਿਕਿਉਰਿਟੀ ਪੈਦਾ ਕਰ ਰਹੇ ਹੋ ਇਸ ਸਾਰੇ ਦੇ ਥੱਲੇ। ਹੁਣ ਭਾਰਤ ਦੀ ਪੋਜੀਸ਼ਨ ਜਿਵੇਂ ਅਸੀਂ ਕਿਹਾ ਵੀ ਉਹ ਤਾਂ ਫਸਿਆ ਹੋਇਆ ਇੱਕ ਪਾਸੇ, ਕਿਉਂਕਿ ਚੀਨ ਨਾਲ ਟਕਰਾਅ ਦੇ ਮੁੱਦੇ ਤੇ ਰੂਸ ਨੇ ਕੋਈ ਕਮੈਂਟ ਨਹੀਂ ਕੀਤਾ। ਇਹਦਾ ਮਤਲਬ ਇਹ ਹੈ ਵੀ ਉਹਨੇ ਭਾਰਤ ਦਾ ਸਾਥ ਨਹੀਂ ਦਿੱਤਾ ਜਿਵੇਂ ਅਮਰੀਕਾ ਨੇ ਅਦਰਵਾਈਜ਼ ਕਿਹਾ ਚਾਈਨਾ ਨੂੰ ਜੇ ਇੰਟੀਮੀਡੇਟ ਕਰ ਰਿਹਾ ਆਪਣੇ ਨੇਬਰਸ ਨੂੰ। ਹੁਣ ਇਸ ਮੁੱਦੇ ਤੇ ਭਾਰਤ ਜਿਸ ਤੋਂ ਯੂਕਰੇਨ ਨੂੰ ਬੜੀਆਂ ਤਵੱਕਾਤ ਸੀ ਉਹਨੇ ਬਿਟਰੇ ਕੀਤਾ ਟੋਟਲੀ, ਤੇ ਰਸ਼ੀਆ ਦੇ ਵੀ ਖੁੱਲ ਕੇ, ਕਿਉਂਕਿ ਵਿਦਨ ਇੰਡੀਆ ਵੀ ਇਹ ਹੈ ਕਿ ਭਾਈ ਤੁਸੀਂ ਇੱਕ ਪਾਸੇ ਇਹ ਲਾਈਨ ਲੈਂਦੇ ਹੋ ਜੀ ਕਿ ਕੋਈ ਵੀ ਅਸੀਂ ਯੂਨੀਲੈਟਰਲੀ ਫੈਸਲਾ ਨਾ ਲਏ
ਜਿਵੇਂ LAC ਦੇ ਮਾਮਲੇ ਤੁਸੀਂ ਚਾਈਨਾ ਨੂੰ ਕਹਿੰਦੇ ਹੋ, ਇਹ ਰਸ਼ੀਆ ਤਾਂ ਸੋਵਰਨਟੀ ਤੋੜ ਰਿਹਾ। ਹੁਣ ਦਿਲਚਸਪੀ ਇਸ ਗੱਲ 'ਚ ਹੋਣੀ ਮੇਰੀ ਹੋਈ ਕਿ ਵੀ ਇਸਲਾਮਿਕ ਮੁਲਕਾਂ ਦਾ ਕੀ ਲਾਈਨ ਹੈ, ਕਿਉਂਕਿ ਜਿਹੜੀ ਹੁਣ ਦੁਨੀਆ ਇੱਕ ਨਵੇਂ ਹਿੱਸੇ 'ਚ ਪੋਲਰਾਈਜ਼ ਹੋ ਰਿਹਾ ਹੈ, ਮਲਟੀਪੋਲਰ ਵਰਲਡ ਦੀ ਗੱਲ ਵੀ ਹੁੰਦੀ ਰਹੀ ਹੈ, ਪਰ ਮਲਟੀਪੋਲਰ ਦੀ ਥਾਂ ਅਗੇਨ ਬਾਈਪੋਲਰ ਵਾਲੀ ਗੱਲ ਜਾ ਰਹੀ ਹੈ ਕਿ ਇੱਕ ਪਾਸੇ ਚਾਈਨਾ, ਰਸ਼ੀਆ, ਈਰਾਨ ਇਹ ਇੱਕ ਬਲੌਕ ਹੈ, ਦੂਸਰੇ ਪਾਸੇ ਜ਼ਾਹਰ ਹੈ ਵੈਸਟਰਨ ਯੂਰਪ, ਅਮਰੀਕਾ ਔਰ ਉੱਥੇ ਇੰਡੀਆ ਉਸ ਨੂੰ ਹੈ ਕਿ ਇਸਲਾਮਿਕ ਮੁਲਕ ਕਿੱਥੇ ਨੇ। ਸੋ ਜ਼ਾਹਰ ਅਸੀਂ ਕੱਲ੍ਹ ਗੱਲਬਾਤ ਕੀਤੀ ਸੀ ਕਿ ਇਮਰਾਨ ਖਾਨ ਜਿਨ੍ਹਾਂ ਦੀ ਰਸ਼ੀਆ ਵਿਜ਼ਿਟ ਨੂੰ ਚਾਈਨਾ ਨੇ ਹੀ ਫੈਸਿਲੀਟੇਟ ਕੀਤਾ, ਉਹ ਜਦੋਂ ਈਵਨ ਰਸ਼ੀਅਨ ਫੋਰਸਿਸ ਨੇ ਫੁੱਲ ਸਕੇਲ ਅਟੈਕ ਕੀਤਾ ਯੂਕਰੇਨ ਦੇ ਉੱਤੇ ਤੇ ਇਮਰਾਨ ਖਾਨ ਮਾਸਕੋ ਦੇ ਵਿੱਚ ਮੌਜੂਦ ਸੀ ਔਰ ਉਸ ਪੀਰੀਅਡ ਦੇ ਵਿੱਚ ਅੱਜ ਉਹਨਾਂ ਦੀ ਉਹ ਤਸਵੀਰ ਵੀ ਹੈ ਕਿ ਜਿਹਦੇ 'ਚ ਉਹ ਪੁਤਿਨ ਦੇ ਨਾਲ ਗੱਲਬਾਤ ਕਰ ਰਹੇ ਨੇ ਔਰ ਉਹ ਸਾਰੇ 'ਚ ਉਹਨਾਂ ਦੀ ਪੂਰੀ ਟੀਮ, ਉਹਨਾਂ ਦੇ ਐਡਵਾਈਜ਼ਰ, ਫੋਰਨ ਮਿਨਿਸਟਰ, ਸਾਰੇ ਫੁੱਲ ਵੱਡਾ ਡੈਲੀਗੇਸ਼ਨ ਹੈ ਸਾਰਾ ਕਿ ਜੀ ਅਸੀਂ ਜਿਹੜਾ ਉਹਨਾਂ ਦੀ ਮੁਲਾਕਾਤ ਹੋਈ ਔਰ ਡਿਸਕਸਿਸ ਡਿਵੈਲਪਮੈਂਟਸ ਇਨ ਸਾਊਥ ਏਸ਼ੀਆ ਕਿ ਇਹ ਸਾਰੀਆਂ। ਪਰ ਇਸ ਮੌਕੇ ਤੇ ਭਾਵੇਂ ਇਹ ਟ੍ਰਿਪ ਪਹਿਲਾਂ ਪਲਾਨ ਕੀਤੀ ਹੋਈ ਸੀ, ਜੇ ਕੈਂਸਲ ਕਰਦਾ ਪਾਕਿਸਤਾਨ ਤਾਂ ਇਵੇਂ ਲੱਗਣਾ ਸੀ ਜਿਵੇਂ ਜਿਹੜਾ ਉਹ ਰੂਸ ਨਾਲੋਂ ਡਿਸਟੈਂਸ ਕੀਤਾ ਜਾਂ ਚਾਈਨਾ ਨੂੰ ਨਾਰਾਜ਼ ਕੀਤਾ। ਪਰ ਇਸ ਦੇ ਨਾਲ ਵੀ ਪਾਕਿਸਤਾਨ, ਹਾਲਾਂ ਪਾਕਿਸਤਾਨ ਨੇ ਕੋਈ ਇਹ ਨਹੀਂ ਹੈ ਵੀ ਹਮਾਇਤ ਕੀਤੀ ਜਿਵੇਂ ਸੀਰੀਆ ਨੇ ਕੀਤੀ ਹੈ, ਕਿਉਂਕਿ ਸੀਰੀਆ ਤਾਂ ਆਪਣੀ ਐਗਜ਼ਿਸਟੈਂਸ ਹੀ ਰਸ਼ੀਆ ਨੂੰ ਉਹ ਕਰਦਾ, ਰਸ਼ੀਆ ਔਰ ਚਾਈਨਾ ਨੂੰ। ਲੇਕਿਨ ਇਸ ਸਾਰੇ ਚੋਂ ਦੋ ਚੀਜ਼ਾਂ ਸਾਹਮਣੇ ਆਈਆਂ ਪਾਕਿਸਤਾਨ ਲਈ ਵੀ ਜਿਹੜੀ ਲੌਂਗ ਟਰਮ ਪ੍ਰੋਬਲਮੈਟਿਕ ਹੋਏਗਾ, ਕਿਉਂਕਿ ਪਾਕਿਸਤਾਨ ਔਰ ਟਰਕੀ ਦੇ ਰਿਲੇਸ਼ਨਸ ਬਹੁਤ ਜਿਹੜੇ ਨੇ ਉਹ ਕਸ਼ਮੀਰ ਦੇ ਮੁੱਦੇ ਤੇ ਟਰਕੀ ਡਟ ਕੇ ਖਲੋਤਾ ਔਰ ਵੈਸੇ ਵੀ ਇਮਰਾਨ ਖਾਨ ਔਰ ਟਰਕੀ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਕਾਫੀ ਕਲੋਜ਼ ਹਰ ਪੱਖੋਂ। ਰਾਦਰ ਸਾਊਦੀ ਅਰੇਬੀਆ ਨਾਰਾਜ਼ ਹੋ ਗਿਆ ਪਾਕਿਸਤਾਨ ਨਾਲ, ਜਿਹੜੇ ਉਹਨਾਂ ਨੇ ਪੈਸੇ ਵਾਪਸ ਮੰਗ ਲਏ ਸੀ ਕਿ ਤੁਸੀਂ ਕਿੱਥੇ। ਹੁਣ ਇਸ ਮੁੱਦੇ ਦੇ ਉੱਤੇ ਟਰਕੀ ਰਸ਼ੀਆ ਦੇ ਬਿਲਕੁਲ ਅਗੇਂਸਟ, ਉਹ ਯੂਕਰੇਨ ਦੇ ਹੱਕ 'ਚ ਖਲੋਤਾ ਹੈ ਵੀ ਕੋਈ ਹੱਕ ਨਹੀਂ ਹੈ ਅਟੈਕ ਕਰਨ ਦਾ। ਸੋ ਪਾਕਿਸਤਾਨ ਦੇ ਲਈ ਵੀ ਇਹ ਦੁਬਿਧਾ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਬਾਕੀ ਜਿਹੜੇ ਇਸਲਾਮਿਕ ਮੁਲਕ ਨੇ, ਉਹ ਸਾਊਦੀ ਅਰੇਬੀਆ ਹੋਏ, UAE ਹੋਏ, ਇਰਾਕ, ਈਰਾਨ, ਵੱਡੇ ਤਾਂ ਇਹੀ ਨੇ। ਇਹਨਾਂ ਮਾਮਲਿਆਂ ਦੇ ਵਿੱਚ ਇਹ ਜਿਹੜੇ ਸਾਰੇ ਨੇ ਇਹ ਰਸ਼ੀਆ ਵੱਲ ਟਿਲਟਡ ਨੇ, ਕਿਉਂਕਿ ਇਹ ਤਾਂ ਸਾਰੇ ਜ਼ਬਾਨੀ ਕਲਾਮੀ ਕਹਿ ਰਹੇ ਨੇ ਜਿਵੇਂ ਇੰਡੀਆ ਜੀ ਗੱਲਬਾਤ ਰਾਹੀਂ ਮਸਲੇ ਹੱਲ ਕਰੋ। ਹੁਣ ਹਾਲਾਂ ਯੂਕਰੇਨ ਦੇ ਵਿੱਚ 1 ਜਾਂ 1.5% ਪਾਪੂਲੇਸ਼ਨ ਦਾ ਆਲਮੋਸਟ 5 ਕਰੋੜ ਚੋਂ ਮੁਸਲਮਾਨ ਪਾਪੂਲੇਸ਼ਨ ਹੈ। ਸੋ ਇਹ ਨਹੀਂ ਹੈ ਕਿ ਵੀ ਇਸਲਾਮਿਕ ਮੁਲਕਾਂ ਦਾ ਕੋਈ ਸਿੱਧਾ ਇੰਟਰਸਟ ਹੋਏ ਕਿ ਜੀ ਉਹਨਾਂ ਨੇ ਅਦਰ ਵੇ ਰਾਉਂਡ ਹੈ ਜਾਂ ਕਿਸੇ ਇਸ ਕਿਸਮ ਦੀ ਸਿਚੁਏਸ਼ਨ 'ਚ ਯੂਕਰੇਨ ਦੇ ਨਾਲ ਕਿਸੇ ਇਸਲਾਮਿਕ ਮੁਲਕ ਦਾ ਬਾਰਡਰ ਲੱਗਦਾ ਹੈ ਜਾਂ ਕੋਈ ਹੁੰਦਾ। ਟਰਕੀ ਦਾ ਇੰਟਰਸਟ, ਕਿਉਂਕਿ ਇਹ ਫਿਰ ਸਾਈਕੋ ਹਿਸਟਰੀ 'ਚ ਚਲਾ ਜਾਂਦਾ ਹੈ। ਸੋਵੀਅਤ ਯੂਨੀਅਨ ਔਰ ਟਰਕੀ ਜਿਹੜੇ ਨੇ ਇੱਕ ਜ਼ਮਾਨੇ 'ਚ ਜਦੋਂ ਆਟੋਮੈਨ ਐਮਪਾਇਰ ਸੀ ਔਰ ਇਧਰ ਇਹ ਘੱਟੋ ਘੱਟ 15-20 ਜੰਗਾਂ ਜਿਹੜੀਆਂ ਪਾਸਟ ਹਿਸਟਰੀ ਦੀਆਂ ਆਟੋਮੈਨ ਐਮਪਾਇਰ ਜਾਂ ਤੁਰਕਾਂ ਦੇ ਨਾਲ ਰਸ਼ੀਆ, ਉਹ ਹਿਸਟੋਰੀਕਲੀ ਜਿਹੜੇ ਨੇ ਇੱਕ ਦੂਜੇ ਦੇ ਮੁਖਾਲਫ ਰਹੇ ਨੇ ਔਰ ਉਹਦੇ 'ਚ ਕੁਝ ਹੋਰ ਤੱਤ ਵੀ ਚੱਲ ਰਿਹਾ। ਇੰਟਰਸਟ ਕਿੱਥੇ ਕਾਮਨ, ਹੁਣ ਕੁਝ ਮੁੱਦੇ ਸੀ ਜਿਹਦੇ 'ਚ ਜਿਵੇਂ ਹੁਣ ਅਰਮੀਨੀਆ ਔਰ ਅਜ਼ਰਬਾਈਜਾਨ ਦੇ ਮਾਮਲੇ 'ਚ ਵੀ ਕਿਤੇ ਨਾ ਕਿਤੇ ਕਲੈਸ਼ ਲਾਈਨ ਸੀ, ਕਿਤੇ ਨਾ ਕਿਤੇ ਟੁਗੈਦਰਨੈਸ ਵੀ ਹੁੰਦੀ ਹੈ। ਹਾਲਾਂ ਹਰ ਇੱਕ ਦੀ ਆਪਣੀ ਸਿਚੁਏਸ਼ਨ ਹੈ, ਲੇਕਿਨ ਸਾਊਦੀ ਅਰੇਬੀਆ ਦਾ ਜਿਹੜਾ ਕੱਲ ਤੱਕ ਜਿਹੜਾ ਬਿਲਕੁਲ ਅਮਰੀਕਾ ਦੇ ਨਾਲ ਸੀ, ਹੁਣ ਅਮਰੀਕਾ ਦਾ ਜਿਹੜਾ ਸਾਊਦੀ ਅਰੇਬੀਆ ਦਾ ਕਰਾਊਨ ਪ੍ਰਿੰਸ ਹੈ, ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਹੈ ਜਿਹਨੇ ਰਹਿਣਾ, ਬਾਈਡਨ ਨੇ ਜਿਵੇਂ ਇਮਰਾਨ ਖਾਨ ਨੂੰ ਮਿਲਣ ਤੋਂ ਤਾਂ ਨਾ ਕੀਤੀ, ਮਿਲਿਆ ਨਾ ਤਾਂ ਕੀ ਸੀ, ਈਵਨ ਟੈਲੀਫੋਨ ਕਾਲ ਵੀ ਨਹੀਂ ਕੀਤੀ। ਹੁਣ ਇਸੇ ਤਰ੍ਹਾਂ ਬਹੁਤ ਵਾਰ ਇਹ ਹੁੰਦਾ ਹੈ ਕਿ ਜਿਹੜਾ ਸਕਸੈਸਰ ਹੁੰਦਾ ਹੈ ਸਾਊਦੀ ਥਰੋਨ ਦਾ, ਉਹਦੀ ਅਹਿਮੀਅਤ ਬਰਾਬਰ ਹੁੰਦੀ ਹੈ ਜਦੋਂ ਕੋਈ ਪ੍ਰੈਜ਼ੀਡੈਂਟ ਅਮਰੀਕਾ ਦਾ ਜਾਂ ਦੂਸਰਾ ਜਾਂਦਾ ਉਹਨੂੰ ਮਿਲਦਾ ਸੀ। ਪਰ ਉਹਨਾਂ ਨੇ ਅਮਰੀਕਨ ਪ੍ਰੈਜ਼ੀਡੈਂਟ ਨੇ ਕਿਹਾ ਜੀ ਪ੍ਰੋਟੋਕਾਲ। ਹੁਣ ਜਿਹੜਾ ਵਾਰਿਸ ਹੈ ਸਾਊਦੀ ਅਰੇਬੀਆ ਦਾ ਕਰਾਊਨ ਪ੍ਰਿੰਸ, ਉਹ ਅਮਰੀਕਾ ਦੇ ਫੋਰਨ ਮਿਨਿਸਟਰ ਜਿਹੜਾ ਹੈ ਉਹ ਨੂੰ ਤਾਂ ਮਿਲਿਆ ਕਿਉਂਕਿ ਪ੍ਰੋਟੋਕਾਲ, ਲੇਕਿਨ ਬਾਈਡਨ ਨਹੀਂ ਮਿਲਿਆ। ਸੋ ਬਾਕੀ ਵੀ ਸਾਊਦੀ ਅਰੇਬੀਆ ਨੂੰ ਇਹ ਲੱਗ ਰਿਹਾ ਕਿ ਭਾਈ ਇਹ ਸਾਡੇ ਇੰਟਰਸਟ, ਜਿਵੇਂ ਹੁਣ ਟਰੰਪ ਨੇ ਖੁੱਲ੍ਹ ਕੇ ਜੋ ਕੁਝ ਸਾਊਦੀ ਅਰੇਬੀਆ ਖੁਦ ਯਮਨ ਦੇ ਉੱਤੇ ਕਰ ਰਿਹਾ, ਐਕਚੁਅਲੀ ਉਹੀ ਕੁਝ ਰਸ਼ੀਆ ਹੁਣ ਯੂਕਰੇਨ ਤੇ ਕਰ ਰਿਹਾ। ਯਮਨ ਵੀ ਇੱਕ ਇੰਡੀਪੈਂਡੈਂਟ ਮੁਲਕ ਹੈ, ਲੇਕਿਨ ਇਹ ਕਹਿ ਕੇ ਜੀ ਉਹ ਗੁਰਿਲੇ ਇਹ ਕਰ ਰਹੇ ਨੇ। ਹੁਣ ਟਰੰਪ ਨੇ ਬਲਾਈਂਡ ਸਪੋਰਟ ਦਿੱਤੀ ਹੋਈ ਸੀ, ਹਥਿਆਰ ਵੀ ਦਿੱਤੇ ਹੋਏ ਸੀ। ਅਮਰੀਕਾ ਬਾਈਡਨ ਐਡਮਿਨਿਸਟ੍ਰੇਸ਼ਨ ਥੋੜਾ ਜਿਹਾ ਇਸ ਤੋਂ ਪਿੱਛੇ ਵੀ ਹਟਿਆ ਯਮਨ ਦੇ ਮੁੱਦੇ ਤੇ। ਇਸ ਲਈ ਸਾਊਦੀ ਅਰੇਬੀਆ ਨੇ ਵੀ ਜਿਹੜਾ ਉਹ ਰਸ਼ੀਅਨ ਲਾਈਨ ਲਈ, ਔਰ ਵੈਸੇ ਵੀ
ਜੇ ਅਸੀਂ ਉਸ ਪੀਰੀਅਡ ਦੇ ਵਿੱਚ ਦੇਖੀਏ ਜਦੋਂ ਕਿ ਇਜ਼ਰਾਈਲ ਅਮਰੀਕਾ ਨੇ ਖੁੱਲ੍ਹ ਕੇ ਹਮੇਸ਼ਾ ਇਜ਼ਰਾਈਲ ਦੀ ਹਮਾਇਤ ਹੀ ਨਹੀਂ ਕੀਤੀ, ਉਹਦੇ ਹੱਕ 'ਚ ਹਮੇਸ਼ਾ ਸਿਕਿਉਰਿਟੀ ਕੌਂਸਲ ਦੀ ਵੀਟੋ ਵੀ ਇਸਤੇਮਾਲ ਕੀਤੀ ਫਲਸਤੀਨੀਆਂ ਨੂੰ ਦੇ ਇਸ਼ੂ ਨੂੰ ਡਾਊਨ ਪਲੇ ਕਰਨ ਲਈ। ਉਸ ਪੀਰੀਅਡ 'ਚ ਵੀ ਜਿਹੜੇ ਇਸਲਾਮਿਕ ਮੁਲਕ ਨੇ ਉਹ ਐਕਸ ਸੋਵੀਅਤ ਯੂਨੀਅਨ ਦੇ ਨਾਲ ਜਾਂਦੇ ਸੀ। ਹਾਲਾਂਕਿ ਬਾਅਦ ਦੇ ਵਿੱਚ ਇਹ ਸਿਨੈਰੀਓ ਬਦਲਣਾ ਸ਼ੁਰੂ ਹੋਇਆ ਕਿ ਵੀ ਭਾਵੇਂ ਜਿਹੜੇ ਨੇ ਉਹ ਵਿਦਨ ਇਜ਼ਰਾਈਲ ਦਾ ਵਿਰੋਧ ਕਰਦੇ ਸੀ, ਪਰ ਅਮਰੀਕਨ ਕਲੋਨੀਜ਼ ਵਾਂਗ ਹੀ ਬਿਹੇਵ ਕਰ ਰਹੇ ਸੀ, ਸਾਊਦੀ ਅਰੇਬੀਆ ਵੀ। ਔਰ ਕਿਉਂਕਿ ਇਹਨਾਂ ਦੀ ਜਿਹੜੀ ਆਪਸੀ ਖਿੱਚ ਧੂ ਵੀ ਹੈ, ਕਿਉਂਕਿ ਜੇ ਇਰਾਕ 'ਚ ਸਦਾਮ ਹੁਸੈਨ ਨੂੰ ਇਹਨਾਂ ਨੇ ਹੀ ਖੜਾ ਕੀਤਾ ਸੀ ਅਮਰੀਕਨਾਂ ਨੇ, ਉਹੀ ਸੀ ਤਾਕਤਵਰ। ਜਦੋਂ ਈਰਾਨ 'ਚ ਖਮੀਨੀ ਨੇ 1979 'ਚ ਰੈਵੋਲੂਸ਼ਨ ਲਿਆਂਦਾ ਇਸਲਾਮਿਕ, ਤੇ ਫਿਰ ਇਹ ਸਾਰੇ ਜਿਹੜੇ ਨੇ ਉਹ ਈਰਾਨ ਦੇ, ਫਿਰ ਉਹ ਸੁੰਨੀ ਸ਼ੀਆ ਕਲੈਸ਼ ਹੋ ਗਿਆ ਤੇ ਉਹਦੀ ਸਦਾਮ ਹੁਸੈਨ ਦੀ ਸਪੋਰਟ ਦੇ ਵਿੱਚ ਇਹ ਮੁਲਕ ਵੀ ਔਰ ਅਮਰੀਕਾ ਜ਼ਾਹਰ ਹੈ ਅਮਰੀਕਾ ਈਰਾਨ ਨੂੰ ਨਿਊਟਰਲਾਈਜ਼ ਕਰਨਾ ਚਾਹੁੰਦਾ ਸੀ। 10 ਸਾਲ ਦੀ ਈਰਾਨ ਇਰਾਕ ਵਾਰ ਦੇ ਵਿੱਚ ਇਰਾਕ ਦੀ ਹਮਾਇਤ ਤੇ ਰਹੇ। ਸੋ ਇਹ ਬਹੁਤ ਘਟੀਆ ਜਿਹੀ ਪੋਲਿਟਿਕਸ। ਔਰ ਮੈਂ ਸਮਝਦਾ ਵੀ ਇੱਕ ਗੱਲ ਜਿਹਦੇ ਕਰਕੇ ਬਹੁਤ ਵਾਰ ਅਸੀਂ ਜਦੋਂ ਈਵਨ ਕਸ਼ਮੀਰ ਦੇ ਹਵਾਲੇ ਨਾਲ ਜਾਂ ਹੁਣ ਹਿਜਾਬ ਦਾ ਮੁੱਦਾ ਜਿਹੜਾ ਕਰਨਾਟਕਾ 'ਚ ਭਖਿਆ, ਔਰ ਮੈਂ ਜਿਹਨੂੰ ਚੈਲੰਜ ਕੀਤਾ ਕਿ ਭਾਈ ਕਿੱਥੇ ਹੈ ਤੁਹਾਡੀ OIC, ਜੇ ਤੁਸੀਂ ਇੱਕ ਹਫ਼ਤੇ ਲਈ ਤੇਲ ਦੀ ਸਪਲਾਈ ਬੰਦ ਕਰ ਦਿਓ ਤੇ ਇੰਡੀਆ ਆਨ ਦਾ ਨੀਜ਼ ਆ ਜਾਏ। ਹੁਣ ਕਨਫਿਊਜ਼ਨ ਹੁਣ ਮੈਂ ਐਡਰੈਸ ਕਰ ਰਿਹਾ ਸੀ UN ਦੇ ਬਾਹਰ ਜਿਹੜਾ ਪ੍ਰੋਟੈਸਟ ਇਸਲਾਮਿਕ ਆਰਗੇਨਾਈਜੇਸ਼ਨਸ ਨੇ ਰੱਖਿਆ, ਮੈਂ ਜਿਉਂ ਹੀ ਕਲੋਜ਼ ਕੀਤਾ ਇੱਕ ਸੱਜਣ ਜਿਹੜੇ ਅਦਰਵਾਈਜ਼ ਮੀਡੀਆ ਨਾਲ ਜਾਂ ਦੂਜੇ ਵੀ ਐਡਮਾਇਰਰ ਵੀ ਨੇ, ਉਹ ਕਿਉਂਕਿ ਮੈਂ ਟੂਵਰਡਸ ਦਾ ਕਲੋਜ਼ਿੰਗ OIC ਨੂੰ ਜਿਹੜਾ ਉਹ ਇਸ ਦੇ ਲਈ ਚੈਲੰਜ ਕੀਤਾ, ਉਹਨਾਂ ਨੂੰ ਪਸੰਦ ਨਹੀਂ ਆਇਆ। ਹੁਣ ਮਤਲਬ ਇਹ ਹੈ ਕਿ ਵੀ ਤੁਸੀਂ ਔਰ ਮੈਂ ਕਸ਼ਮੀਰ ਦੇ ਮੁੱਦੇ ਤੇ ਵੀ ਇਹ ਗੱਲ ਕਹਿੰਦਾ ਰਿਹਾ ਕਿ ਭਾਈ ਕਸ਼ਮੀਰ 'ਚ ਤੁਹਾਡੇ ਇੰਨੇ ਮਿਲੀਅਨ ਜਿਹੜੇ ਮੁਸਲਮਾਨ ਭੈਣ ਭਰਾ ਫਸੇ ਹੋਏ ਨੇ, ਓਪਨ ਜੇਲ੍ਹ 'ਚ ਉਹਨਾਂ ਨੂੰ ਰੱਖਿਆ ਹੋਇਆ ਹੈ। ਤੁਸੀਂ ਸਾਊਦੀ ਅਰੇਬੀਆ ਤੇ UAE ਵਾਲੇ ਮੋਦੀ ਨੂੰ ਸੱਦ ਕੇ ਹਾਈਐਸਟ ਸਿਵਲ ਅਵਾਰਡ ਦੇ ਰਹੇ ਹੋ ਉਹਨੂੰ, ਔਰ ਉਹਦੇ 'ਚ ਵੀ ਮੈਂ ਪ੍ਰੋਟੈਸਟ ਵੀ ਕਿਹਾ, ਮੈਂ ਕਿਹਾ ਵੀ ਉੱਥੇ ਹਿਜਾਬ ਲਾ ਕੇ ਉਹਨਾਂ ਨੂੰ ਜਿਹੜਾ ਇਸ ਲੈਵਲ ਦੇ ਉੱਤੇ ਜ਼ਲੀਲ ਕੀਤਾ ਜਾ ਰਿਹਾ ਤੇ UAE ਜਿਹੜਾ ਉਹ ਟ੍ਰੇਡ ਪੈਕਟ ਸਾਈਨ ਕਰ ਰਿਹਾ ਇੰਡੀਆ ਨਾਲ। ਸੋ ਕੁੱਲ ਮਿਲਾ ਕੇ ਇਨ ਦਾ ਐਂਡ ਇਹ ਤਾਂ ਠੀਕ ਹੈ, ਅਕਸਰ ਪੈਸਾ ਜਾਂ ਮੁਲਕ ਦੇ ਇੰਟਰਸਟ ਹੁੰਦੇ, ਫਿਰ ਤੁਸੀਂ ਇਸਲਾਮ ਜਾਂ ਦੂਸਰੇ ਦੇ ਆਪਣੇ ਆਪ ਨੂੰ ਹਾਫਿਜ਼ ਕਿਉਂ ਕਹਿੰਦੇ ਹੋ, ਜਾਂ ਇਹ ਕਿ ਜੀ ਇਹ ਸਾਰੇ ਅਸੀਂ ਬਰਾਦਰ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਮੁੱਦੇ ਦੇ ਉੱਤੇ ਵੀ ਜਿਹੜਾ ਬੇਸ਼ੱਕ ਉਹਨਾਂ ਦੀ ਅਮਰੀਕਾ ਤੋਂ ਡਿਸਟੈਂਸ ਦੀ ਲਾਈਨ ਹੈ ਬਹੁਤ ਸਾਰੇ ਮਾਮਲਿਆਂ 'ਚ, ਲੇਕਿਨ ਐਟ ਦਾ ਸੇਮ ਟਾਈਮ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਇਹ ਕਨਫਿਊਜ਼ਨ ਵੀ ਹੈ, ਕਿਉਂਕਿ ਆਪਣੀ ਤਾਕਤ ਦਾ ਤੁਹਾਨੂੰ ਅਹਿਸਾਸ ਨਹੀਂ ਹੈ। ਨਹੀਂ ਤਾਂ 57 ਮੁਲਕ ਹੋਣ ਇੰਡੀਪੈਂਡੈਂਟ UN ਦੇ ਮੈਂਬਰ, ਦੁਨੀਆ ਦੀ 65-70% ਲਿਕੁਇਡ ਗੋਲਡ એનર્ਜੀ ਸੋਰਸ ਦੇ ਉੱਤੇ ਤੁਸੀਂ ਬੈਠੇ ਹੋ, ਔਰ ਤੁਹਾਨੂੰ ਹੀ ਵੰਡ ਕੇ ਕੋਈ 4 ਇੱਧਰ ਨੇ 2 ਉੱਧਰ ਨੇ, ਕਦੇ ਉਹ ਬਲੌਕ ਇੱਧਰ ਕਦੇ ਇਹ ਬਲੌਕ ਇੱਧਰ, ਇਹ ਇਹੀ ਸ਼ੋਅ ਕਰਦਾ ਹੈ ਕਿ ਭਾਈ ਜੇ ਅਸੀਂ ਆਪਣਾ ਸਿੱਕਾ ਖੋਟਾ ਹੋਏ, ਜਿਵੇਂ ਹੁਣ ਹੁੰਦਾ ਕੋਈ ਕਿਸੇ ਬਾਰੇ ਕਹਿੰਦਾ ਤੇ ਉਹ ਕਹਿੰਦਾ ਜੀ ਭਾਈ ਆਪਣਾ ਹੀ ਜੇ ਸਿੱਕਾ ਖੋਟਾ ਹੈ ਤੇ ਕਿਸੇ ਨੂੰ ਕੀ ਦੋਸ਼ ਦੇਣਾ। ਜੇ ਅੱਜ ਇਵੇਂ ਹੀ ਇਸਲਾਮਿਕ ਮੁਲਕਾਂ ਨੂੰ ਪਿਛਲੇ ਪੋਸਟ ਸੈਕੰਡ ਵਰਲਡ ਵਾਰ ਅਸੀਂ ਦੇਖਦੇ ਹਾਂ ਕਿਵੇਂ ਇਹ ਪੱਛਮੀ ਤਾਕਤਾਂ ਇੱਕ ਨੂੰ ਦੂਜੇ ਦੇ ਖਿਲਾਫ ਪੜਾਉਂਦੀਆਂ ਨੇ, ਉਹ ਉੱਥੇ ਖੜਾ ਕੀਤਾ ਹੁੰਦਾ ਹੈ, ਈਰਾਨ ਇਰਾਕ ਇਸ਼ੂ ਖੜਾ ਕਰਤਾ ਹੈ, ਫਿਰ ਉਹਨਾਂ ਨੂੰ ਲੱਗਾ ਵੀ ਇਰਾਕ ਬੜਾ ਪਾਵਰਫੁਲ ਹੋ ਗਿਆ ਸਦਾਮ ਹੁਸੈਨ, ਫਿਰ ਉਹਦਾ ਕੰਮ ਕਰ ਦਿੱਤਾ ਹੈ। ਇਸੇ ਤਰੀਕੇ ਨਾਲ ਅਸੀਂ ਈਵਨ ਗਦਾਫੀ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਲੀਬੀਆ ਕੀ, ਹੁਣ ਲੀਬੀਆ ਦਾ ਜ਼ਿਕਰ ਵੀ ਨਹੀਂ ਹੁੰਦਾ ਕਿਤੇ ਵੀ ਕਿੱਥੇ ਗਏ, ਔਰ ਹੁਸਨੇ ਮੁਬਾਰਕ ਇਜਿਪਟ ਵਾਲਿਆਂ ਨੂੰ ਕਿਵੇਂ ਯੂਜ਼ ਕੀਤਾ ਲੰਬਾ ਵਕਤ ਇਜ਼ਰਾਈਲ ਦੇ ਨਾਲ ਜੋੜ ਕੇ, ਪਰ ਹੁਣ ਉਹ ਹੁਸਨੇ ਮੁਬਾਰਕ ਤਾਂ ਦੂਸਰਾ ਕਿੱਥੇ ਗਏ। ਸੋ ਇਹ ਸਾਰੇ ਜਿਹੜੇ ਨੇ ਜਦੋਂ ਤੱਕ ਇਹ ਰੀਅਲਾਈਜੇਸ਼ਨ ਨਹੀਂ ਹੋਏਗੀ ਕਿ ਅਸੀਂ ਆਪਣੀ ਤਾਕਤ ਨੂੰ ਜੋੜ ਕੇ ਆਪਣੇ ਲੋਕਾਂ ਲਈ, ਆਪਣੇ ਮੁਲਕ ਲਈ, ਔਰ ਸਾਡੀ ਵੀ ਤਵੱਕੋ ਇਹੀ ਹੁੰਦੀ ਹੈ ਕਿਉਂਕਿ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਇਸ ਵੇਲੇ ਹਿੰਦੂਤਵੀ ਰਜੀਮ ਜਿਸ ਲੈਵਲ ਦੇ ਉੱਤੇ ਭੂਤਰਿਆ ਹੋਇਆ ਹੈ, ਇੱਕ ਪਾਸੇ ਮੋਰਾਕੋ ਤੋਂ ਇਸਲਾਮਿਕ ਮੁਲਕਾਂ ਦੀ ਸ਼ੁਰੂਆਤ ਹੁੰਦੀ ਹੈ ਤੇ ਵਾਘਾ ਤੱਕ ਪਹੁੰਚਦੇ ਨੇ, ਔਰ ਇਹ ਸਾਰਿਆਂ ਦੀ ਆਪੋ ਆਪਣੇ ਲਾਈਨਸ, ਔਰ ਜਿਸ ਅੰਦਾਜ਼ ਦੇ ਵਿੱਚ ਰਸ਼ੀਆ ਵਾਪਸ ਆਪਣੇ ਆਪ ਨੂੰ ਅਸਰਟ ਕਰ ਰਿਹਾ ਹੈ, ਜਿਹੜੇ 6 ਸੈਂਟਰਲ ਏਸ਼ੀਅਨ ਰਿਪਬਲਿਕਸ ਜਿਨ੍ਹਾਂ ਨੇ ਆਜ਼ਾਦੀ ਹਾਸਲ ਕਰਕੇ ਘੱਟੋ ਘੱਟ ਉਸ ਸੋਵੀਅਤ ਯੂਨੀਅਨ ਦੇ ਵਿੱਚ ਜਿੱਥੇ ਮਸੀਤ ਨਹੀਂ ਸੀ, ਤੁਸੀਂ ਆਪਣੀ ਪ੍ਰੈਕਟਿਸ ਹੀ ਨਹੀਂ ਸੀ ਕਰ ਸਕਦੇ ਮਜ਼ਹਬ, ਘੱਟੋ ਘੱਟ ਉਸ ਆਜ਼ਾਦੀ ਜੋ ਤਾਂ ਨਿਕਲੇ। ਤੇ ਜੇ ਹੁਣ ਅੱਖਾਂ ਬੰਦ ਕਰਕੇ ਇੱਕ ਪਾਸੇ ਹਮਾਇਤ ਰਸ਼ੀਆ ਦੀ ਰਹੇਗੀ
ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਨਾ ਇਹ ਸੈਂਟਰਲ ਏਸ਼ੀਅਨ ਰਿਪਬਲਿਕਸ ਸੇਫ ਹੋਣਗੇ। ਬਾਲਟਿਕ ਸਟੇਟਾਂ ਵਾਲੇ ਲਿਥੁਆਨੀਆ, ਲਾਤਵੀਆ, ਐਸਟੋਨੀਆ ਪਹਿਲਾਂ ਹੀ ਹਾਲ ਦੁਆਈ ਕਰ ਰਹੇ ਨੇ ਕਿ ਭਾਈ ਇਹ ਕਰੋ ਕੁਛ, ਅਦਰਵਾਈਜ਼ ਉਹਨਾਂ ਨੂੰ ਵੀ ਨਜ਼ਰ ਆ ਰਿਹਾ। ਔਰ ਉਹ ਜਿਵੇਂ ਬ੍ਰਿਟਿਸ਼ ਫੋਰਨ ਮਿਨਿਸਟਰ, ਫੋਰਨ ਸੈਕਟਰੀ ਨੇ ਕਿਹਾ ਕਿ ਭਾਈ ਅਲਟੀਮੇਟਲੀ ਪੁਤਿਨ ਉਹੀ ਵਾਪਸ ਜਿਹੜਾ ਉਹ ਬਾਕੀਆਂ ਵੀ ਜਿਹੜੇ 15 ਟੁਕੜੇ ਹੋਏ ਨੇ ਉਹਨਾਂ ਨੂੰ ਉਹ ਹਥਿਆਣਾ ਚਾਹੁੰਦਾ। ਸੋ ਇਹਦੇ 'ਚ ਇਸਲਾਮਿਕ ਮੁਲਕਾਂ ਦਾ ਵੀ ਜਿਹੜਾ ਕੋਈ ਉਹਨਾਂ ਨੂੰ ਆਪਣੇ ਆਪ ਨੂੰ ਵੀ ਨਜ਼ਰ ਨਹੀਂ ਆ ਰਿਹਾ ਵੀ ਉਹਨਾਂ ਨੇ ਕੀ ਕਰਨਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।